वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 27 फरवरी 2023 16 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਕੇਬਲ आरसीएन केबल बेलफेल केबल कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੇ ਕਰੰਟ ਇਸ਼ੂ ਦੇ ਹਵਾਲੇ ਨਾਲ ਅਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਛੋਟੇ ਵੀਰ ਹਰਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ ਟੀਵੀ 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਇਸ ਲਈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਕੌਮੀ ਘਰ ਖਾਲਸਾ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੰਬੰਧ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਨਿਊਯਾਰਕ ਦੇ ਵਿੱਚ ਹੋਈ ਜਿਹੜੀ ਕਾਰ ਰੈਲੀ ਉਸ ਦੇ ਹਵਾਲੇ ਨਾਲ ਕਿ ਬੀਤੇ ਕੱਲ ਨਿਊਯਾਰਕ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਵਿੱਚ ਜਿਹੜੀ ਹੈ ਜ਼ੋਰਦਾਰ ਕਾਰ ਜਿਹੜੀ ਰੈਲੀ ਹੈ ਉਹ ਕੱਢੀ ਗਈ। ਸੋ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਨੇ ਖਾਲਿਸਤਾਨੀ ਝੰਡਿਆਂ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸ਼ਮੂਲੀਅਤ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਲੋੜ ਹੈ ਮੀਡੀਆ ਦੇ ਵਿੱਚ ਆਪਣਾ ਨੈਰੇਟਿਵ ਦੇਣ ਦੀ ਜਾਂ ਨੈਰੇਟਿਵ ਨੂੰ ਅੱਗੇ ਵਧਾਉਣ ਦੀ ਮੈਂ ਸਮਝਦਾ ਹਾਂ ਕਿ ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਲਾਈਨ ਖਿੱਚੀ ਜਾਂਦੀ ਹੈ ਸਿੱਖ ਹਿੱਤਾਂ ਦੀ ਔਰ ਭਾਰਤੀ ਹਕੂਮਤ ਔਰ ਉਹਨਾਂ ਦੇ ਨੈਰੇਟਿਵ ਦੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਔਰ ਯੂਟਿਊਬਰ ਔਰ ਉੱਥੇ ਬੈਠੇ ਜਿੰਨੇ ਚੈਨਲ ਔਰ ਈਵਨ ਉਹਨਾਂ ਦੇ ਅਖੌਤੀ ਐਕਸਪਰਟ ਉਹ ਕਿਵੇਂ ਐਂਟਾਈ ਸਿੱਖ ਫੋਰਸਿਸ ਦੇ ਹੱਥਾਂ 'ਚ ਖੇਡਦੇ ਨੇ। ਅਜਨਾਲੇ ਦੀ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੋ ਮੀਡੀਆ ਦਾ ਰੋਲ 80ਵਿਆਂ ਦੇ ਵਿੱਚ ਸੀ ਉਦੋਂ ਤਾਂ ਹੈ ਹੀ ਸਰਕਾਰੀ ਸੀ ਪਰ ਅੱਜ ਜਿਹੜਾ ਪ੍ਰਾਈਵੇਟ ਮੀਡੀਆ ਵੀ ਹੈ ਔਰ ਜਿਹੜਾ ਈਵਨ ਜਿਵੇਂ ਅਸੀਂ ਜ਼ਿਕਰ ਕੀਤਾ ਪਿਛਲੇ ਦਿਨਾਂ 'ਚ ਡਿਸਇਨਫੋ ਲੈਬ ਨੇ ਫਰਦਰ ਜਿਹੜਾ ਹੈ ਉਹ ਇਸ ਗੱਲ ਨੂੰ ਬ੍ਰੇਕ ਡਾਊਨ ਕੀਤਾ ਹੈ ਕਿ ਕਿਵੇਂ ਈਵਨ ANI ਵਰਗੀ ਨਿਊਜ਼ ਏਜੰਸੀ ਦੇ ਵਿੱਚ ਵੀ 49% ਸ਼ੇਅਰ ਰਾਇਟਰ ਨਿਊਜ਼ ਏਜੰਸੀ ਦੇ। ਸੋ ਜ਼ਾਹਰ ਹੈ ਵੀ ਇਕੱਲਾ ਉੱਥੇ ਹੀ ਨਹੀਂ
ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ANI ਰਾਹੀਂ ਬਾਹਰ ਨਿਕਲੀਆਂ ਜਾਂ ਨਿਕਲਦੀਆਂ ਨੇ, ਔਰ ਜੇ ਤੁਸੀਂ ਜਿਹੜੇ ਪੰਜਾਬੀ ਮੀਡੀਆ ਨੂੰ ਜਿਹਨੂੰ ਕਿ ਬਹੁਤਿਆਂ ਨੇ ਸਿਰ ਤੇ ਚੁੱਕਿਆ, ਖਾਸ ਤੌਰ ਤੇ ਯੂਟਿਊਬਰਸ ਨੂੰ ਕਿਸਾਨ ਮੋਰਚੇ ਦੇ ਦੌਰਾਨ, ਕਿਉਂਕਿ ਕਿਸਾਨ ਮੋਰਚੇ ਵੇਲੇ ਵੀ 13 ਮਹੀਨੇ ਨੈਸ਼ਨਲ ਮੀਡੀਆ ਵੱਲੋਂ, ਜੋ ਸੋ ਕਾਲਡ ਨੈਸ਼ਨਲ ਮੀਡੀਆ, ਉਹਨਾਂ ਵੱਲੋਂ ਤਾਂ ਬਲੈਕਆਊਟ ਕੀਤਾ ਜਾਂਦਾ ਸੀ ਉਹਨਾਂ ਸਭ ਦਾ, ਲੇਕਿਨ ਉਸ ਪੀਰੀਅਡ ਦੇ ਵਿੱਚ ਯੂਟਿਊਬਰ ਵੀ ਨਿਕਲੇ ਔਰ ਉਹਨਾਂ ਨੇ ਆਪਣੀ ਜਿਹੜੀ ਹੈ ਇੱਕ ਦੀ ਪਬਲੀਕੇਸ਼ਨ ਵੀ ਕੱਢੀ, ਔਰ ਉਹੀ ਇੱਕ ਸੋਰਸ ਸੀ, ਕਿਉਂਕਿ ਉਹ ਸੋਰਸ ਜਦੋਂ ਤੱਕ ਇੱਕ ਅੱਧੇ ਤੇ ਬੈਨ ਵੀ ਹੋ ਜਾਂਦਾ ਸੀ, ਹੋਰ ਚੈਨਲਸ ਰਾਹੀਂ ਜਿਹੜੀਆਂ ਪੰਥਕ ਗੱਲ ਸੀ ਸਿੱਖਾਂ ਤੱਕ ਪਹੁੰਚ ਜਾਂਦੀ ਸੀ। ਇਹੀ ਕਾਰਨ ਹੈ ਕਿ ਡਾਇਸਪੋਰਾ ਦੇ ਵਿੱਚ ਇਸ ਗੱਲ ਦੀ ਚਰਚਾ ਰਹੀ ਔਰ ਮੈਕਸਿਮਮ ਸਪੋਰਟ ਜਿਹੜੀ ਹੈ ਉਹ ਡਾਇਸਪੋਰਾ ਚੋਂ ਆਈ। ਪਰ ਹੁਣ ਅਜਨਾਲੇ ਦੀ ਘਟਨਾ ਔਰ ਇਹ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਧਾਰਮਿਕ ਤੌਰ ਦੇ ਉੱਤੇ ਰਹੁ ਰੀਤ ਕਿ ਜੀ ਮਰਿਆਦਾ ਭੰਗ ਹੋਈ ਕਿ ਨਹੀਂ ਹੋਈ, ਕਿਸ ਕਿਸਮ ਦੇ ਕਿਹੜਾ ਛੱਪੜ ਹੈ ਪੰਜਾਬ ਦਾ ਜਿਹਦੇ ਚੋਂ ਡੱਡੂ ਬਾਹਰ ਨਹੀਂ ਨਿਕਲੇ, ਜਿਨ੍ਹਾਂ ਨੇ ਟਰੈ ਨਾ ਕੀਤਾ ਹੋਇਆ, ਔਰ ਉੱਥੇ ਇੱਕ ਦੋ ਨੂੰ ਛੱਡ ਕੇ ਉਹ ਵੀ ਬੜਾ ਇਫ ਐਂਡ ਬਟ ਲਾ ਕੇ ਉਹ ਡਿਫੈਂਡ ਕਰਨ ਤੇ ਆਏ। ਅਦਰਵਾਈਜ਼ ਇਵੇਂ ਲੱਗਦਾ ਵੀ ਚਾਰ ਚਫੇਰਿਓਂ ਜਿਹੜਾ ਉਹ ਗੋਲੀਆਂ ਦੀ ਵਿਛਾੜ ਹੋ ਰਹੀ ਹੈ, ਦੂਸ਼ਰਾਂ ਦੀ ਵਿਛਾੜ ਹੋ ਰਹੀ ਹੈ, ਔਰ ਉਹੀ ਗੱਲ ਸੱਚ ਸਾਬਤ ਹੋ ਰਹੀ ਹੈ ਕਿ ਜੀ ਮੈਂ ਇਕੱਲਾ ਤੇ ਮੇਰੇ ਮਗਰ ਬਹੁਤ ਸ਼ਿਕਾਰੀ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਘਟਨਾ ਉਹੀ ਹੈ, ਉਸ ਦਾ ਇੱਕ ਤੁਸੀਂ ਡਿਫਰੈਂਟ ਨੈਰੇਟਿਵ ਵੀ ਸਿਰਜ ਸਕਦੇ ਸੀ ਜਾਂ ਸਿਰਜ ਸਕਦੇ ਹੋ, ਔਰ ਜਿਹੜਾ ਬਣਦਾ ਹੈ, ਲੇਕਿਨ ਕਿਉਂਕਿ ਵਨ ਸਾਈਡਡ ਉਹਨਾਂ ਨੂੰ ਏਜੰਸੀਆਂ ਨੇ ਤਾਂ ਉਹੀ ਨੈਰੇਟਿਵ ਦੇਣਾ ਜੋ ਉਹਨਾਂ ਨੂੰ ਸੂਟ ਕਰਦਾ ਹੈ, ਉਹੀ ਬਰਤਾਂਤ ਸਿਰਜਣੇ। ਸੋ ਅਸੀਂ ਜ਼ਿਕਰ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਕਿ ਭਾਈ ਸਾਨੂੰ ਕਿਉਂ ਜਦੋਂ ਔਰ ਵੀਰ ਹਰਿੰਦਰ ਸਿੰਘ ਜਦੋਂ ਕਹਿੰਦੇ ਨੇ ਕਿ ਭਾਈ ਇਹਨੂੰ ਹੋਰ ਵਧਾਉਣ ਦੀ ਲੋੜ ਹੈ ਜਿੱਥੇ ਕਿ ਅਸੀਂ ਆ ਕੇ ਖੜੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਕਈ ਵਾਰ ਕੁਝ ਹਾਲਾਤਾਂ 'ਚ ਥੋੜੀ ਬਹੁਤ ਉਪਰਾਮਤਾ ਵੀ ਹੁੰਦੀ ਹੈ, ਇਹ ਨਹੀਂ ਹੈ ਕਿ ਵੀ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੇ ਪ੍ਰੋਜੈਕਟ ਨੂੰ ਲੈ ਕੇ ਤੁਰਦੇ ਹੋ ਫਿਰ ਬਹੁਤ ਕੁਝ ਸਹਿਣਾ ਪੈਂਦਾ ਹੈ, ਦੇਖਣਾ ਪੈਂਦਾ ਹੈ, ਸਾਧਨਾਂ ਦੀ ਜਿਹੜੀ ਘਾਟ ਹੈ ਉਹ ਤੁਹਾਨੂੰ ਸਟੈਪ ਬੈਕ ਵੀ ਕਈ ਵਾਰੀ ਕਰਨ ਲਈ ਕਹਿੰਦੇ ਆ ਕਿ ਭਾਈ ਅਸੀਂ ਇੱਥੇ ਤੱਕ ਹੀ ਆ ਕੇ ਖਲੋ ਜਾਈਏ। ਲੇਕਿਨ ਜਦੋਂ ਇਸ ਕਿਸਮ ਦਾ ਵਰਤਾਰਾ ਹੁੰਦਾ, ਔਰ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਫਰਾਈਡੇ ਦਾ ਪ੍ਰੋਗਰਾਮ ਵੀ ਕੀਤਾ, ਉਸ ਤੋਂ ਪਹਿਲੇ ਦੋ ਪ੍ਰੋਗਰਾਮ ਜਿਹਦੇ 'ਚ ਕਿ ਅਸੀਂ ਸਿੱਖ ਨੈਰੇਟਿਵ ਦਿੱਤਾ, ਔਰ ਉਹ ਜਿਹੜੇ ਸੈਗਮੈਂਟ ਵੀ ਨੇ ਆਲਮੋਸਟ ਵਾਇਰਲ ਵਾਂਗ ਸੀ, ਜਾਂ ਉਹਨਾਂ ਦੇ ਥਾਟ ਚੋਂ ਅੱਗੋਂ ਜਿਨ੍ਹਾਂ ਨੇ ਫਿਰ ਜਿਹੜੇ ਸਿੱਖ ਪੰਥ ਦੇ ਨਾਲ ਪ੍ਰੇਮ ਕਰਨ ਵਾਲੇ ਨੇ ਜਾਂ ਸਿੱਖ ਪੰਥ ਦੀ ਲਾਈਨ ਨੂੰ ਹੀ ਅੱਗੇ ਤੋਰਨ ਵਾਲੇ ਨੇ, ਉਹਨਾਂ 'ਚੋਂ ਆਈਡੀਆਜ਼ ਦੇਖੇ ਗਏ ਜਿਹੜੇ ਕਿ ਸੱਚੋ ਸੱਚ ਦੇ ਵਿੱਚ ਡਿਸਕਸ ਹੋਏ। ਸੋ ਇਹ ਗੱਲ ਸਾਨੂੰ ਹੌਸਲਾ ਦਿੰਦੀ ਹੈ ਕਿ ਭਾਈ ਇਹ ਜਿਹੜਾ ਸਾਡਾ ਇੱਥੇ ਕੀਤਾ ਥੋੜਾ ਬਹੁਤ ਐਫਰਟ ਹੈ ਉਹ ਮਲਟੀਪਲਾਈ ਹੁੰਦਾ ਹੈ। ਲੇਕਿਨ ਆਉਣ ਵਾਲੇ ਪੀਰੀਅਡ ਜਿਵੇਂ ਪਿਛਲੇ ਪ੍ਰੋਗਰਾਮਾਂ 'ਚ ਵੀ ਮੈਂ ਕਿਹਾ ਕਿ ਭਾਈ ਇਹ ਸਾਰਾ ਨੂੰ ਜੋ ਅਸੀਂ ਆਲਾ ਦੁਆਲਾ ਦੇਖ ਰਹੇ ਹਾਂ ਇੱਕ ਬੜਾ ਖਤਰਨਾਕ ਜਿਹੜਾ ਕਲਾਊਡਸ ਨੇ ਉਹ ਪੰਜਾਬ ਦੇ ਸਿਆਸੀ ਹੋਰਾਈਜ਼ਨ ਦੇ ਉੱਤੇ ਨਜ਼ਰ ਆ ਰਹੇ ਨੇ। ਏਜੰਸੀਆਂ ਦੀ ਗੰਦੀ ਖੇਡ ਜਿਹੜੀ ਹੈ ਉਸ ਦਾ ਫੋਰਪਲੇ ਤੁਹਾਨੂੰ ਨਜ਼ਰ ਆ ਰਿਹਾ ਹੈ। ਜਦੋਂ ਫੁੱਲ ਫਲੈਜਡ ਉਹ ਹੋਏਗਾ ਫਿਰ ਤਾਂ ਇਸ ਦੇ ਵਿੱਚ ਬਹੁਤ ਬਰਬਾਦੀ ਹੋਏਗੀ। ਲੇਕਿਨ ਮੈਂ ਇਸ ਨੂੰ ਅੱਗੇ ਨਾ ਤੋਰਾਂ, ਹਰਿੰਦਰ ਸਿੰਘ ਹੋਰਾਂ ਦਾ ਜਿਹੜਾ ਕੀ ਮੈਸੇਜ ਹੈ ਕਿ ਭਾਈ ਇਸ ਵੇਲੇ ਸਾਨੂੰ ਆਪਣੇ ਨੈਰੇਟਿਵ ਨੂੰ ਹੋਰ ਵੀ ਜ਼ੋਰਦਾਰ ਤਰੀਕੇ ਦੇ ਨਾਲ ਤੇ ਹੋਰ ਵੱਧ ਤੋਂ ਵੱਧ ਜਿਹੜੇ ਲੋਕ ਨੇ, ਕੱਲੇ ਸਿੱਖ ਸੰਗਤਾਂ ਤੱਕ ਹੀ ਨਹੀਂ, ਅੱਜ ਹੀ ਸਾਡੇ ਵੀਰ ਮਲਕ ਸਾਹਿਬ ਜਿਹੜੇ ਅਕਸਰ ਜਿਹੜਾ ਸਾਨੂੰ ਕੁਛ ਨਾ ਕੁਛ ਮਸ਼ਵਰਾ ਦਿੰਦੇ ਨੇ, ਚੰਗੀਆਂ ਗੱਲਾਂ ਜਿਹੜਾ ਉਹ ਖੁਦ ਉਹਨਾਂ ਨੇ 80ਵਿਆਂ ਦੇ ਦੌਰ 'ਚ ਇੱਥੇ ਜਿਹੜਾ ਉਹ ਅਖਬਾਰ ਵੀ ਕੱਢੀ ਔਰ ਹੋਰ ਵੀ ਬਹੁਤ ਸਾਰੇ ਤੌਰ ਤਰੀਕਿਆਂ ਨਾਲ ਉਹ ਮੈਨੂੰ ਕਹਿ ਰਹੇ ਸੀ ਕਿ ਜੀ ਬਹੁਤ ਚੰਗਾ ਕੰਮ ਹੈ TV 84 ਦਾ, ਤੁਸੀਂ ਰੋਜ਼ਾਨਾ ਐਫਰਟ ਕਰਕੇ ਬਹੁਤ ਕੁਝ ਨਵਾਂ ਦਿੰਦੇ ਹੋ, ਤੁਸੀਂ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਆਪਣੇ ਮੁਸਲਮਾਨ ਭਾਈਚਾਰੇ ਦੇ ਨਾਲ ਇੱਕ ਸਾਂਝ ਨੂੰ ਤੋਰਿਆ ਜਿਹੜਾ ਪਹਿਲਾਂ ਨਹੀਂ ਸੀ, ਬਹੁਤ ਵੱਡਾ ਕੰਮ ਹੈ। ਪਰ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਈਵਨ ਕੁਛ ਨਾ ਕੁਛ ਜਿਹੜਾ ਉਹ ਇੱਥੋਂ ਦੇ ਜਿਹੜੀ ਵੱਡੀ ਸੁਸਾਇਟੀ ਹੈ ਜਿਹਨਾਂ ਨੂੰ ਅਸੀਂ ਅਮਰੀਕਨ ਸੁਸਾਇਟੀ ਜਾਂ ਇੱਥੋਂ ਦੇ ਲੋਕ ਕਹੀਏ, ਉਹਨਾਂ ਨੇ ਕਿਹਾ ਕਿਉਂਕਿ ਇੰਡੀਅਨ ਪ੍ਰੋਪੇਗੈਂਡਾ ਇਸ ਲੈਵਲ ਤੇ ਹੈ ਇੱਥੇ ਕਿ ਬਈ ਜੇ ਸਾਡਾ ਨੈਰੇਟਿਵ ਇਹਨਾਂ ਦੀ ਜ਼ਬਾਨ ਦੇ ਵਿੱਚ ਇਹਨਾਂ ਲੋਕਾਂ ਤੱਕ ਨਹੀਂ ਜਾਏਗਾ ਤੇ ਫਿਰ ਉਹੀ ਬਿਲੀਵ ਕੀਤਾ ਜਾਂਦਾ ਜੋ ਬਾਰ-ਬਾਰ ਜਿਸ ਨੂੰ ਬਲਾਸਟ ਕੀਤਾ ਜਾਂਦਾ, ਜਿਸ ਦੇ ਵਿੱਚ ਇਹ ਜਿਹੜੇ ਝੂਠ ਦੇ ਵਪਾਰੀ ਨੇ ਔਰ ਝੂਠੇ ਸਾਮ-ਦਾਮ ਦੰਡ ਭੇਦ ਜਿਨ੍ਹਾਂ ਨੇ ਘੜਿਆ ਉਹਨਾਂ ਦੇ ਨਾਲ ਫਿਰ ਟੱਕਰ ਸਾਡੀ ਔਖੀ ਹੋ ਜਾਏਗੀ। ਸੋ ਅਸੀਂ
ਵੀਰ ਹਰਿੰਦਰ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਭਾਈ ਸਾਨੂੰ ਜਿਹਨਾਂ ਦੇ ਕੋਲ ਵੀ ਰਿਸੋਰਸ ਨੇ ਫਾਈਨੈਂਸ਼ੀਅਲ ਹੈਲਪ ਵੀ ਕਰੋ। ਕੋਈ ਅਦਰਵਾਈਜ਼ ਵਲੰਟੀਅਰ ਕਰਦਾ ਆਪਣੀ ਸਰਵਿਸ, ਕਿਸੇ ਨਾ ਕਿਸੇ ਨੂੰ ਲੱਗਦਾ ਹੈ ਕਿ ਉਹਦੇ ਕੋਲ ਕੋਈ ਐਬਿਲਿਟੀ ਹੈ, ਉਹ ਕੋਈ ਰਿਸਰਚਰ ਦੇ ਤੌਰ ਤੇ ਚਾਹੁੰਦਾ ਹੈ ਮਦਦ ਕਰਨਾ ਕਿਸੇ ਹੋਰ ਲੈਵਲ ਦੇ ਉੱਤੇ ਐਜ਼ ਏ ਐਂਕਰ, ਕੋਈ ਜਿਹੜਾ ਹੈ ਉਹ ਵਲੰਟੈਰਲੀ ਆਪਣੀਆਂ ਸੇਵਾਵਾਂ ਦੇਣਾ ਚਾਹੁੰਦਾ ਹੈ। ਬਿਲਕੁਲ ਇੰਗਲਿਸ਼ ਤੇ ਰਹੀ ਜਿਵੇਂ ਸਾਡੀ ਕੋਸ਼ਿਸ਼ ਹੋਏਗੀ, ਕੁਝ ਕਾਰਨਾਂ ਕਰਕੇ ਅਸੀਂ ਥੋੜਾ ਡਿਲੇ ਕਰ ਰਹੇ ਹਾਂ, ਸੋ ਅਸੀਂ ਐਪਰੀਸ਼ੀਏਟ ਕਰਾਂਗੇ ਕਿਉਂਕਿ ਅਸੀਂ ਦੇਖਿਆ ਹੁਣ ਵੀ ਕਿ ਈਵਨ ਸਿੱਖਾਂ ਦਾ ਇੱਕ ਵੱਡਾ ਤਬਕਾ, ਦੇਖੋ ਇਹ ਇੱਕ ਹਿਊਮਨ ਨੇਚਰ ਹੈ। ਉਹ 3 ਠੱਗਾਂ ਦੀ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਕਿ ਕਿਸੇ ਬੰਦੇ ਨੇ ਲੇਲਾ ਖਰੀਦਿਆ ਔਰ ਲੈ ਕੇ ਜਾ ਰਿਹਾ ਸੀ ਔਰ 3 ਠੱਗ ਜਿਨ੍ਹਾਂ ਨੇ ਦੇਖਿਆ ਕਿ ਭਾਈ ਲੇਲਾ ਇਹਦੇ ਤੋਂ ਕਿਵੇਂ ਖੋਹਣਾ ਔਰ ਉਹ ਇੱਕ ਮੋੜ ਤੇ ਖਲੋ ਗਿਆ ਔਰ ਜਿਉਂ ਹੀ ਉਹਨੇ ਉਹ ਮੋੜ ਮੁੜਿਆ ਤਾਂ ਉਹਨੇ ਰੋਕ ਕੇ ਕਿਹਾ ਵੀ ਕੀ ਗੱਲ ਹੈ, ਤੂੰ ਕੁੱਤੇ ਨੂੰ ਚੁੱਕੀ ਜਾਂਦਾ ਤੇ ਉਹਨੇ ਕਿਹਾ ਜੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਇਹ ਤਾਂ ਲੇਲਾ ਹੈ, ਚੱਲ ਪਾਸੇ ਹੋ। ਫਿਰ ਤੁਰਿਆ ਰਿਹਾ, ਅਗਲੇ ਮੋੜ ਤੇ ਗਿਆ, ਅੱਗੇ ਇੱਕ ਹੋਰ ਠੱਗ ਜਿਹੜਾ ਹੈ ਆਪਣਾ ਖੜਾ ਹੈ ਭੇਸ ਬਦਲ ਕੇ ਤੇ ਉਹਨੂੰ ਕਹਿੰਦਾ ਵੀ ਕੀ ਗੱਲ ਹੈ, ਕੋਈ ਇਹ ਤਰ੍ਹਾਂ ਕੁੱਤਾ ਬਿਮਾਰ ਹੈ, ਉਹਨੂੰ ਕੋਈ ਇਸ ਲਈ ਉਹਨੂੰ ਚੁੱਕਿਆ, ਉਹਨੂੰ ਫੇਰ ਕਿਹਾ ਪਰ ਉਹਦੇ ਚ ਇੱਕ ਵਾਰੀ ਡੈਂਟ ਪੈ ਗਿਆ ਉਹਦੀ ਸੋਚ ਚ ਕਿ ਵੀ ਇਹ, ਤੇ ਜਦੋਂ ਤੀਸਰੇ ਨੇ ਕਿਹਾ ਤੇ ਉਹਨੂੰ ਲੱਗਾ ਵੀ ਮੇਰੀਆਂ ਨਜ਼ਰਾਂ 'ਚ ਇਹ ਤਾਂ ਕੋਈ ਛਲੇਡੇ ਵਾਲਾ ਕਰੈਕਟਰ ਹੈ, ਇਹ ਕੁਝ ਹੋਰ ਹੀ ਹੋ ਰਿਹਾ ਮੇਰੇ ਨਾਲ, ਕੋਈ ਨਾ ਕੋਈ ਇਹ ਕਿਸੇ ਨੇ ਕੁਝ ਕਰ ਦਿੱਤਾ ਹੈ, ਕੋਈ ਇਹ ਬਲਾ ਹੈ ਜਿਹੜੀ ਮੈਂ ਚੁੱਕ ਕੇ ਲਿਜਾ ਰਿਹਾ ਕਿ ਮੈਂ ਤਾਂ ਲੀਲਾ ਚੁੱਕਿਆ ਸੀ, ਇਹ ਕੁੱਤਾ ਬਣ ਗਿਆ। ਉਹਨੇ ਉਹ ਸੁੱਟਿਆ ਔਰ ਤੁਰ ਪਿਆ ਔਰ ਠੱਗ ਨੇ ਚੁੱਕ ਲਿਆ। ਸੋ ਹੁਣ ਇਹਦਾ ਜਿਹੜਾ ਇਸ ਦਾ ਮੋਰਲ ਹੈ ਸਟੋਰੀ ਦਾ ਉਹ ਇਹੀ ਹੈ ਕਿ ਜਦੋਂ ਕੋਈ ਗੱਲ ਬਾਰ-ਬਾਰ ਕਹੀ ਜਾਂਦੀ ਹੈ ਤਾਂ 3 ਵਾਰ ਕਹਿਣ ਤੇ ਹੀ ਜਿਹੜਾ ਉਹਦੇ ਹੱਥ ਜਿਹੜਾ ਉਹਨੇ ਖੁਦ ਖਰੀਦਿਆ ਔਰ ਨਜ਼ਰ ਆ ਰਿਹਾ ਲੈ ਲੈ ਉਹਨੂੰ ਕੁੱਤਾ ਲੱਗਣ ਲੱਗ ਗਿਆ। ਤੇ ਜਿਹੜਾ ਲੋਕਾਂ ਦਾ ਸਾਰਾ ਧਰਮਦਾਰ ਹੀ ਉਸ ਕਿਸਮ ਦੀ ਇਨਫੋਰਮੇਸ਼ਨ ਤੋਂ ਸਾਰਾ ਦਿਨ ਕਰਦੇ ਨੇ ਬੈਠ ਕੇ ਸੈੱਲ ਫੋਨਸ ਦੇ ਉੱਤੇ ਜਾਂ ਕੰਪਿਊਟਰਸ ਦੇ ਉੱਤੇ, ਉਹਨਾਂ ਦੇ ਸਾਹਮਣੇ ਜੇ ਹਰ ਸਟੋਰੀ ਆ ਰਹੀ ਹੈ ਵੀ ਸਟੋਰੀ ਇਹ ਜੀ ਆ ਗਿਆ, ਘਟਨਾਕ੍ਰਮ ਹੈ, ਫਲਾਣੇ ਨੇ ਕਹਿਤਾ ਜੀ ਬੇਹੁਰਮਤੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ, ਫਲਾਣੇ ਨੇ ਕਿਹਾ ਕਿ ਜੀ ਇਹ ਹੈ ਉਹਨੇ ਪੈਦਾ ਕੀਤਾ, ਫਲਾਣੀਆਂ ਕਿਸੇ ਬਾਰੇ ਵੀ। ਅਸੀਂ ਤਾਂ ਸੰਤ ਪਿੰਡਾਂ ਵਾਲਿਆਂ ਦਾ ਦੌਰ ਵੀ ਦੇਖਿਆ, ਕਿੰਨੀ ਪਾਕ ਸਾਫ਼ ਗੋ ਕਲੀਅਰ ਸ਼ਖਸੀਅਤ, ਪਰ ਕਿਵੇਂ ਉਹਨਾਂ ਨੂੰ ਵੀ ਇਸ ਕਿਸਮ ਦੇ ਪ੍ਰੋਪੇਗੈਂਡੇ ਦੇ ਥੱਲੇ ਹਕੂਮਤ ਤਾਂ ਕਰ ਰਹੀ ਸੀ, ਆਪਣੇ ਵੀ ਨਾਲ ਜਿਨ੍ਹਾਂ ਦੇ ਇੰਟਰਸਟ ਜਿਹੜੇ ਨੇ ਉਹ ਆਪਣੇ ਹਿੱਤ ਇਸ ਗੱਲ 'ਚ ਹੁੰਦੇ ਨੇ ਕਿ ਭਾਈ ਇਹ ਬੰਦਾ ਅੱਗੇ ਨਿਕਲ ਕੇ ਕੋਈ ਸਾਡੀ ਨਾ ਖੋਲ ਹੈ। ਕੋਈ ਅਕਾਲੀਆਂ ਨੂੰ ਤਾਂ ਸ਼੍ਰੋਮਣੀ ਕਮੇਟੀ ਦਾ ਹੀ ਫਿਕਰ ਰਹਿੰਦਾ ਜਾਂ ਆਪਣੇ ਅਹੁਦਿਆਂ ਦਾ ਰਹਿੰਦਾ। ਸੋ ਇਹੀ ਹਾਲਾਤ ਅੱਜ ਬਣੇ ਹੋਏ ਨੇ। ਜੇ ਕੋਈ ਸਚਾਰਤਾ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ, ਦੁਸ਼ਮਣ ਨਾਲ ਤਾਂ ਨਜਿੱਠਿਆ ਜਾ ਸਕਦਾ ਹੈ, ਦੁਸ਼ਮਣ ਤਾਂ ਦੁਸ਼ਮਣ ਹੈ, ਦੁਸ਼ਮਣ ਬਾਤ ਕਰੇ ਅਨਹੋਣੀ ਉਹਨਾਂ ਦੀ ਰਹਿਣੀ, ਪਰ ਸਭ ਤੋਂ ਪਹਿਲਾਂ ਦੁਸ਼ਮਣ ਦੀਆਂ ਹੀ ਦਲੀਲਾਂ ਨੂੰ ਆਪਣੇ ਲੈ ਕੇ ਜਿਵੇਂ ਦੌੜ ਰਹੇ ਨੇ ਉਵੇਂ ਇਹ ਲੱਗਦਾ। ਕੱਲ ਹੀ ਕਿਸੇ ਨਾਲ ਮੈਂ ਕਿਹਾ ਸੀ, ਮੈਂ ਕਿਹਾ ਜੀ ਇਵੇਂ ਲੱਗਦਾ ਵੀ ਚਲੋ ਅੱਗੇ ਜਿਹੜੇ ਗਲੀਆਂ ਦੇ ਕੁੱਤੇ ਤਾਂ ਭੌਂਕਦੇ ਹੀ ਨੇ, ਉਹਨਾਂ ਦੇ ਕਿਹੜੇ ਕਿਸੇ ਨੇ ਪਟਾ ਪਾਇਆ ਹੁੰਦਾ, ਉਹ ਤੇ ਸਟ੍ਰੇ ਡੌਗਸ ਨੇ, ਪਰ ਜਿੰਨੇ ਕੁੱਤੇ ਕਤੂਰੇ ਜਿੱਥੇ ਵੀ ਨੇ ਸਾਰਿਆਂ ਦੇ ਗਲੋਂ ਪਟਾ ਲਾ ਦਿੱਤਾ ਹੈ। ਸਭ ਜਿਹੜੇ ਨੇ ਲੱਗੇ ਹੋਏ ਨੇ ਬਾਉਂ ਕਰਨ, ਜਿਵੇਂ ਉਹ ਸਿੱਖ ਕੌਮ ਨੂੰ ਉਹਨਾਂ ਨੇ ਖਾ ਜਾਣਾ ਹੁੰਦਾ, ਤੁਸੀਂ ਹਰ ਪਾਸਿਓਂ ਦੇਖੋਗੇ। ਸੋ ਇਸ ਵੇਲੇ ਲੜਾਈ ਹੀ ਮੀਡੀਆ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਾਈਨਲ ਜਿਹੜੀ ਹੈ ਉਹ ਤਾਂ ਅਲਟੀਮੇਟਲੀ ਜੰਗ ਦੇ ਮੈਦਾਨ 'ਚ ਹੀ ਉਤਰਨ ਵਾਲੀ ਗੱਲ ਹੁੰਦੀ ਹੈ। ਲੇਕਿਨ ਇਸ ਪੀਰੀਅਡ ਦੇ ਵਿੱਚ ਜੇ ਲੋਕਾਂ ਦੇ ਵਿਊ ਪੁਆਇੰਟ ਨੂੰ, ਉਹਨਾਂ ਦੇ ਨਜ਼ਰੀਏ ਨੂੰ, ਉਹਨਾਂ ਦੇ ਪਰਸਪੈਕਟਿਵ ਨੂੰ ਬਦਲਣਾ, ਜਿਹੜੇ ਲੋਕ ਫੈਂਸ ਸਿਟਰ ਨੇ ਖਾਸ ਤੌਰ ਤੇ ਔਰ ਦੂਸਰੇ ਪ੍ਰਭਾਵ ਨੂੰ ਕਬੂਲਦੇ ਨੇ, ਤਾਂ ਫਿਰ ਸਾਨੂੰ ਆਪਣਾ ਮੀਡੀਆ ਜਿਹੜਾ ਪੂਰੀ ਤਰ੍ਹਾਂ ਸਟਰੋਂਗ ਕਰਨਾ ਹੋਏਗਾ। TV 84 ਉਹਦਾ ਇੱਕ ਹਿੱਸਾ ਹੈ, ਬਾਕੀ ਵੀ ਜਿਹੜੇ ਕੰਮ ਕਰਦੇ ਨੇ ਜਾਂ ਕਰਨ। ਪਰ ਜੇ ਹੁਣ ਗੱਲ ਕਰੀਏ ਕਿ ਭਾਈ ਨਿਊਯਾਰਕ ਕਾਰ ਰੈਲੀ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਕਾਮਯਾਬ, ਸੈਂਕੜਿਆਂ ਦੀ ਗਿਣਤੀ 'ਚ 300 ਤੋਂ 400 ਤੱਕ ਗੱਡੀਆਂ, ਸੜਕਾਂ ਸਾਰੇ ਪਾਸੇ ਬਲੌਕ ਸੀ, ਐਕਸਪੈਕਟ ਵੀ ਨਹੀਂ ਸੀ। ਈਵਨ ਪ੍ਰਬੰਧਕਾਂ ਦਾ ਜਿਹੜੀ ਹੈ ਉਹ ਐਕਸਪੈਕਟੇਸ਼ਨ ਉਸ ਤੋਂ ਵੀ ਕਿਤੇ ਜ਼ਿਆਦਾ। ਲੇਕਿਨ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਇਸੇ ਕਾਰ ਰੈਲੀ ਦਾ, ਹਾਲਾਂਕਿ ਸਾਡੀ TV 84 ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਉਸ ਨੂੰ ਰਿਕਾਰਡ, ਕਿਉਂਕਿ ਇੱਕ ਥਾਂ ਤੇ ਜੇ ਤੁਹਾਡਾ ਇਕੱਠ ਹੋਏ ਜਾਂ ਦੂਜਾ ਉਹਦੇ ਤਾਂ ਤੁਸੀਂ ਇੱਕ ਵਾਰ ਕੈਮਰੇ ਸੈੱਟ ਕਰ ਲਏ ਔਰ ਹੋ ਗਿਆ। ਹੁਣ ਜਦੋਂ ਤੁਸੀਂ 4-5 ਮੀਲ ਔਰ ਰੈੱਡ ਲਾਈਟਸ ਵੀ ਆ ਰਹੀਆਂ, ਗੱਡੀਆਂ ਅੱਗੇ ਰਹਿ ਗਈਆਂ, ਪਿੱਛੇ ਰਹਿ ਗਈਆਂ, ਅੱਗੇ ਨਗਾਰੇ ਦੀ ਚੋਟ ਦੇ ਨਾਲ ਸ਼ੁਰੂ ਹੋਇਆ, ਪਿੱਛੇ ਕਿੰਨੀ ਲੰਬੀ ਲਾਈਨ ਹੈ, ਅਜੇ
ਇੱਕ ਜਿਹੜਾ ਸਿਰਾ ਹੈ ਉਹ ਤੁਹਾਡੇ ਟਿਕਾਣੇ ਪਹੁੰਚ ਗਿਆ, ਦੂਸਰਾ ਜੇ ਤੁਰਿਆ ਹੀ ਨਹੀਂ, ਉਹ ਸਭ ਨੂੰ ਕਵਰ ਕਰਨਾ। ਸੋ ਮੈਂ ਬੇਟਾ ਇਸ਼ਪ੍ਰੀਤ ਸਿੰਘ ਉਹਦਾ ਥੈਂਕ ਯੂ ਦਾ ਕਰਦਾ ਕਿ ਉਸਨੇ ਪੂਰੀ ਮਿਹਨਤ ਦੇ ਨਾਲ ਉਹ ਸਾਰਿਆਂ ਨੂੰ ਕੈਮਰੇ ਦੇ ਵਿੱਚ ਕੈਪਚਰ ਕੀਤਾ, ਇਸ ਗੱਲ ਨੂੰ ਯਕੀਨੀ ਬਣਾਇਆ। ਫੌਰਨ ਉਹਦੀਆਂ ਸਮਾਲ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਜਾ ਰਹੀਆਂ ਸੀ ਉਹਨਾਂ ਨੂੰ ਕੀਤਾ, ਔਰ ਉਹ ਸਾਰੇ ਨੂੰ ਪ੍ਰੋਪਰਲੀ ਐਡਿਟ ਕਰਕੇ ਜਿਹੜਾ ਅੱਜ ਸਵੇਰੇ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਲੋਕਾਂ ਤੱਕ ਪਹੁੰਚਿਆ। ਬਹੁਤ ਸਾਰੇ ਉਹਦੇ ਤੇ ਮੈਸੇजेस ਵੀ ਨੇ। ਔਰ ਹੁਣ ਮੈਂ ਜਿਹੜੀ ਗੱਲ ਇਸ ਤੋਂ ਪਹਿਲਾਂ ਕਿ ਵੀ ਇਹ ਕਾਰ ਰੈਲੀ ਜਾਂਦਾ, ਕੱਲ ਸਵਾਏ TV 84 ਤੋਂ ਕੋਈ ਟੀਵੀ ਚੈਨਲ ਜਿਨ੍ਹਾਂ ਦੇ ਵਿੱਚ 6-7 ਤੋਂ ਪੰਜਾਬੀ ਪੈਕ ਵਾਲੇ, ਜਿਨ੍ਹਾਂ ਨੂੰ ਗੁਰਦੁਆਰਿਆਂ ਵਾਲੇ, ਜਿਨ੍ਹਾਂ ਨੂੰ ਧਨਾੜ ਸਿੱਖ ਬੜੀਆਂ ਐਡਾਂ ਦਿੰਦੇ ਨੇ, ਕੋਈ ਉੱਥੇ ਨਹੀਂ ਸੀ। ਦੇਖ ਲਓ, ਕਿਉਂਕਿ ਇਹ ਨੈਰੇਟਿਵ ਸੂਟ ਨਹੀਂ ਕਰਦਾ, ਕਿਉਂਕਿ ਉਹਨਾਂ ਸਾਰਿਆਂ ਨੇ ਜਾ ਕੇ ਹਾਜ਼ਰੀਆਂ ਲਵਾਉਣੀਆਂ ਨੇ, ਉੱਥੋਂ ਵੀ ਜਿਹੜੇ ਨੇ ਗੱਫੇ ਲੈਣੇ ਨੇ, ਔਰ ਅਦਰਵਾਈਜ਼ ਵੀ ਬਣ ਕੇ ਰਹਿਣਾ ਜੀ ਅਸੀਂ ਤਾਂ ਬੜੇ ਜਿਹੜੇ ਆ ਦੇਸ਼ ਭਗਤ ਹੈ। ਔਰ ਇਹ ਗੱਲ ਕੱਲ ਪ੍ਰਬੰਧਕਾਂ ਨੇ ਬਿਗਨਿੰਗ ਚ ਵੀ ਟੁਵਰਡਸ ਦਾ ਐਂਡ ਵੀ ਬਾਰ-ਬਾਰ ਕਹੀ। ਈਵਨ ਭਾਈ ਬਲਾਕਾ ਸਿੰਘ ਜਿਹੜੇ ਸੈਕਟਰੀ ਨੇ ਰਿਚਮੰਡ ਹਿੱਲ ਦੇ, ਉਹਨਾਂ ਨੇ ਕਿਹਾ ਜੀ ਦੂਜੇ ਆਉਂਦੇ ਨਹੀਂ, ਜੇ ਆਉਣ ਵੀ ਉਹ ਕਹਿੰਦੇ ਜਦੋਂ ਮੈਂ ਬੋਲਣ ਲੱਗਦਾ ਬੰਦ ਕਰ ਦਿੰਦੇ। ਉਹਨਾਂ ਦਾ ਮਤਲਬ ਸੀ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਮਾਈਕ ਆਫ ਹੋ ਜਾਂਦਾ ਨੇ। ਸੋ ਜੇ ਸਾਰਿਆਂ ਨੂੰ ਲੱਗਦਾ ਹੈ ਕਿ TV 84 ਦਾ ਇੱਕ ਇਹ ਰੋਲ ਹੈ, ਫਿਰ ਮੈਂ ਸਮਝਦਾ ਵੀ ਖੁੱਲ ਕੇ ਮਦਦ ਤੇ ਆਓ। ਗੁਰਦੁਆਰਾ ਕਮੇਟੀਆਂ ਔਰ ਇੰਡੀਵਿਜੂਅਲਸ, ਉਹਨਾਂ ਨੂੰ ਨਿਊਯਾਰਕ 'ਚ ਆਪਣਾ ਹੀ ਇੰਨਾ ਕੁ ਪੋਟੈਂਸ਼ੀਅਲ ਹੈ ਕਿ ਸਾਨੂੰ ਕਿਸੇ ਹੋਰ ਪਾਸੇ ਸ਼ਾਇਦ ਦੇਖਣ ਦੀ ਲੋੜ ਵੀ ਨਾ ਪਏ। ਲੇਕਿਨ ਬਹੁਤ ਵਾਰੇ ਹੁੰਦਾ ਵੀ ਅਸੀਂ ਕਹਿ ਕੁਛ ਰਹੇ ਹੁੰਦੇ ਆ, ਪਰ ਹਕੀਕਤਨ ਕਿਸ ਦੇ ਕਿੱਥੇ ਜਿਹੜੇ ਨੇ ਉਹ ਇੰਟਰਸਟ ਜੁੜੇ ਹੋਏ ਨੇ, ਔਰ ਕਿਉਂ ਬਹੁਤ ਵਾਰ ਉਹਨਾਂ ਐਂਟਾਈ ਪੰਥ ਫੋਰਸਿਸ ਨੂੰ ਜਿਹੜਾ ਅਸੀਂ ਲਿਆ ਕੇ ਖੜਾ ਕਰਦੇ ਹਾਂ। ਔਰ ਇਕੱਲੀ ਸਾਡੇ ਅਮਰੀਕਾ ਦੀ ਜਾਂ ਕੈਨੇਡਾ ਦੀ ਕਹਾਣੀ ਨਹੀਂ ਹੈ। ਮੈਂ ਬਹੁਤ ਵਾਰ ਹੁਣ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਐਕਟੀਵਿਟੀ ਚੱਲ ਰਹੀ ਹੈ ਕਾਫੀ ਪਿਛਲੇ ਪੀਰੀਅਡ ਤੋਂ, ਜਦੋਂ ਤੋਂ ਖਾਲਿਸਤਾਨ ਰੈਫਰੈਂਡਮ ਜਿਹੜਾ ਉਸ ਦੀ ਸ਼ੁਰੂਆਤ ਹੋਈ ਮੈਲਬੌਰਨ ਤੋਂ, ਹੁਣ ਬ੍ਰਿਸਬੇਨ 'ਚ ਹੈ। ਔਰ ਉੱਥੇ ਵੀ ਜੋ ਕਮੇਟੀਆਂ ਦਾ ਜਾਂ ਜਿਸ ਕਿਸਮ ਦਾ ਜਥੇਬੰਦੀਆਂ ਦਾ ਰਵੱਈਆ ਨਜ਼ਰ ਆਉਂਦਾ ਹੈ, ਉਹਦੇ 'ਚ ਫਿਰ ਕੋਈ ਹੈਰਾਨੀ ਨਹੀਂ ਹੁੰਦੀ ਕਿ ਵੀ ਜਿਹੜੀ ਘੁਸਪੈਠ ਹੈ ਐਮਬੈਸੀਆਂ ਦੀ, ਸਿਸਟਮ ਦੀ, ਉਹ ਕਿਸ ਲੈਵਲ ਤੇ ਹੈ। ਔਰ ਹਰ ਥਾਂ ਜਿੱਥੇ ਸੱਚੇ ਸੁੱਚੇ ਸਿੱਖ ਨੇ ਜਿਹੜੇ ਪੰਥ ਨਾਲ ਜੁੜੇ ਹੋਏ, ਉਹ ਫਿਰ ਤੜਫਦੇ ਨੇ। ਉਹਨਾਂ ਨੂੰ ਲੱਗਦਾ ਵੀ ਇਹ ਇੰਨੇ ਸੋਹਣੇ ਸਰੂਪ ਵਾਲੇ, ਪੱਗਾਂ ਬੰਨੀਆਂ ਨੇ, ਬੜੀਆਂ ਸਿੱਖੀ ਦੀਆਂ ਗੱਲਾਂ ਕਰਦੇ ਨੇ, ਇਹ ਵੀ ਕਾਣਾ, ਇਹ ਵੀ ਕਾਣਾ, ਇਹ ਵੀ ਕਾਣਾ। ਤੇ ਮੈਂ ਕਿਹਾ ਚਲੋ ਕਾਣਿਆਂ ਦੇ ਵਿੱਚ ਜੇ ਇੱਕ ਦੋ ਅੱਖਾਂ ਵਾਲਾ ਹੋਇਆ, ਕੀਮਤ ਤਾਂ ਉਹਦੀ ਹੁੰਦੀ ਹੈ ਵੀ ਗੁਰੂ ਨੂੰ ਕਹੋ ਵੀ ਗੁਰੂ ਸਾਡੀਆਂ ਅੱਖਾਂ ਸਲਾਮਤ ਰੱਖੇ। ਇਹਨਾਂ ਕਾਣਿਆਂ ਨੂੰ ਤਾਂ ਹੁਣ ਕੀ ਕਰ ਸਕਦੇ ਹਾਂ ਅਸੀਂ, ਜਿਨ੍ਹਾਂ ਨੇ ਕਾਣੇ ਹੀ ਹੋਣਾ। ਹੁਣ ਇਹ ਇੱਕ ਪਾਰਟ ਬਹੁਤ ਇੰਪੋਰਟੈਂਟ ਹੈ ਦੇਖਣ ਵਾਲਾ ਕਿ ਭਾਈ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣਾ ਪੂਰਾ ਜਿਹੜੇ ਤਾਮ ਝਾਮ ਦੇ ਨਾਲ ਉਹ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਲੋਕ ਬੈਠੇ ਹੋਏ ਨੇ। ਕੁਛ ਆਪਣੇ ਵੀ ਜਿਨ੍ਹਾਂ ਦੇ ਨਾਲ ਹਾਲਾਂ ਹੁਣ ਕੀ ਕਹਾਂ ਮੈਂ ਲਫ਼ਜ਼ ਕਿ ਆਪਣਿਆਂ 'ਚ ਵੀ ਇੱਕ ਕਲਾਸ ਦਾ ਉਹ ਜ਼ਰੂਰ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਵੈਸੇ ਜਿਨ੍ਹਾਂ ਪ੍ਰਥਾਏ ਕਿਹਾ ਤਾਂ ਇਹੀ ਸੀ ਕਿ ਪੜ੍ਹ ਅੱਖਰ ਇਹੋ ਬੁੱਝੀਐ, ਮੂਰਖੈ ਨਾਲ ਨਾ ਰੁੱਝੀਐ। ਉਹਨਾਂ ਨੇ ਆਪਣੇ ਤੌਰ ਦੀ ਕੋਈ ਨਾ ਕੋਈ ਡਿਬੇਟ, ਉਹਨਾਂ ਦਾ ਜਿੱਥੇ ਇੱਕ ਗਰਾਰੀ ਫਸੀ ਹੁੰਦੀ ਆ ਉਹਨਾਂ ਨੇ ਉੱਥੇ ਉਹੀ ਗੱਲ ਕਰੀ ਜਾਣੀ। ਉਹਨਾਂ ਨੂੰ ਮਰਿਆਦਾ ਤੋਂ ਬਿਨਾਂ ਜਾਂ ਕਿਸੇ ਹੋਰ ਉਹਦੇ ਪਿੱਛੇ ਪੈ ਜਾ, ਉਹਦੇ ਪਾ ਜਾ। ਅੱਜ ਕੱਲ੍ਹ ਫੋਟੋਸ਼ਾਪ ਵੀ ਹੁੰਦੀ ਹੈ, ਕੁਛ ਨਾ ਕੁਛ ਪਾ ਕੇ ਉਹ ਵੀ ਕੰਮ ਵਧਾ ਦਿੰਦੇ ਨੇ। ਕਿਉਂਕਿ ਤੁਸੀਂ ਕੋਈ ਖਬਰ ਦੇਖਦੇ ਹੋ ਤੁਹਾਨੂੰ 2-3 ਵਾਰ ਚੈੱਕ ਕਰਨਾ ਪੈਂਦਾ ਡਿਫਰੈਂਟ ਸੋਰਸ ਤੋਂ ਵੀ ਠੀਕ ਵੀ ਹੈ ਕਿ ਨਹੀਂ। ਕਿਉਂਕਿ ਇਸ ਕਿਸਮ ਦੀ ਈਵਨ ਅੱਗੇ ਤਾਂ ਹੁੰਦਾ ਸੀ ਕਿ ਵੀ ਚਲੋ ਕਿਸੇ ਨੇ ਲਫ਼ਜ਼ ਕੋ ਗਲਤ ਲਿਖਿਆ, ਹੁਣ ਤਾਂ ਬਣੀ ਬਣਾਈ ਝੂਠੀ ਫੋਟੋ ਤਿਆਰ ਹੋ ਕੇ ਆ ਜਾਂਦੀ ਹੈ, ਜਿਹਦੇ ਚੋਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਕਿ ਵੀ ਇਹਦੇ 'ਚ ਕੀ ਹੈ। ਸੋ ਇੱਕ ਪਾਸਾ ਉਹ ਹੈ, ਔਰ ਦੂਸਰਾ ਪਾਸਾ ਜ਼ਾਹਰਾ ਤੌਰ ਦੇ ਉੱਤੇ ਜੋ ਪੰਜਾਬ ਦਾ ਘਟਨਾਕ੍ਰਮ ਹੈ, ਇੱਕੋ ਵੇਲੇ ਕਿੰਨਾ ਕੁਝ ਚੱਲ ਰਿਹਾ ਹੈ। ਬੇਸ਼ੱਕ ਜਦੋਂ ਅਜੇ ਇੱਕ ਘਟਨਾ ਦੇ ਉੱਤੇ ਫੋਕਸ ਬਣਨਾ ਸ਼ੁਰੂ ਹੁੰਦਾ ਹੈ ਔਰ ਸਿੱਖ ਕੌਮ ਉਸ ਵੱਲ ਤੁਰ ਰਹੀ ਹੁੰਦੀ ਹੈ, ਤੇ ਇੱਕਦਮ ਕੁਛ ਨਾ ਕੁਛ ਦੂਸਰੀ ਥਾਂ ਵਪਰਾ ਦਿੱਤਾ ਜਾਂਦਾ ਹੈ। ਹੁਣ ਜੇ ਕੌਮੀ ਰਿਹਾਈ ਮੋਰਚਾ ਜਾਂ ਕੌਮੀ ਇਨਸਾਫ ਮੋਰਚਾ, ਜ਼ਾਹਰ ਹੈ ਉਹਦੇ 'ਚ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ, ਔਰ ਉਸ ਦੇ ਨਾਲ ਜੁੜਿਆ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ 300 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਛਪਵਾਈਆਂ ਗਈਆਂ, ਇਸ਼ੂ ਵੀ ਹੋਈਆਂ, ਕਿੱਥੇ ਗਏ ਉਹਦੇ ਪੈਸੇ। ਉਹ ਕਹਿੰਦੇ ਨੇ ਜੀ ਉਹ ਪੈਸਿਆਂ 'ਚ ਜਿਹੜੀ ਆ ਹੇਰਾ ਫੇਰੀ ਹੋਈ ਵੀ, ਦਿੱਤੀਆਂ ਗਈਆਂ, ਲੇਕਿਨ ਜਿਹੜਾ ਉਸ ਦੇ ਪੈਸੇ ਖਜ਼ਾਨੇ 'ਚ ਨਹੀਂ ਜਮ੍ਹਾਂ ਕਰਾਏ ਗਏ। ਪਰ ਉਸ ਦੇ ਉੱਤੇ ਕੋਈ ਕਲੀਅਰ ਅਪਰੋਚ ਨਹੀਂ ਹੈ ਕਿ ਭਾਈ ਤੁਸੀਂ ਦੱਸੋ ਕਿਹਨੂੰ ਦਿੱਤੀਆਂ, ਔਰ ਉਹਨਾਂ ਦੀ ਘੱਟੋ ਘੱਟ ਲਿਸਟ ਭਾਵੇਂ ਉਹਨਾਂ ਨੂੰ ਹੀ ਜਿਹਨਾਂ EMPLOYEES ਨੇ
ਉਹ ਬੰਗਲਿੰਗ ਕੀਤੀ, ਉਹ EMPLOYEES ਨੂੰ ਤੁਸੀਂ ਸਸਪੈਂਡ ਕਰ ਦਿੱਤਾ ਹੋਏਗਾ ਉਹਨਾਂ ਦੇ ਖਾਤੇ ਪਾ ਕੇ। ਪਰ ਜਦੋਂ ਇਸ ਲੈਵਲ ਦਾ ਕੋਈ ਸਕੈਂਡਲ ਹੁੰਦਾ ਹੈ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇਨਵੋਲਵਮੈਂਟ ਹੈ ਔਰ ਉਹਨਾਂ ਦੇ ਮਾਣ ਸਤਿਕਾਰ ਦੀ ਗੱਲ ਹੈ, ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਜਦੋਂ ਇਹ ਕਾਰ ਰੈਲੀ ਸ਼ੁਰੂ ਹੋਈ ਉਹਨਾਂ ਨੇ ਠੀਕ ਅਲਫਾਜ਼ ਕਹੇ। ਉਹਨਾਂ ਨੇ ਕਿਹਾ ਕਿ ਦੇਖੋ ਜਦੋਂ 3 ਖੇਤੀ ਕਾਨੂੰਨ ਬਣੇ ਸਾਡੇ ਲੋਕ ਨਿਕਲੇ ਬਾਹਰ, ਕਿਉਂਕਿ ਸਾਨੂੰ ਇਹ ਫਿਕਰ ਸੀ ਕਿ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹੀਆਂ ਜਾਣਗੀਆਂ। ਉਹਨਾਂ ਨੇ ਕਿਹਾ ਪਰ ਹੁਣ ਜਦੋਂ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਆ ਕੇ ਅਸੀਂ ਜ਼ਮੀਨਾਂ ਮੰਗਦੇ ਆਂ, ਦੁੱਧ ਪੁੱਤ ਮੰਗਦੇ ਆਂ, ਹੋਰ ਸੁੱਖ ਮੰਗਦੇ ਆਂ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਉਸ ਨਾਲ ਜੁੜੇ ਹੋਏ ਮਸਲੇ ਦੇ ਸਾਹਮਣੇ ਅਸੀਂ ਘਰੀ ਬੈਠੇ ਹੋਏ ਆਂ ਤੇ ਫਿਰ ਇਸ ਤੋਂ ਵੱਧ ਕੇ ਹੋਰ ਕੋਈ ਸ਼ਰਮਨਾਕ ਕਾਰਾ ਨਹੀਂ ਹੋ ਸਕਦਾ ਕਿ ਭਾਈ ਜ਼ਮੀਨਾਂ ਦਾ ਖੁਸਣਾ ਤਾਂ ਨਿੱਜੀ ਗੱਲ ਸੀ, ਉਹਦੇ ਲਈ ਤਾਂ ਅਸੀਂ ਨਿਕਲੇ ਜੀ। ਪਰ ਦੂਸਰੇ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਔਰ ਜ਼ਾਹਰ ਹੈ ਜਿਹੜੇ ਸਿੰਘ ਇਸ ਰਸਤੇ ਤੇ ਤੁਰੇ ਉਹਨਾਂ ਨੂੰ ਕੋਈ ਨਿੱਜੀ ਜ਼ਮੀਨਾਂ ਜਾਇਦਾਦਾਂ ਦਾ ਤਾਂ ਨਹੀਂ ਸੀ, ਉਹ ਕੌਮ ਦੀ ਅਜ਼ਮਤ ਦੇ ਲਈ, ਕੌਮ ਦੀ ਟੱਠੀ ਪੱਗ ਦੇ ਲਈ। ਔਰ ਬਿਲਕੁਲ ਜੇ ਤੁਸੀਂ ਉਸ ਬੇਅੰਤੇ ਬੁੱਚੜ ਦੀ ਗੱਲ ਦੇਖੋ ਔਰ ਜੇ ਉਸ ਦਾ ਨੂੰ ਸੌਦਾ ਨਾ ਲਾਇਆ ਜਾਂਦਾ ਤੇ ਉਹਨੇ 1992 ਤੋਂ 95 ਤੱਕ 2.5 ਸਾਲ ਦੇ ਪੀਰੀਅਡ 'ਚ ਆਲਮੋਸਟ 50,000 ਸਿੱਖ ਨੌਜਵਾਨ ਮਾਰ ਦਿੱਤੇ ਸੀ। ਅਜੇ ਉਹਦੇ 2.5 ਸਾਲ ਰਹਿੰਦੇ ਸੀ, 97 'ਚ ਜਾ ਕੇ ਫਿਰ ਚੋਣਾਂ ਦੁਬਾਰਾ ਹੋਣੀਆਂ ਸੀ ਔਰ 31 ਅਗਸਤ 1995 ਨੂੰ ਉਹ ਮਾਰਿਆ ਜਾਂਦਾ ਕਿ ਭਾਈ ਉਹਨੇ 50,000 ਹੋਰ ਮਾਰ ਦੇਣੇ ਸੀ। ਸੋ ਇਹ ਜਿਹੜੇ ਤੁਰੇ ਇਸ ਰਸਤੇ ਦੇ ਉੱਤੇ ਜਿਨ੍ਹਾਂ ਨੇ ਆਪਣਾ ਪਿੱਛਾ ਨਹੀਂ ਦੇਖਿਆ, ਆਪਣੇ ਮਾਪਿਓ ਨਹੀਂ ਦੇਖੇ, ਤੇ ਜੇ ਅੱਜ 30 ਸਾਲ 32 ਸਾਲ ਤੋਂ ਜੇਲ੍ਹਾਂ 'ਚ ਨੇ ਉਹ ਔਰ ਇਹ ਹੁੰਦਾ ਹੈ ਕਿ ਭਾਈ ਅਸੀਂ ਉਹਨਾਂ ਦੀ ਰਿਹਾਈ ਲਈ ਨਿਕਲਣਾ, ਫਿਰ ਸਾਨੂੰ ਐਫਰਟ ਕਰਨ ਦੀ ਲੋੜ ਹੈ। ਪਰ ਜਿਵੇਂ ਮੈਂ ਕਿਹਾ ਵੀ ਡਾਈਵਰਸ਼ਨ ਜਿਹੜੀ ਹੈ, ਜਿਹੜੇ ਟੈਕਟਿਕ ਹਕੂਮਤਾਂ ਇਸਤੇਮਾਲ ਕਰਦੀਆਂ ਹੁਣ ਐਨ ਜਦੋਂ ਕਿ ਇੱਕ ਫੋਕਸ ਇਸ ਕੌਮੀ ਇਨਸਾਫ ਮੋਰਚੇ ਦੇ ਉੱਤੇ ਹੋ ਰਿਹਾ ਸੀ, ਪੁਲਿਸ ਨੇ ਜੋ ਘਟਨਾਕ੍ਰਮ ਕੀਤਾ ਕਿ ਇੱਕ ਝੂਠਾ ਖੜਾ ਕਰਕੇ ਬੰਦਾ ਉਸ ਤੋਂ ਜਿਹੜਾ ਉਹ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ FIR ਲਈ ਫਿਰ ਬਿਨਾਂ ਪੜਤਾਲ ਕੀਤੇ ਜਿਹੜਾ ਉਹਨੂੰ ਚੁੱਕ ਲਿਆ ਇੱਕ ਨੂੰ ਔਰ ਦੂਜਿਆਂ ਦੇ ਖਿਲਾਫ ਕਾਰਵਾਈ ਹੋਣੀ ਸੀ ਔਰ ਉਹ ਸਾਰੇ ਦਾ ਰਿਐਕਸ਼ਨ ਤਾਂ ਹੋਣਾ ਹੀ ਸੀ। ਹੁਣ ਉਸ ਸਾਰੇ ਦੇ ਥੱਲੇ ਉਹਦੇ ਨਾਲ ਫਿਰ ਕੁਝ ਹੋਰ ਜੁੜ ਗਿਆ ਔਰ ਉਹਦੇ ਤੇ ਸਾਰਾ ਫੋਕਸ ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਦਾ ਕੌਮੀ ਜਿਹੜਾ ਇਹ ਇਨਸਾਫ ਲੈਣ ਦੇ ਲਈ ਸਾਡੀ ਲਾਈਨ ਹੈ ਇਸ ਨੂੰ ਬੈਕ ਬਰਨਰ ਤੇ ਰੱਖਤਾ ਔਰ ਫਿਰ ਕਿਉਂਕਿ ਜੋ ਅਜਨਾਲਾ 'ਚ ਘਟਨਾਕ੍ਰਮ ਵਾਪਰਿਆ ਉਹਨੂੰ ਨਾਲ ਇਧਰ ਜੋੜ ਦਿੱਤਾ ਗਿਆ ਜੀ। ਕੌਮੀ ਇਨਸਾਫ ਮੋਰਚੇ ਤੇ ਵੀ ਕੁਝ ਦਿਨ ਪਹਿਲਾਂ ਜਦੋਂ ਕਿ ਉਹ ਬੈਰੀਕੇਡ ਦੇ ਨੇੜੇ ਪਹੁੰਚੇ ਪੁਲਿਸ ਦਾ ਵਰਤਾਰਾ ਇਸ ਕਿਸਮ ਦਾ ਸੀ ਔਰ ਇਹ ਵੀ ਆਇਆ ਕਿ ਜੀ ਪੁਲਿਸ ਦੇ ਆਪਣੇ ਹੀ ਬੰਦੇ ਜਿਹੜੇ ਉਹਨਾਂ ਨੇ ਪਿੱਛੇ ਇੱਕ ਕੰਧ ਦੇ ਓਲੇ ਖੜੇ ਉਹਨਾਂ ਨੇ ਹੀ ਵੱਟੇ ਮਾਰੇ ਪੁਲਿਸ ਨੂੰ ਔਰ ਜ਼ਾਹਰਾ ਤੌਰ ਦੇ ਉੱਥੇ ਵੀ ਜਿਹੜੀ ਇਹ ਸਕਫਲ ਹੋਈ, ਜ਼ਖਮੀ ਹੋਏ ਪੁਲਿਸ ਵਾਲੇ ਵੀ, ਦੂਸਰੇ ਵੀ ਹੋਏ, ਉਹਨੂੰ ਵੀ ਨਾਲ ਜੋੜ ਦਿੱਤਾ ਗਿਆ ਔਰ ਇਸ ਸਾਰੇ ਨੂੰ ਬਣਾ ਦਿੱਤਾ ਗਿਆ ਜੀ ਅਰਾਜਕਤਾ ਕਿ ਕੋਈ ਉੱਥੇ ਕਾਨੂੰਨ ਦਾ ਰਾਜ ਨਹੀਂ ਹੈ, ਕੋਈ ਜਿਹੜਾ ਸਭ ਆਪ ਮੁਹਾਰਾਪਨ। ਸੋ ਇੱਕ ਪਾਸੇ ਇਹ ਪ੍ਰੈਸ਼ਰ ਬਿਲਡ ਕੇ ਜੀ ਹਕੂਮਤ ਜਿਹੜੀ ਆ ਫੇਲ ਹੋਈ, ਲਾ ਐਂਡ ਆਰਡਰ ਲਾਈਨ ਦੀ ਕੋਈ ਚੀਜ਼ ਨਹੀਂ ਹੈ, ਡਿਸਮਿਸ ਕਰੋ। ਦੂਸਰੇ ਪਾਸੇ ਆ ਦੇਖੋ ਜੀ ਇੱਕ ਹੋਰ ਪਿੰਡਾਂ ਵਾਲਾ ਆ ਗਿਆ, ਇੱਕ ਹੋਰ ਪੰਜਾਬ ਦੇ ਵਿੱਚ ਵਾਇਲੈਂਸ ਔਰ ਇਹ ਦੇਖੋ ਜੀ ਸਿੱਖਾਂ ਨੂੰ ਫਿਰ ਸਬਕ ਸਿਖਾਉਣ ਦੀ ਲੋੜ ਹੈ ਔਰ ਇਹੀ ਪ੍ਰੋਪੇਗੈਂਡਾ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਭਾਰਤ ਦੇ ਸਾਰੇ ਨੈਸ਼ਨਲ ਚੈਨਲ, ਛੋਟੇ ਚੈਨਲ ਔਰ ਉਹ ਸਾਰੀਆਂ ਅੱਧਾ ਜਿਹੜਾ 15-15 ਸੈਕਿੰਡ ਰੋਕ ਕੇ ਉਹ ਪਿਕਚਰ ਚੱਲ ਰਹੀਆਂ ਨੇ ਉਹ ਦੂਸਰਾ ਸਾਰਾ ਚੱਲ ਰਿਹਾ। ਹੁਣ ਇਹ ਹੈ ਜਦੋਂ ਏਜੰਸੀਆਂ ਦੇ ਹੁਣ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਜਦੋਂ ਅਮਿਤ ਸ਼ਾਹ ਨੇ ਕਿਹਾ ਕਿ ਜੀ ਉਹਨੂੰ ਆਪਣੀ ANI ਦੀ ਉਸ ਰਿਪੋਰਟ ਤੋਂ ਪੁੱਛਵਾ ਰਿਹਾ ਕਿ ਜੀ ਖਾਲਿਸਤਾਨ ਦੀ ਗੱਲ ਇੱਥੇ ਤੇ ਉੱਥੇ ਤੇ ਉਹ ਅੱਗੋਂ ਕਹਿ ਰਿਹਾ ਕਿ ਨਹੀਂ ਇਸਕੋ ਪਨਪਨੇ ਨਹੀਂ ਦੇਂਗੇ। ਹੁਣ ਤੁਸੀਂ ਬਹੁਤ ਵਾਰ ਇਹ ਜਿਹੜੇ ਨੇ ਬ੍ਰਾਹਮਣ ਬਾਣੀਆਂ ਕਲਿੱਕ ਇਹਨਾਂ ਦੀ ਤੁਸੀਂ ਲੈਂਗੁਏਜ, ਬਾਡੀ ਲੈਂਗੁਏਜ ਦੇਖੋ ਤੇ ਤੁਹਾਨੂੰ ਪਤਾ ਤਾਂ ਲੱਗ ਨਹੀਂ ਰਿਹਾ ਹੁੰਦਾ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ। ਬਿਲਕੁਲ ਕੂਲ ਕਾਮ ਉਸ ਕਿਸਮ ਦੇ, ਕਿਉਂਕਿ ਸਾਜ਼ਿਸ਼ੀ ਲੋਕ ਨੇ, ਸਾਜ਼ਿਸ਼ੀ ਲੋਕ। ਅਸੀਂ ਤਾਂ ਇਮੋਸ਼ਨਲ ਲੋਕ ਹਾਂ, ਅਸੀਂ ਤਾਂ ਕਿਸੇ ਸਿਚੁਏਸ਼ਨ ਤੇ ਰਿਐਕਟ ਕਰਦੇ ਹਾਂ। ਲੇਕਿਨ ਉਸ ਸਾਰੇ ਨੂੰ ਜੇ ਤੁਸੀਂ ਗਵਰਨਰ ਪ੍ਰੋਤ ਦਾ ਜਿਹੜੀ ਸਟੇਟਮੈਂਟ ਸੀ ਕੁਝ ਦਿਨ ਪਹਿਲਾਂ ਕਿ ਭਾਈ ਉਸਕੋ ਕੁਚਲ ਦਿਆ ਜਾਏਗਾ ਔਰ ਇਸ ਮਾਹੌਲ ਨੂੰ ਤੁਸੀਂ ਦੇਖੋਗੇ ਤਾਂ ਫਿਰ ਇਹ ਬਹੁਤ ਜ਼ਰੂਰੀ ਸੀ ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਇਹ ਕੌਮੀ ਇਨਸਾਫ ਮੋਰਚਾ ਜਿਹਨਾਂ ਮੁੱਦਿਆਂ ਨੂੰ ਲੈ ਕੇ ਜਿਸ ਦੇ ਵਿੱਚ 7 ਜਨਵਰੀ ਤੋਂ
ਪੂਰੀ ਸ਼ਮੂਲੀਅਤ ਵੱਧਦੀ ਚਲੀ ਗਈ ਹੈ, ਉਸ ਸਾਰੇ ਨੂੰ ਵੀ ਨੈਗੇਟ ਕਰਨ ਦੇ ਲਈ ਈਵਨ ਆਪਣੇ ਸਰਕਲਸ ਦੇ ਵਿੱਚ ਮੈਨੂੰ ਹੈਰਾਨੀ ਹੋਈ। ਇੱਕ ਦੋ ਚੰਗੇ ਜਿਹੜੇ ਲੋਕ ਇਨਸਾਈਡਰ ਨੇ ਮੈਨੂੰ ਕਹਿੰਦੇ ਕਿ ਜੇ ਡਾਕਟਰ ਸਾਹਿਬ ਇਵੇਂ ਲੱਗਦਾ ਹੈ ਵੀ ਇਹਦੇ 'ਚ ਵੀ ਕਾਮਰੇਡ ਵੜ ਗਏ। ਮੈਂ ਕਿਹਾ ਅੱਛਾ। ਕਹਿੰਦੇ ਵੀ ਇਹ ਵੀ ਲੱਗਦਾ ਵੀ ਫਲਾਣੇ ਨੇ ਲਗਵਾਇਆ ਮੋਰਚਾ, ਇਹਦੇ 'ਚ ਇਹ ਬੰਦਾ ਵੀ ਗਲਤ ਹੈ, ਉਹ ਬੰਦਾ ਵੀ ਗਲਤ ਹੈ, ਇੱਧਰ ਵੀ ਗਲਤ ਹੈ, ਉੱਧਰ ਵੀ ਗਲਤ ਹੈ। ਮੈਂ ਕਿਹਾ ਜੀ ਠੀਕ ਹੈ, ਹੁਣ ਇਹਦੇ 'ਚ ਕੀ ਕਰਨਾ ਚਾਹੀਦਾ? ਕਹਿੰਦੇ ਜੀ ਨਹੀਂ, ਕਰ ਤਾਂ ਸਾਨੂੰ ਹਮਾਇਤ ਤਾਂ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਫਿਰ ਇਸੇ ਗੱਲ ਤੇ ਹੀ ਅਸੀਂ ਰਹੀਏ ਕਿ ਭਾਈ ਅਸੀਂ ਹਮਾਇਤ ਕਰਨੀ ਹੈ। ਬਾਕੀ ਜਿਹੜੇ ਰਨ ਕਰ ਰਹੇ ਨੇ ਜੇ ਜਗਤਾਰ ਸਿੰਘ ਹਵਾਰਾ ਦੀ ਕਮਾਂਡ ਹੈ, ਉਹਨਾਂ ਨਾਲ ਸੰਬੰਧਿਤ ਬੰਦੇ ਨੇ, ਕੋਈ ਉਹਨਾਂ ਬਾਰੇ ਤੁਹਾਡੇ ਸ਼ੱਕ ਨਹੀਂ? ਕਹਿੰਦੇ ਉਹ ਤਾਂ ਠੀਕ ਹੈ। ਮੈਂ ਕਿਹਾ ਜੀ ਫਿਰ ਘੱਟੋ ਘੱਟ ਕਿਤੇ ਤਾਂ ਤੁਹਾਨੂੰ ਇਤਬਾਰ ਔਰ ਵਿਸ਼ਵਾਸ ਕਰਕੇ ਚੱਲਣਾ ਹੋਏਗਾ। ਹੁਣ ਇੱਕ ਪਾਸੇ ਇਹ ਵੀ ਡਾਵਾਡੋਲ ਕਰਨ ਦੀ ਗੱਲ ਹੁੰਦੀ ਹੈ ਜਦੋਂ ਕਿਸੇ ਲੈਵਲ ਤੇ ਤੁਹਾਨੂੰ ਉਹਨਾਂ ਨੇ ਸਟੈਪ ਡਾਊਨ ਕਰਵਾਉਣਾ ਹੋਏ, ਦੂਸਰੇ ਪਾਸੇ ਡਾਇਸਪੋਰਾ। ਔਰ ਮੈਂ ਆਪਣੀਆਂ ਕਿਉਂਕਿ ਇਸ ਜਿਹੜੀ ਕਾਰ ਰੈਲੀ ਜਿਹੜੀ ਸਿੱਖ ਯੂਥ ਨੇ ਔਰ ਇਸ ਦੇ ਵਿੱਚ ਸਾਰੇ ਹੀ ਗੁਰਦੁਆਰਾ ਕਮੇਟੀਆਂ ਆਲਮੋਸਟ ਜਿਹੜੇ 8 ਪ੍ਰੋਮੀਨੈਂਟ ਗੁਰਦੁਆਰੇ ਨੇ ਉਹਨਾਂ ਦੀ ਸ਼ੁਰੂਆਤ ਇੱਕ ਪਾਸੇ ਗੁਰਦੁਆਰਾ ਸਾਹਿਬ 222 ਜਿੱਥੋਂ ਇਸ ਰੈਲੀ ਦੀ ਸ਼ੁਰੂਆਤ ਹੋਈ ਔਰ ਉਹਨਾਂ ਦੇ ਨਾਲ ਫਲਸ਼ਿੰਗ ਗੁਰਦੁਆਰਾ ਸਾਹਿਬ, ਕਿਉਂਕਿ ਇਹਨਾਂ ਦੋਨਾਂ ਦੀ ਮੈਨੇਜਮੈਂਟ ਇੱਕੋ ਹੈ ਔਰ ਇਹਨਾਂ ਇੱਥੋਂ ਹੀ ਕਾਰ ਰੈਲੀ ਦੀ ਸ਼ੁਰੂਆਤ ਸੀ। ਜਿਉਂ-ਜਿਉਂ ਮੈਂ ਗੱਲਬਾਤ ਕਰ ਰਿਹਾ ਦਰਸ਼ਕ ਦੇਖ ਸਕਦੇ ਨੇ ਉਸ ਉਹਨਾਂ ਪਿਕਚਰਸ ਨੂੰ। ਔਰ ਇਸ ਨੂੰ ਬਹੁਤ ਚੰਗੇ ਢੰਗ ਨਾਲ ਉਹ ਇਸ ਦਾ ਇਹ ਸੀ ਕਿ ਵੀ ਗੱਲ ਇਹ ਨਹੀਂ ਹੈ ਵੀ ਗੱਡੀਆਂ 1000 ਨੇ ਜਾਂ ਬੰਦਾ ਨਾਲ ਕਿੰਨੇ ਨੇ, ਕਿ ਉਹਨੂੰ ਕਿੰਨੀਆਂ ਰਿਪਰੈਜ਼ੈਂਟੇਟਿਵ ਬਾਡੀਜ਼, ਜਦੋਂ ਕਿ ਕੱਲੀ ਇਹ ਨਿਊਯਾਰਕ ਦੇ ਖਿੱਤੇ ਤੱਕ ਮਹਿਦੂਦ ਸੀ, ਸੈਂਟਰਲ ਸਿਟੀ ਦੇ ਜਿਹਦੇ 'ਚ ਹੈ ਹੀ ਗੁਰਦੁਆਰੇ ਇੰਨੇ ਕੁ ਨੇ, ਹਾਲਾਂ ਵੱਡੀ ਸਿੱਖ ਪੋਪੂਲੇਸ਼ਨ ਇਸ ਏਰੀਏ 'ਚ ਵਸਦੀ ਹੈ, ਕਿ ਉਹਨਾਂ ਗੁਰਦੁਆਰਾ ਕਮੇਟੀਆਂ ਦਾ ਮੁਕੰਮਲ ਸਹਿਯੋਗ। ਔਰ ਜਿਉਂ ਹੀ ਕਾਰ ਰੈਲੀ ਨਗਾਰੇ ਦੀ ਚੋਟ ਦੇ ਉੱਤੇ ਅੰਦਰ ਪਹਿਲਾਂ ਅਖੰਡ ਪਾਠ ਸਾਹਿਬ ਰੱਖੇ ਹੋਏ ਸੀ ਗੁਰੂ ਗ੍ਰੰਥ ਸਾਹਿਬ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਇਨਸਾਫ ਮੋਰਚੇ ਦੀ ਹਮਾਇਤ 'ਚ ਉਹਦੇ ਭੋਗ ਪਏ ਔਰ ਸਾਨੂੰ ਵੀ ਮੌਕਾ ਬਣਿਆ ਕਿ ਅਸੀਂ ਭੋਗ ਦੇ ਵੇੜੇ ਵੀ ਆਏ, ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਐਡਰੈਸ ਵੀ ਕਰਨ ਦਾ ਮੌਕਾ ਮਿਲਿਆ। ਔਰ ਉਹ ਕਿਉਂਕਿ ਆਲਮੋਸਟ 3 ਜਾਂ 4 ਥਾਵਾਂ ਤੇ ਮੈਂ ਐਡਰੈਸ ਕੀਤਾ ਉੱਥੇ ਵੀ, ਔਰ ਫਿਰ ਗੁਰਦੁਆਰਾ ਬਾਬਾ ਮਾਝਾ ਸਿੰਘ ਵੀ, ਬਾਬਾ ਮੱਖਣ ਸ਼ਾਹ ਲੋਬਾਣਾ ਵੀ ਔਰ ਫਾਈਨਲ ਰਿਚਮੰਡ ਹਿੱਲ ਦੇ ਮੁਕਾਮ ਤੇ ਵੀ। ਲੇਕਿਨ ਜਿਹੜਾ ਇਸ ਦਾ ਉਹਨਾਂ ਨੇ ਪਲਾਨ ਇਸ ਢੰਗ ਨਾਲ ਹੀ ਕੀਤਾ ਸੀ ਕਿ ਐਨ ਰਾਊਟ ਕਿਹਨਾਂ ਗੁਰਦੁਆਰਾ ਸਾਹਿਬ 'ਚ ਠਹਿਰਾਵ ਹੋਣਾ ਔਰ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਸਿਰਫ 5-5 7-7 ਮਿੰਟ ਦਾ ਠਹਿਰਾਵ ਸੀ। ਮੇਨ ਲੀਡਿੰਗ ਨਗਾਰਾ ਔਰ ਜੇ ਉਹਨਾਂ ਦੇ ਪਿੱਛੇ ਜਿਹੜੀ ਵਹੀਕਲ ਜਿਹਦੇ ਤੇ ਬੰਦੀ ਸਿੰਘਾਂ ਦੀਆਂ ਪਿਕਚਰਸ ਵੱਡੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਸੀ, ਨਿਸ਼ਾਨ ਸਾਹਿਬ ਖਾਲਿਸਤਾਨ ਦੇ ਝੰਡੇ ਤਾਂ ਬਿਗਨਿੰਗ ਤੋਂ ਐਂਡ ਤੱਕ ਨਾਰੇ ਵੀ ਵੱਜ ਰਹੇ ਸੀ ਔਰ ਉਹ ਉਸਦਾ ਰੁਕਾਵ ਹੁੰਦਾ ਸੀ ਔਰ ਗੁਰਦੁਆਰਾ ਕਮੇਟੀ ਔਰ ਸੰਗਤਾਂ ਉਸ ਮੁਕਾਮ ਦੇ ਉੱਤੇ। ਔਰ ਮੈਂ ਕਿਹਾ ਕਿ ਭਾਈ ਇਹ ਸੇਵਾ ਕੌਣ ਸਿੱਖਾਂ ਤੋਂ ਲੈ ਸਕਦਾ? ਭਾਵੇਂ ਹਰ ਇੱਕ ਨੂੰ ਪਤਾ ਸੀ ਕਿ 5-7 ਮਿੰਟ ਦਾ ਹੋਣਾ, ਲੇਕਿਨ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਚਾਹ ਪਕੌੜੇ ਜਲੇਬੀਆਂ ਹਰ ਚੀਜ਼ ਲੈ ਕੇ ਤੁਰੇ ਜਾਂਦੀਆਂ ਗੱਡੀਆਂ 'ਚ ਵੀ ਚੁੱਕ ਕੇ ਉਹਨਾਂ ਨੂੰ ਦੇ ਰਹੇ ਸੀ ਕਿ ਨਹੀਂ ਤੁਸੀਂ ਲੈ ਜਾਓ, ਕੋਈ ਨਹੀਂ, ਅਸੀਂ ਸੇਵਾ ਕਰਨੀ ਹੈ। ਸੋ ਪਹਿਲਾਂ ਜਿਹੜਾ ਉੱਥੋਂ ਤੁਰਦਿਆਂ ਹੀ ਗੁਰਦੁਆਰਾ ਸਾਹਿਬ 222 ਤੋਂ ਪਹਿਲਾ ਮੁਕਾਮ ਗੁਰਦੁਆਰਾ ਸੰਤ ਸਾਗਰ ਸੀ। ਜਾ ਰਹੇ ਬਾਬਾ ਸੱਜਣ ਸਿੰਘ ਉਹਨਾਂ ਦੀ ਸਾਰੀ ਟੀਮ ਔਰ ਸੰਗਤ ਬਾਹਰ ਨਿਕਲ ਕੇ ਉਹਨਾਂ ਨੇ ਉਹ ਖੜੇ ਸੀ ਔਰ ਉਹਨਾਂ ਨੇ ਆਪਣੇ ਐਡਰੈਸ ਵੀ ਕੀਤਾ ਬਰੀਫ ਕਿ ਭਾਈ ਅਸੀਂ ਨਾਲ ਹੈ, ਜੋ ਸੇਵਾ ਸਾਨੂੰ ਲਾਈ ਜਾਏਗੀ ਅਸੀਂ ਉਸ ਦੇ ਲਈ ਹਾਜ਼ਰ ਹੈ। ਔਰ ਅਗਲਾ ਪੜਾਅ ਫਿਰ ਗੁਰਦੁਆਰਾ ਰਾਮਗੜੀਆ ਸਿੱਖ ਸੁਸਾਇਟੀ ਸੀ। ਹੁਣ ਬਹੁਤ ਵਾਰੇ ਹੁੰਦਾ ਕਿ ਉਹ ਬਾਬਾ ਮੱਖਣ ਸ਼ਾਹ ਗੁਰਦੁਆਰਾ ਹੋਏ ਜਾਂ ਮਾਝਾ ਸਿੰਘ ਜਾਂ ਰਾਮਗੜੀਆ, ਕਈਆਂ ਨੂੰ ਇਹ ਲੱਗਦਾ ਹੁੰਦਾ ਔਰ ਇਹ ਠੀਕ ਲੱਗਦਾ ਹੈ ਕਿ ਭਾਈ ਇਹ ਕਿਉਂ ਜ਼ਾਤ ਪਾਤੀ ਜਾਂ ਦੂਸਰੇ ਨਾਵਾਂ ਦੇ ਉੱਤੇ ਜਾਂ ਇੰਡੀਵਿਜੂਅਲਸ ਹੁੰਦੇ ਨੇ। ਪਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਤਾਂ ਅਸੀਂ ਰੋਕ ਨਹੀਂ ਸਕਦੇ, ਉਹਦੇ ਇੱਕ ਡਿਫਰੈਂਟ ਰੀਜ਼ਨਸ ਨੇ। ਲੇਕਿਨ ਜਦੋਂ ਇਸ ਕਿਸਮ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਜਾਂ ਇਸ ਕਿਸਮ ਦੇ ਨਾਵਾਂ ਦੀਆਂ ਸੁਸਾਇਟੀਆਂ ਜਿਹੜੀਆਂ ਨੇ ਉਹ ਕੌਮੀ ਕੌਜ਼ ਲਈ ਇਕੱਠੀਆਂ ਹੁੰਦੀਆਂ, ਫਿਰ ਇਹ ਲੱਗਦਾ ਵੀ ਕੋਈ ਗੱਲ ਨਹੀਂ, ਹਾਲ ਦੀ ਘੜੀ ਏਜੰਡਾ ਫੋਕਸਡ ਕੰਮ ਰੱਖੀਏ ਕਿ ਭਾਈ ਉਹ ਖੁਰੋ। ਔਰ ਉਹਨਾਂ ਨੇ ਵੀ ਜਿਸ ਖੁਸ਼ ਖਲਕ ਅੰਦਾਜ਼ ਦੇ ਵਿੱਚ ਜਿਹੜਾ ਵੈਲਕਮ ਕੀਤਾ ਇਹ ਸਾਰੀ ਰੈਲੀ ਨੂੰ ਔਰ ਰੋਕ ਕੇ ਵੀ ਰੱਖਿਆ ਔਰ ਸੇਵਾ ਵੀ ਕੀਤੀ। ਔਰ ਉਸ ਤੋਂ ਅਗਲਾ ਪੜਾਅ ਜਿਹੜਾ ਗੁਰਦੁਆਰਾ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਇਹ ਤੁਹਾਡੇ ਨੇੜੇ ਦਾ ਵੀ ਗੁਰਦੁਆਰਾ ਸਾਹਿਬ ਜਿੱਥੇ ਤੁਸੀਂ ਜਾਣਦੇ ਹੋ,
ਔਰ ਉੱਥੇ ਵੀ ਉਹਨਾਂ ਨੇ ਤਾਂ ਰਾਦਰ ਬਾਕੀਆਂ ਨਾਲੋਂ ਜ਼ਿਆਦਾ ਟਾਈਮ ਰੋਕਿਆ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਿਰੋਂ ਪਾਓ ਵੀ ਦੇਣੇ ਨੇ। ਔਰ ਉਹਨਾਂ 'ਚ ਜਿੱਥੇ ਇੱਕ ਜਾਂ ਦੋ ਸਪੀਚਸ ਸੀ ਉਹਨਾਂ ਨੇ ਇਨਸਿਸਟ ਕੀਤਾ ਵੀ ਨਹੀਂ, ਮੈਨੂੰ ਕਿਹਾ ਵੀ ਤੁਸੀਂ ਵੀ ਬੋਲਣਾ। ਹਾਲਾਂਕਿ ਆਰਗੇਨਾਈਜ਼ਰ ਅਪਸੈਟ ਹੋ ਰਹੇ ਸੀ, ਪਰ ਇਹ ਮੈਂ ਸਮਝਦਾ ਵੀ ਉਹਨਾਂ ਦਾ ਪਿਆਰ ਸੀ ਕਿ ਉਹਨਾਂ ਨੇ ਇਸ ਸਾਰੇ ਨੂੰ ਜਿਵੇਂ ਸੰਗਤ ਨੂੰ ਉਹਨਾਂ ਨੇ ਵੈਲਕਮ ਕੀਤਾ। ਉੱਥੋਂ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਔਰ ਫਿਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ, ਉਹਨਾਂ ਨੇ ਬਹੁਤ ਵੱਡੀ ਸਟੇਜ ਲਾਈ ਹੋਈ ਸੀ। ਉਹਨਾਂ ਦੇ ਉੱਤੇ ਸਾਰੀ ਮੈਨੇਜਮੈਂਟ, ਮਾਸਟਰ ਮਹਿੰਦਰ ਸਿੰਘ, ਹੁਣ ਜਿਹੜੇ ਪ੍ਰਧਾਨ ਨੇ ਭਾਈ ਦਲੇਰ ਸਿੰਘ, ਭਾਈ ਗੁਰਮੇਸ਼ ਸਿੰਘ, ਸਾਰੇ। ਔਰ ਕੁਦਰਤੀ ਇੱਕ ਕਾਰਨ ਰਿਹਾ ਕਿ ਭਾਈ ਪਾਰਕਿੰਗ ਦੀ ਬਹੁਤ ਪ੍ਰੋਬਲਮ ਸੀ, ਕੁਝ ਥਾਵਾਂ ਦੇ ਸ਼ਾਰਟ ਖਾਸ ਤੌਰ ਤੇ ਕਵਰੇਜ ਜਿਹੜੀ ਹੈ ਉਹ ਭਾਵੇਂ ਮਿਸ ਵੀ ਹੋਈ ਹੋਏ, ਲੇਕਿਨ ਮੁੱਖ ਤੌਰ ਦੇ ਉੱਤੇ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ ਉਹਨਾਂ ਨੇ ਮੁਕੰਮਲ ਹਮਾਇਤ ਔਰ ਹਰ ਕਿਸਮ ਦੇ ਫਿਊਚਰ 'ਚ ਵੀ, ਔਰ ਆਲਰੇਡੀ ਉਹਨਾਂ ਵੱਲੋਂ ਜਿਹੜਾ ਹੈ ਮਦਦ ਉੱਥੇ ਪਹੁੰਚਾਈ ਗਈ ਹੈ। ਆਲਰੇਡੀ ਉਹਨਾਂ ਨੇ ਜਿਹੜੇ ਪ੍ਰਬੰਧਕ ਉੱਥੇ ਜਾ ਕੇ ਵੀ ਆਏ ਨੇ, ਜਿਹੜੀਆਂ ਚੀਜ਼ਾਂ ਵਿੰਟਰ ਚੱਲ ਰਹੀ ਸੀ, ਕੰਬਲ ਔਰ ਦੂਸਰਾ ਔਰ ਲੰਗਰ ਦੇ ਲਈ ਉਹ ਮਦਦ ਵੀ ਉਹਨਾਂ ਨੇ ਪਹੁੰਚਾਈ। ਫਾਈਨਲ ਜਿਹੜਾ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿਹਨੂੰ ਮੈਂ ਆਪਣੇ ਐਡਰੈਸ 'ਚ ਕਿਹਾ ਸੀ ਕਿ ਵੀ ਇਹ ਮਦਰ ਆਫ ਆਲ ਸਿੱਖ ਆਰਗੇਨਾਈਜੇਸ਼ਨਸ ਐਂਡ ਗੁਰਦੁਆਰਾਜ਼ ਹੈ, ਜਿੱਥੇ ਖਾਲਿਸਤਾਨ ਦੀ ਗੱਲ ਖੁੱਲ ਕੇ ਹੁੰਦੀ ਹੈ। ਹਾਲਾਂ ਸਾਰੇ ਰਾਹ ਖਾਲਿਸਤਾਨ ਗੂੰਜਦਾ ਰਿਹਾ ਔਰ ਇੱਥੇ ਜਿਹੜਾ ਉਹ ਕਾਫੀ ਜ਼ਿਆਦਾ, ਕਿਉਂਕਿ ਇਹ ਫਾਈਨਲ ਪੜਾਅ ਸੀ, ਇੱਥੇ ਆਲਮੋਸਟ 1 ਘੰਟੇ ਦੇ ਕਰੀਬ ਜਿਹੜਾ ਹੈ ਉਹ ਦੀਵਾਨ ਤਾਂ ਨਹੀਂ, ਓਪਨ ਦੇ ਵਿੱਚ ਸੀ ਕਿਉਂਕਿ ਮਹਾਰਾਜ ਦੇ ਸਰੂਪ ਤਾਂ ਨਹੀਂ ਸੀ, ਬਾਹਰ ਹੀ ਸਟੇਜ ਸੀ ਔਰ ਐਡਰੈਸਿਸ ਹੋਏ। ਹਰ ਇੱਕ ਨੇ ਜਿਹੜਾ ਮੁਕੰਮਲ ਸਮਰਥਨ ਦਿੱਤਾ, ਕਿਉਂਕਿ ਜਿੱਥੇ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਹੈ ਔਰ ਪਾਤਸ਼ਾਹੀ ਦਾਵਾ, ਕਿਉਂਕਿ ਇਹ ਵੀ ਇਸ ਕਾਰ ਰੈਲੀ ਦਾ ਥੀਮ ਜਿਹੜਾ ਪਾਤਸ਼ਾਹੀ ਦਾਅਵੇ ਦਾ। ਔਰ 11 ਵਜੇ ਤੋਂ ਹਾਲਾਂਕਿ ਐਕਸਪੈਕਟਡ ਸੀ ਕਿ 2 ਵਜੇ ਰਿਚਮੰਡ ਹਿੱਲ ਆ ਕੇ ਇਹਦੀ ਸਮਾਪਤੀ ਹੋਏਗੀ, ਪਰ ਆਲਮੋਸਟ 4 ਵੱਜ ਗਏ, ਕਿਉਂਕਿ ਰਾਹ ਦੇ ਵਿੱਚ ਹੀ ਸੰਗਤ ਪ੍ਰੇਮ ਦੇ ਵਿੱਚ ਇਵੇਂ ਰੁਕਦੀ ਚਲੀ ਗਈ। ਔਰ ਇਹ ਵੀ ਹੋਇਆ ਕਿ ਗੁਰਦੁਆਰਾ ਬਾਬਾ ਮਾਝਾ ਸਿੰਘ ਤੋਂ ਇੰਨੀਆਂ ਕੁ ਕਾਰਾਂ ਸੀ ਕਿ ਬਈ ਉਹ ਪਿਛੜ ਵੀ ਗਈਆਂ, ਕੋਈ ਇੱਧਰ ਕੋਈ ਉੱਧਰ, ਪਰ ਸਾਰੇ ਆਪੋ ਆਪਣੇ ਰਾਹ ਰਾਹੀਂ ਉੱਥੇ ਪਹੁੰਚੇ। ਸੋ ਇਹ ਇੱਕ ਬਹੁਤ ਠੰਡ ਵੀ ਸੀ ਜਦੋਂ ਸਵੇਰੇ ਸ਼ੁਰੂ ਹੋਈ, 20s ਦੇ ਵਿੱਚ ਸੀ ਟੈਂਪਰੇਚਰ, ਲੇਕਿਨ ਜਿਹੜਾ ਉਤਸ਼ਾਹ ਸੀ ਔਰ ਜਿਸ ਕਿਸਮ ਦਾ ਜੋਸ਼ੋ ਖਰੋਸ਼, ਖਾਲਿਸਤਾਨ ਜ਼ਿੰਦਾਬਾਦ, ਆਕਾਸ਼ ਗੁੰਜਾਊ ਨਾਰੇ, ਕਨਕਲੂਜਨ ਵੀ ਇਹਦੇ 'ਚ ਸੀ। ਔਰ ਇਹ ਠੀਕ ਹੈ, ਜਿਵੇਂ ਮੈਂ ਆਪਣੇ ਐਡਰੈਸ 'ਚ ਕਿਹਾ ਵੀ ਰਿਚਮੰਡ ਹਿੱਲ ਕੇ ਵੀ ਇਹ ਸਾਡੇ ਪੜਾਅ ਨੇ। ਅਸੀਂ ਪਿਛਲੇ 2012 ਤੋਂ 2012 'ਚ 2 ਵਾਰ ਬਲੈਕ ਵਾਰੰਟ ਜਾਰੀ ਕੀਤੇ ਭਾਰਤੀ ਹਕੂਮਤ ਨੇ, ਭਾਈ ਬਲਵੰਤ ਸਿੰਘ ਰਾਜੋਆਣਾ ਦੇ। ਸਿੱਖ ਕੌਮ ਨੇ ਯਕਜਹਿਤੀ ਦੇ ਨਾਲ ਸਾਰਾ ਪੰਜਾਬ ਕੇਸਰੀ ਔਰ ਨੀਲੇ ਰੰਗ 'ਚ ਰੰਗਿਆ ਗਿਆ, ਉਹ ਬਲੈਕ ਵਾਰੰਟ ਵਾਪਸ ਲੈਣ ਤੇ ਮਜਬੂਰ ਕੀਤਾ ਹਕੂਮਤ ਨੂੰ। ਫਿਰ ਅਸੀਂ ਦੇਖਦੇ ਹਾਂ ਕਿ 2015 'ਚ ਸਰਬੱਤ ਖਾਲਸਾ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਉਹਦਾ ਇੱਕ ਰਿਜ਼ੋਲਵ ਨਜ਼ਰ ਆਇਆ ਪੰਜਾਬ ਦੇ ਵਿੱਚ ਕਿ ਕਿਵੇਂ 5-6 ਲੱਖ ਸਿੱਖ ਆਪ ਮੁਹਾਰੇ ਚੱਬੇ ਦੀ ਧਰਤੀ ਤੇ ਪਹੁੰਚੇ। ਔਰ ਜਿਹੜੇ ਕਹਿੰਦੇ ਸੀ ਜੀ ਖਾੜਕੂਆਂ ਨੂੰ ਕੋਈ ਪੁੱਛਦਾ ਨਹੀਂ ਹੈ ਇੱਥੇ, ਉਹਨਾਂ ਨੇ ਹੀ, ਉਸ ਸਰਬੱਤ ਖਾਲਸਾ ਨੇ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਉਹ ਜਥੇਦਾਰ ਨਿਯਤ ਕੀਤਾ, ਵਰਲਡ ਸਿੱਖ ਪਾਰਲੀਮੈਂਟ ਕੀਤੀ, ਆਗਾਜ਼ ਕੀਤਾ। ਔਰ ਫਿਰ ਅਸੀਂ 13 ਮਹੀਨੇ ਚੱਲੇ ਕਿਸਾਨ ਲਹਿਰ ਦੀ ਗੱਲ ਕਰੀਏ, ਕਿਸਾਨ ਮੂਵਮੈਂਟ, ਕਿ ਸਿੱਖੀ ਦੀ ਤਾਕਤ ਨੇ ਇਹ ਸਾਬਤ ਕੀਤਾ ਕਿ ਜਿਹੜਾ ਮੋਦੀ ਕਹਿੰਦੇ ਸੀ ਕਿ ਇਹਨੂੰ ਕੋਈ ਝੁਕਾ ਨਹੀਂ ਸਕਦਾ, ਉਹਨਾਂ ਦੀ ਪਾਰਲੀਮੈਂਟ ਵੱਲੋਂ ਪਾਸ ਕਾਨੂੰਨ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੇ ਸਾਈਨ ਕਰਕੇ ਆਲਰੇਡੀ ਨੋਟੀਫਿਕੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਸੀ ਸਟੇਟਾਂ ਨੇ, ਉਹ ਵਾਪਸ ਲੈਣ ਤੇ ਮਜਬੂਰ ਕਰਨਾ। ਸੋ ਇਹ ਅਸੀਂ ਇਹਨਾਂ 10-12 ਵਰਿਆਂ 'ਚ ਵੀ ਕਰਕੇ ਦਿਖਾਇਆ। ਔਰ ਹੁਣ ਵੀ ਇਹੀ ਨਹੀਂ ਕਿ ਵੀ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ ਮੈਂ ਸਿਆਸੀ ਕੈਦੀ ਕਹਿੰਦਾ, ਉਹ ਰਿਲੀਜ਼ ਹੋਣਗੇ। ਔਰ ਇਹ ਦਬਾਅ ਹੈ ਚਾਰੇ ਪਾਸਿਓਂ। ਹੁਣ ਜਿਹੜੀ 500 ਦੇ ਕਰੀਬ ਸਫ਼ਿਆਂ ਦੀ ਚਾਰਜਸ਼ੀਟ ਫਾਈਲ ਕੀਤੀ ਕੋਟਕਪੂਰਾ ਕੇਸ, ਹੁਣ ਬਾਦਲ ਪਿਓ ਪੁੱਤਰ ਦਾ ਨਾਂ ਹੈ ਉਹਦੇ 'ਚ, ਅਜੇ ਉਹਦੀ ਵੇਰਵੇ ਤਾਂ ਨਹੀਂ ਆਏ ਹੈ। ਹੁਣ ਇਹ ਦਬਾਅ ਹੈ ਕਿਉਂਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਹੈ, ਤੇ ਇਹਨਾਂ ਨੂੰ ਵੀ ਲੱਗਦਾ ਹੈ ਕੇਜਰੀਵਾਲ ਸਰਕਾਰ ਨੂੰ ਕਿ ਕੁਛ ਤਾਂ ਅਸੀਂ ਸ਼ੋਅ ਕਰੀਏ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟ ਸਾਡਾ ਗੋਲ ਔਰ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਉਹ ਖਾਲਿਸਤਾਨ ਦੀ ਕਾਇਮ ਹੀ ਹੈ। ਔਰ ਜਦੋਂ ਸ਼ੁਰੂਆਤ ਹੋਈ ਉਦੋਂ ਵੀ 222 ਗੁਰਦੁਆਰਾ ਸਾਹਿਬ ਤੋਂ ਮੈਂ ਖਾਲਿਸਤਾਨ ਜ਼ਿੰਦਾਬਾਦ ਨਾਲ ਸ਼ੁਰੂ ਕੀਤਾ, ਔਰ ਇੱਥੇ ਵੀ ਜਦੋਂ ਮੈਂ ਫਾਈਨਲੀ ਆਪਣਾ ਕਨਕਲੂਜਨ ਦੇ ਵਿੱਚ ਸਪੀਚ ਦਿੱਤੀ ਤੇ 5 ਨਾਅਰੇ ਬੁਲੰਦ ਖਾਲਿਸਤਾਨ ਦੇ। ਸੋ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਭਾਈ ਅਲਟੀਮੇਟ ਸਾਡੀ ਮੰਜ਼ਿਲ ਔਰ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ
ਖਾਲਿਸਤਾਨ ਦੀ ਕਾਇਮੀ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਅਨ ਸੂਬੇ ਵਿੱਚ ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਨੇ ਮਿਲ ਕੇ ਸਾਂਝੇ ਤੌਰ ਤੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਨੂੰ ਸੈਲੀਬ੍ਰੇਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਜੇ ਅਸੀਂ ਇੱਕ ਸੈਗਮੈਂਟ ਆਸਟ੍ਰੇਲੀਆ ਦੇ ਨਾਂ ਕਰੀਏ ਤੇ ਲੱਗਦਾ ਨਹੀਂ ਵੀ ਪ੍ਰੋਗਰਾਮ ਮੁਕੰਮਲ ਹੋਇਆ। ਔਰ ਐਕਟੀਵਿਟੀ ਵੀ ਆਸਟ੍ਰੇਲੀਆ ਦੇ ਵਿੱਚ ਬਰਾਬਰ ਜਾਰੀ ਹੈ। ਔਰ ਜਿਹੜਾ ਵਰਥ ਨਿਊਜ਼ ਹੈ ਉਹ ਨਿਊਜ਼ ਕ੍ਰੀਏਟਰ ਨੇ। ਅਲਟੀਮੇਟਲੀ ਕੈਮਰੇ ਤਾਂ ਤੁਹਾਡੇ ਉਧਰ ਹੀ ਘੁੰਮਦੇ ਨੇ ਜਾਂ ਤੁਹਾਡੀ ਆਵਾਜ਼ ਉਸ ਪਾਸਿਓਂ ਹੀ ਆਉਂਦੀ ਹੈ ਜਿੱਥੇ ਕੋਈ ਨਿਊਜ਼ ਕ੍ਰੀਏਟ ਹੋ ਰਹੀ ਹੁੰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਜਥੇਬੰਦੀਆਂ ਨੇ, ਖਾਸ ਤੌਰ ਤੇ ਸਿੱਖਸ ਫॉर ਜਸਟਿਸ ਨੇ ਜਿਹੜਾ ਪਹਿਲਾ ਪੜਾਅ ਫਤਹ ਕੀਤਾ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦਾ। ਹੁਣ ਜਿਹੜਾ ਫੋਕਸ ਹੈ ਬੇਸ਼ੱਕ ਦੂਰ ਬ੍ਰਿਸਬੇਨ ਵਿੱਚ ਹੈ, ਜਿਹਦੇ 'ਚ ਉਹਨਾਂ ਨੇ ਆਉਣ ਵਾਲੇ ਸ਼ਾਇਦ 4 ਮਾਰਚ ਨੂੰ ਕਾਰ ਰੈਲੀ ਵੀ ਜਿਹੜੀ ਹੈ ਉਹਨਾਂ ਨੇ ਅਨਾਉਂਸ ਕੀਤੀ ਹੈ ਔਰ ਰੈਫਰੈਂਡਮ ਵੀ ਹੋਣ ਜਾ ਰਿਹਾ ਹੈ। ਸੋ ਉਹਦੇ ਨਾਲ ਰਿਲੇਟਡ ਜਿਹੜੀਆਂ ਉੱਥੋਂ ਦੀਆਂ ਜਥੇਬੰਦੀਆਂ ਹਿੰਦੂਆਂ ਦੀਆਂ, ਹਿੰਦੂ ਤੋਂ ਵੀ ਜਥੇਬੰਦੀਆਂ, ਵਿਸ਼ਵ ਹਿੰਦੂ ਪਰਿਸ਼ਦ ਜਾਂ ਮੈਲਬਰਨ ਦੇ ਪੈਟਰਨ ਤੇ ਹੀ ਉਹ ਉੱਥੇ ਵੀ ਉਸ ਕਿਸਮ ਦੀ ਆਪਣੀ ਸ਼ਰਾਰਤ ਕਰ ਰਹੇ ਨੇ ਔਰ ਕੁਛ ਨਾ ਕੁਛ ਜਿਹੜਾ ਹੈ ਉਹ ਇਸ ਕਿਸਮ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਈਵਨ ਜੇ ਉੱਥੇ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ 'ਚ ਜਿਹੜੇ ਵਲੰਟੀਅਰ ਨੇ ਸਿੱਖਸ ਫॉर ਜਸਟਿਸ ਦੇ, ਉਹ ਬੱਚਿਆਂ ਨੂੰ ਜਿਹੜਾ ਹੈ ਉਹ ਦੇ ਰਹੇ ਨੇ ਲਿਖ ਕੇ ਜਾਂ ਉਹਨਾਂ ਦੀਆਂ ਟੀ-ਸ਼ਰਟਸ ਨੇ ਤੇ ਇਹ ਟਵੀਟ ਕਰ ਰਹੇ ਨੇ, ਵਾਚ ਹਾਊ ਸਮਾਲ ਚਿਲਡਰਨ ਆਰ ਬੀਇੰਗ ਬ੍ਰੇਨ ਵਾਸ਼ਡ ਇਨ ਏ ਸਿੱਖ ਗੁਰਦੁਆਰਾ ਫॉर ਖਾਲਿਸਤਾਨ ਰੈਫਰੈਂਡਮ ਟੂ ਬੀ ਹੈਲਡ ਇਨ ਬ੍ਰਿਸਬੇਨ ਆਸਟ੍ਰੇਲੀਆ this March 19 and how a Gurdwara Sahib Brisbane is being used to separate Punjab from India। ਹੁਣ ਹਾਲਾਂਕਿ ਅਗੇਂਸਟ ਦਾ ਲਾਅ ਹੈ, ਤੁਸੀਂ ਬੱਚਿਆਂ ਦੀ ਮਾਈਨਰਸ ਦੀ ਇੱਥੇ ਈਵਨ ਕੋਈ ਵਰਸਟ ਟ੍ਰੈਜੇਡੀ ਵੀ ਹੋਈ ਹੋਏ ਉਹਦਾ ਨਾਂ ਔਰ ਪਿਕਚਰ ਉਹ ਵਿਦਹੋਲਡ ਕਰਦੇ ਨੇ ਕਿ ਵੀ ਨਹੀਂ। ਔਰ ਇਹ ਇਸ ਅੰਦਾਜ਼ ਦੇ ਵਿੱਚ ਬਦਨਾਮ ਕਰਨ ਤੇ ਲੱਗੇ ਹੋਏ ਨੇ ਔਰ ਉਹ ਕਹਿਣਾ ਇਹ ਚਾਹੁੰਦੇ ਨੇ ਕਿ ਭਾਈ ਦੇਖੋ ਇਹ ਜਿਹੜਾ ਉੱਥੇ ਗੁਰਦੁਆਰਾ ਵੀ ਜਿਹੜਾ ਉਹ ਭਾਰਤ ਨੂੰ ਕਮਜ਼ੋਰ ਕਰਨ ਲਈ, ਪੰਜਾਬ ਨੂੰ ਅੱਡ ਕਰਨ ਦਾ
ਔਰ ਬੱਚੇ ਜਿਹੜੇ ਨੇ ਉਹ ਬ੍ਰੇਨ ਵਾਸ਼ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਇਹਨਾਂ ਨੇ ਹੁਣ ਇੱਕ ਹੋਰ ਆਪਣਾ ਰਹਿ ਗਈ ਹੈ, ਜਿਵੇਂ ਆਸਟ੍ਰੇਲੀਆ ਟੁਡੇ ਸੀ, ਇਹ ਪੰਜਾਬ ਹਿੰਦੂਜ਼ ਲਾਈਵਸ ਮੈਟਰ। ਹੁਣ ਇਹ ਹਿੰਦੂ ਇੰਡੀਅਨ ਨਹੀਂ ਰਹੇ, ਹੁਣ ਇਹਨਾਂ ਨੇ ਇਹ ਦੇਖਿਆ ਕਿ ਵੀ ਉਹ ਸੌਦਾ ਵਿਕਦਾ ਨਹੀਂ। ਹੁਣ ਇਹਨਾਂ ਨੇ ਇੱਕ ਫਰੰਟ ਪੰਜਾਬ ਹਿੰਦੂਜ਼ ਲਾਈਵਸ ਮੈਟਰ, ਇਸ ਦੇ ਥੱਲੇ ਚੋਰ ਉਹ ਹਰ ਆਈਡੀਆ ਵੀ ਚੋਰੀ ਕਰਨ ਵਾਲੇ, ਇਥੋਂ ਬਲੈਕ ਲਾਈਵਸ ਮੈਟਰ ਸੀ, ਇਹਨਾਂ ਨੂੰ ਉੱਥੇ ਨਜ਼ਰ ਨਹੀਂ ਆਉਂਦਾ ਵੀ ਦਲਿਤ ਲਾਈਵਸ ਮੈਟਰ ਔਰ ਮੁਸਲਿਮ ਲਾਈਵਸ ਮੈਟਰ ਔਰ ਸਿੱਖ ਲਾਈਵਸ ਮੈਟਰ। ਇੱਥੇ ਕਿਉਂਕਿ ਇਹਨਾਂ ਦਾ ਜਿਹੜਾ ਫਰਾਡ ਹੈ ਉਹ ਜਿਵੇਂ ਸੀਐਟਲ ਸਿਟੀ ਕੌਂਸਲ ਨੇ ਰੈਜ਼ੋਲੂਸ਼ਨ ਕਿਤੇ ਐਕਸਪੋਜ਼ ਹੋਏ ਨੇ ਤੇ ਉਸ ਦਾ ਇਹ ਆੜ ਲੈ ਰਹੇ ਨੇ। ਫਿਰ ਉਹਦੇ ਚ ਪੰਜਾਬੀ ਹਿੰਦੂਜ਼ ਲਾਈਵਸ ਮੈਟਰਸ, ਉਸ ਦੇ ਥੱਲੇ ਲਿਖਿਆ ਹੋਇਆ ਵੀ ਸੈਡ ਦੈਟ ਦ ਰਾਈਜ਼ ਆਫ ਖਾਲਿਸਤਾਨੀ ਐਕਟੀਵਿਟੀਜ਼ ਇਨ ਕੈਨੇਡਾ ਇਜ਼ ਸਟ੍ਰੇਂਜ। Someone is funding Khalistanis in Canada to separate Punjab from Hindustan. That is Ontario Sikhs and Gurdwara Council is funding. Who is in Ontario, Canada, Arya Canada, किन्ने ही उन्होंने हैशटैग ला के और ये उन्होंने इस किस्म का प्रचार शुरू किया है। फिर गवर्नमेंट ऑफ आस्ट्रेलिया अनेबल टू स्टॉप, ये भी पंजाबी हिंदूज लाइव्स मैटर तो गवर्नमेंट ऑफ आस्ट्रेलिया अनेबल टू स्टॉप the Khalistan referendum to be held on March 19 to separate our Punjab from Hindustan in Australia, Brisbane. Otherwise, why such Khalistani rally were allowed in this ਉਹਦੇ ਕੈਨਬਰਾ ਔਰ ਦੂਸਰੇ ਵੀ ਹੈਸ਼ਟੈਗ ਨਾਲ ਇਸਤੇਮਾਲ ਕੀਤੇ ਹੋਏ ਨੇ। ਫਿਰ ਜਿਹੜਾ ਕਿਉਂਕਿ ਲਿਊਟਨ ਇਸਲਾਮਿਕ ਸੈਂਟਰ ਯੂਕੇ ਚ ਇਹਨਾਂ ਨੇ ਮੰਗ ਕੀਤੀ ਸੀ ਕਿ RSS ਜਿਹੜੀ ਬਿਲਕੁਲ ਇੱਕ ਫੰਡਾਮੈਂਟਲਿਸਟ ਔਰ ਟੈਰਰਿਸਟ ਨਾਜ਼ੀ ਲਾਈਕ ਆਰਗੇਨਾਈਜੇਸ਼ਨ ਹੈ, ਇਸ ਦੇ ਉੱਤੇ ਪਾਬੰਦੀ ਲਾਈ ਜਾਏ ਤੇ ਉਸ ਨੂੰ ਕਾਊਂਟਰ ਕਰਦੇ ਆ ਵਰਲਡ ਹਿੰਦੂ ਕੌਂਸਲ। ਲਿਊਟਨ ਇਸਲਾਮਿਕ ਸੈਂਟਰ ਹੈਜ਼ ਬੀਨ ਹਾਰਬਰਿੰਗ ਇਸਲਾਮਿਕ ਟੈਰਰਿਜ਼ਮ ਇਨ UK ਫॉर ओवर 2 decades ਨਾਓ। ਔਰ ਫਿਰ ਉਹਦੇ ਚ ਉਹਨਾਂ ਨੇ ਸਟਾਕਹੋਮ ਬੋmbਿੰਗ ਇਹ ਉਹ ਕਰਕੇ। ਸੋ ਮਤਲਬ ਇਹ ਹੈ ਵੀ ਜਿੱਥੇ ਇਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਕੋਈ ਸਾਂਝ ਦੀ ਗੱਲ ਕਿਸੇ ਪਾਸੇ ਹੈ, ਔਰ ਕਿਉਂਕਿ ਇਹ ਠੀਕ ਹੈ ਕਿ ਵੀ ਲੀਡ ਸਿੱਖ ਲੈ ਰਹੇ ਨੇ, ਆਸਟ੍ਰੇਲੀਆ ਹੋਏ ਗਲੋਬਲੀ ਹੋਏ ਕਿ ਭਾਈ ਅਸੀਂ ਇਹਨਾਂ ਨੂੰ RSS ਨੂੰ ਹਿੰਦੂ ਤਵੀਆਂ ਨੂੰ ਕਰਨਾ, ਲੇਕਿਨ ਵਿਦਨ ਹਿੰਦੂਆਂ ਦੇ ਵੀ ਜਿਵੇਂ ਵਿਦਨ ਅਮਰੀਕਾ ਹਿੰਦੂਜ਼ ਫॉर ਹਿਊਮਨ ਰਾਈਟਸ ਇੱਕ ਗਰੁੱਪ ਹੈ ਜਿਹੜਾ ਲਿਬਰਲ ਹਿੰਦੂਜ਼ ਦਾ, ਜਿਨ੍ਹਾਂ ਨੂੰ ਇਹ ਲੱਗਦਾ ਵੀ ਇਹ ਤਾਂ ਇੰਡੀਆ ਦਾ ਬੇੜਾ ਗਰਕ ਕਰ ਰਹੇ ਨੇ, ਉਹ ਵੀ ਇਹਨਾਂ ਦੇ ਖਿਲਾਫ ਲੈਂਦੇ ਨੇ ਸਟੈਂਡ। ਇਸੇ ਤਰ੍ਹਾਂ ਕੁਝ ਲੈਫਟਿਸਟ ਨੇ ਜਿਹੜੇ ਪ੍ਰੋਗਰੈਸਿਵ ਆਪਣੇ ਆਪ ਨੂੰ ਕਹਿੰਦੇ ਨੇ, ਉਹ ਵੀ ਲੈਂਦੇ ਨੇ, ਹਾਲਾਂਕਿ ਉਹ ਸਾਡੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਨਾ ਚਾਹੁੰਦੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਖਾਸ ਤੌਰ ਤੇ ਇਹਨਾਂ ਦਾ ਇੱਕ ਪਾਸੇ ਇਹ ਇਸ ਕਿਸਮ ਦਾ ਦੀ ਕਾਵਾਂ ਰੌਲੀ ਵੀ ਪਾਈ ਹੋਈ ਹੈ, ਡਰਦੇ ਵੀ ਨੇ, ਔਰ ਉਹਨਾਂ ਦੇ ਡਰ ਦਾ ਇੱਕ ਟਵੀਟ ਜਿਹੜਾ ਡਾਕਟਰ ਅਮਿਤ ਸਰਵਾਲ ਵਾਲੇ ਟਵੀਟ ਰਾਹੀਂ ਉਹਨੇ ਰੀਟਵੀਟ ਕੀਤਾ ਹੋਇਆ ਅਪਿਲ ਗੁਰੰਗ ਦਾ ਹੈ। ਹੁਣ ਇਹ ਗੁਰੰਗ ਵੈਸੇ ਤਾਂ ਨੇਪਾਲੀ ਗੋਰਖੇ ਨੇ, ਜਾਂ ਤਾਂ ਇਹਨੇ ਜਿਹੜਾ ਸੈਟੇਰ ਕੀਤਾ, ਵਿਅੰਗ ਕੀਤਾ, ਪਰ ਇਹ ਹਿੰਦੂ ਮੈਂਟੈਲਿਟੀ ਦਾ ਕਿ ਭਾਈ ਆਪ ਹੀ ਇਹ ਗੱਪ ਛੱਡਦੇ ਨੇ, ਫਿਰ ਉਸ ਤੋਂ ਆਪ ਵੀ ਘਬਰਾਉਂਦੇ ਨੇ। ਉਸ ਨੂੰ ਅਪਿਲ ਗੁਰੰਗ ਨੇ ਜਿਹੜਾ ਉਹ ਸਮ ਅਪ ਕੀਤਾ ਚੰਗੀ ਤਰ੍ਹਾਂ। ਉਹ ਕਹਿੰਦਾ ਜੀ ਰੈਨ ਫਰਮ ਕਰਾਚੀ, ਹੁਣ ਇਹ 47 ਤੋਂ ਪਹਿਲਾਂ ਇਹਨਾਂ ਹਿੰਦੂਆਂ ਦਾ ਕਿ ਵੀ ਜਿਹੜੇ ਕਰਾਚੀ ਤੋਂ ਰੈਨ ਫਰਮ ਕਰਾਚੀ, ਰੈਨ ਫਰਮ ਲਾਹੌਰ ਕਿ ਉਧਰੋਂ ਦੌੜੇ, ਰੈਨ ਫਰਮ ਕਸ਼ਮੀਰ ਵੀ ਉੱਥੋਂ ਕਸ਼ਮੀਰੀ ਪੰਡਤਾਂ ਦਾ ਜੋ ਦੂਜਾ, ਨਾਓ ਰਨਿੰਗ ਫਰਮ ਪੰਜਾਬ ਐਂਡ ਬੰਗਲਾਦੇਸ਼, ਉੱਥੋਂ ਵੀ ਜਿਹੜੇ ਦੌੜ ਰਹੇ ਨੇ, will have to run from Brampton and Seattle and Melbourne soon। ਇੱਥੇ ਵੀ ਆਪ ਹੀ ਡਿੱਕੇ ਜਾਂਦੇ ਨੇ ਜੋ ਆ ਗਏ ਖਾਲਿਸਤਾਨੀ ਡਰ, ਹਿਟ ਕ੍ਰਾਈਮ, ਫਲਾਣਾ ਟਿਮਕਾ, ਹਿੰਦੂ ਫੋਬੀਆ। ਹਾਲਾਂਕਿ ਅਸੀਂ ਡਾਟਾ ਜਿਹੜਾ FBI ਨੇ ਰਿਲੀਜ਼ ਕੀਤਾ ਕਿ 1% ਸਿਰਫ ਹਿੰਦੂ ਫੋਬੀਆ ਹੈ। 2021 ਚ ਅਮਰੀਕਾ 'ਚ 32% ਸਿੱਖਾਂ ਦੇ ਖਿਲਾਫ ਹਿਟ ਕ੍ਰਾਈਮ ਨੇ ਜਿਹੜੇ ਯਹੂਦੀਆਂ ਤੋਂ ਬਾਅਦ ਨੇ। ਪਰ ਇਹਨਾਂ ਦਾ ਰੌਲਾ, ਉਹਨੇ ਕਿਹਾ now will have to run from Brampton, Seattle, Melbourne soon। Running has become the fate of Hindus। At the end there will be nowhere left to run। ਕਿੱਥੇ ਕਿੱਥੇ ਇੱਥੋਂ ਦੌੜੇ ਉੱਥੋਂ ਦੌੜੇ। ਮਤਲਬ ਇਹ ਹੈ ਵੀ ਜਿੱਥੇ ਤੁਸੀਂ ਗਏ ਉਹਦੇ ਵਫਾਦਾਰ ਨਹੀਂ ਹੋਏ, ਉਹਨਾਂ ਲੋਕਾਂ ਦੇ ਨਾਲ ਹੀ ਤੁਸੀਂ ਬੇਵਫਾਈ ਕੀਤੀ, ਉਹਨਾਂ ਦਾ ਹੀ ਜਿਹੜਾ ਉਹ ਝੁੱਗਾ ਚੌਪਟ ਕੀਤਾ, ਔਰ ਫਿਰ ਆਪਣੀਆਂ ਕਰਤੂਤਾਂ ਕਰਕੇ ਤੁਹਾਨੂੰ ਦੌੜਨਾ ਪਿਆ। ਹੁਣ ਜੇ ਤੁਸੀਂ ਕੈਨੇਡਾ 'ਚ ਆਏ ਹੋ, ਰਹਿ ਰਹੇ ਹੋ, ਕੈਨੇਡਾ 'ਚ ਰੈਫਰੈਂਡਮ ਦਾ ਹੱਕ ਉਹਨਾਂ ਨੇ ਆਪਣੇ ਕਿਊਬੈਕ ਦੇ ਲੋਕਾਂ ਨੂੰ ਦਿੱਤਾ ਹੋਇਆ, ਤੁਹਾਡੀ ਕਿਹੜੀ ਦਾੜ ਦੁਖਦੀ ਹੈ ਵੀ ਤੁਸੀਂ ਜਿਹੜਾ ਚੀਕਾਂ ਮਾਰਦੇ ਹੋ। ਤੇ ਜੇ ਹੁਣ ਇੱਥੋਂ ਖੁਦ ਹੀ ਡਰੀ ਜਾਓਗੇ ਕਿ ਆ ਗਏ ਸਿੱਖ, ਆ ਗਏ ਸਿੱਖ, ਇਹੀ ਗੱਲ ਉੱਥੇ ਕਰ ਰਹੇ ਨੇ, ਇਹੀ ਉਹਨਾਂ ਨੇ ਬ੍ਰਿਸਬੇਨ 'ਚ ਸ਼ੁਰੂ ਕੀਤੀ ਹੋਈ ਹੈ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਇਹ ਆਪਣੇ ਆਪ ਨੂੰ ਆਪਣੀ ਹਿੰਦੂਤਵਾ ਆਈਡੀਓਲੋਜੀ ਦੀ ਬਦੌਲਤ
ਸਾਰੇ ਪਾਸੇ ਜਿਹੜਾ ਆਪਣੀ ਹਕੀਕਤ ਨੂੰ ਦਿਖਾ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਇੱਕ ਪਾਸੇ ਜਿੱਥੇ ਰੈਫਰੈਂਡਮ ਦੀ ਐਕਟੀਵਿਟੀ ਹੈ, ਉਹੀ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਜਿਹੜੀਆਂ ਭਾਰਤ ਸਰਕਾਰ ਦੀ ਝੋਲੀ 'ਚ ਜਾ ਕੇ ਡਿੱਗੀਆਂ ਹੋਈਆਂ ਨੇ, ਉਹਨਾਂ ਦੇ ਨਾਲ ਵੀ ਨਜਿੱਠ ਰਹੇ ਨੇ, ਆਪਣਿਆਂ ਨੂੰ ਵੀ ਐਜੂਕੇਟ ਕਰ ਰਹੇ ਨੇ ਉੱਥੇ। ਕਿਉਂਕਿ ਅਸੀਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਮੌਕੇ ਦੇ ਉੱਤੇ ਜਿਵੇਂ ਅਸੀਂ ਦੱਸਿਆ ਸੀ ਕਿ ਭਾਈ ਇੱਥੇ ਅਮਰੀਕਾ 'ਚ ਐਕਟੀਵਿਟੀ ਹੈ, ਕੈਨੇਡਾ 'ਚ ਹੈ, ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਹੋਈ, ਲਾਹੌਰ 'ਚ ਵੀ ਹੋਈ, ਨਨਕਾਣਾ ਸਾਹਿਬ 'ਚ ਵੀ ਇਸ ਦਿਨ ਨੂੰ ਮਨਾਇਆ ਗਿਆ। ਉੱਥੇ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਨੂੰ ਪਰਥ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਿੱਖ ਔਰ ਮੁਸਲਮਾਨ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈ ਇਸਲਾਮਿਕ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ, ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਕੀਤਾ ਔਰ ਬੜੀ ਚੰਗੀ ਥਾਂ ਤੇ ਐਡਿਥ ਕੋਵਨ ਯੂਨੀਵਰਸਿਟੀ ਮਾਊਂਟ ਲੌਲੀ ਦੇ ਥਾਂ ਦੇ ਉੱਤੇ ਪਰਥ ਦੇ ਵਿੱਚ। ਔਰ ਇਹ ਆਲਮੋਸਟ 4 ਤੋਂ 8 ਵਜੇ ਤੱਕ 4 ਘੰਟੇ ਪ੍ਰੋਗਰਾਮ ਚੱਲਿਆ। ਇਹਨੂੰ ਕਿਉਂਕਿ 24th ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਸੀ, ਜਿਵੇਂ ਮੈਂ ਦੱਸਿਆ ਸੀ ਕਿ ਵੀ UN ਜਨਰਲ ਅਸੈਂਬਲੀ ਨੇ 1999 ਦੇ ਵਿੱਚ ਮਤਾ ਕੀਤਾ ਸੀ, ਪਰ ਪਹਿਲੀ ਵਾਰ ਆਫੀਸ਼ੀਅਲੀ 2000 ਦੇ ਵਿੱਚ ਇਹਨੂੰ ਦੁਨੀਆ ਦੇ ਵਿੱਚ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਗਿਆ ਸੀ। ਔਰ ਸਾਡੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ, ਸਾਡੇ ਵੀਰ ਉਹਨਾਂ ਨੇ ਉੱਥੋਂ ਬੜੀ ਡੀਟੇਲ ਦੇ ਵਿੱਚ ਸਾਰੀ ਕਵਰੇਜ ਭੇਜੀ ਹੈ। ਔਰ ਇਹਦੇ 'ਚ ਜਿਹੜੀ ਡਿਸਕਸ਼ਨ ਦਾ ਸੈਂਟਰ ਇਹੀ ਸੀ ਇਸ ਮੁੱਦੇ ਦੇ ਉੱਤੇ ਕਿ ਭਾਈ ਮਦਰ ਲੈਂਗੁਏਜ ਕਿੰਨੀ ਇੰਪੋਰਟੈਂਟ ਹੈ। ਔਰ ਇਹ ਜਿਹੜੇ ਅੱਜ ਇਹ ਟ੍ਰੈਂਡ ਨੇ ਕਿ ਭਾਈ ਕਿਵੇਂ ਲੈਂਗੁਏਜ ਆਪਣੇ ਆਪ 'ਚ ਇੱਕ ਲੈਂਗੁਏਜ ਨਹੀਂ ਹੁੰਦੀ, ਉਹ ਤੁਹਾਡੇ ਕਲਚਰ, ਤੁਹਾਡੇ ਫੇਥ ਔਰ ਤੁਹਾਡੀ ਤਹਿਜ਼ੀਬ, ਉਸ ਦੀ ਜਿਹੜੀ ਹੈ ਸਾਖੀ ਵੀ ਹੁੰਦੀ ਹੈ, ਉਸ ਨੂੰ ਰਿਫਲੈਕਟ ਵੀ ਕਰਦੀ ਹੈ, ਉਸ ਦਾ ਮਿਰਰ ਵੀ ਹੁੰਦੀ ਹੈ। ਔਰ ਇਹ ਖਾਸ ਤੌਰ ਦੇ ਉੱਤੇ ਜਿਵੇਂ ਜਿਹੜੇ ਅੱਡ ਡਾਕਟਰਸ, ਖਾਸ ਤੌਰ ਤੇ ਉਹਨਾਂ ਨੇ ਡਾਕਟਰ ਸਿਕੰਦਰ ਸਿੰਘ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਜਿਹੜੇ ਨੇ ਉਹਦੇ 'ਚ ਪੜ੍ਹਾਉਂਦੇ ਨੇ, ਉਹਨਾਂ ਨੂੰ ਲਿਆ ਹੋਇਆ ਸੀ ਫਤਿਹਗੜ੍ਹ ਸਾਹਿਬ ਤੋਂ। ਇਸੇ ਤਰ੍ਹਾਂ ਹੀ ਇੱਕ ਵੱਡੇ ਇਸਲਾਮਿਕ ਸਕਾਲਰ ਜਿਹੜੇ ਬਜ਼ੁਰਗ ਨੇ ਔਰ ਆਲਮੋਸਟ ਉਹਨਾਂ ਨੇ ਕਸ਼ਮੀਰ ਯੂਨੀਵਰਸਿਟੀ ਦੇ ਵਿੱਚ ਲੰਬਾ ਵਕਤ ਲਿੰਗੁਇਸਟਿਕਸ ਦੇ ਵਿੱਚ ਹੀ ਪੜ੍ਹਾਇਆ, ਉਹਨਾਂ ਦਾ ਵੀ ਖਾਸ ਇਸ ਮੌਕੇ ਦੇ ਉੱਤੇ ਮੈਸੇਜ ਸੀ। ਔਰ ਇਸ ਦੇ ਵਿੱਚ ਇਹ ਠੀਕ ਕਿਹਾ ਡਾਕਟਰ ਸਿਕੰਦਰ ਸਿੰਘ ਹੋਰਾਂ ਨੇ ਕਿ ਵੀ ਆਰ ਆਫਟਨ ਏ ਵਿਕਟਮ ਆਫ ਐਨ ਇਨਫੀਰੀਅਰਿਟੀ ਕੰਪਲੈਕਸ when we are led to believe that scientific terms used in the field of medicine are only available in English. This is not true. Punjabi language is complete in itself. और उन्होंने ये मैं उन्होंने दा लेख भी किते पढ़िया सी, उन्होंने हर जड़ी मेडिकल कंपलैक्स टर्म है उहदा पंजाबी लफज भी दिता होया। हालांकि कुछ पंजाबी लफज मैनूं अंग्रेजी नालों ज़्यादा औखे लगे तो मैं ये सोचदा भी चलो ये हुण एक व्यू पॉइंट है, लेकिन पंजाबी तो साडी ये खूबसूरती है कि भी ਅਸੀਂ ਜਿਸ ਮਰਜ਼ੀ ਲਫ਼ਜ਼ ਨੂੰ ਲਿਆ ਕੇ ਤੇ ਉਹਦਾ ਪੰਜਾਬੀਕਰਨ ਕਰ ਦਈਏ। ਔਰ ਲੇਕਿਨ ਫਿਰ ਵੀ ਇਹ ਜਿਹੜਾ ਪਾਰਟ ਹੈ ਵੀ ਜਿਹੜੀ ਮੂਲ ਜ਼ਬਾਨ ਹੈ, ਜੇ ਉਸ ਦੇ ਵਿੱਚ ਸਾਡੇ ਲਫ਼ਜ਼ ਐਗਜ਼ਿਸਟ ਕਰਦੇ ਨੇ, ਉਹ ਸਾਨੂੰ ਇੱਕ ਵਿਊਅਰ ਨੇ ਵੀ ਲਿਖਿਆ ਕਿ ਜੀ ਤੁਸੀਂ ਕਈ ਵਾਰ ਜ਼ਿਆਦਾ ਅੰਗਰੇਜ਼ੀ ਦੇ ਲਫ਼ਜ਼ ਵੀ ਇਸਤੇਮਾਲ ਕਰਦੇ ਹੋ। ਮੈਂ ਕਿਹਾ ਜੀ ਮੇਰੇ ਕੋਲ ਹੁੰਦੇ ਨੇ ਪੰਜਾਬੀ ਦੇ ਵੀ, ਪਰ ਪੰਜਾਬੀ ਅੰਗਰੇਜ਼ੀ ਨਾਲੋਂ ਔਖੀ ਹੁੰਦੀ ਹੈ ਜਿਨ੍ਹਾਂ ਨੇ ਹੁਣ ਬਣਾਏ ਨੇ। ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਦੀ ਨਾਲ ਮੈਂ ਉਸ ਦਾ ਕੋਈ ਨਾ ਕੋਈ ਜਿਹੜਾ ਉਹ ਮਿਲਦਾ ਜੁਲਦਾ ਲਫ਼ਜ਼ ਜ਼ਰੂਰ ਕਵਾਂ। ਲੇਕਿਨ ਮੇਰੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਵੀ ਹੈ। ਜਦੋਂ ਅਸੀਂ ਇਹ ਮਾਣ ਨਾਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ 'ਚ 22-23 ਜ਼ਬਾਨਾਂ ਔਰ ਦਰਜਨਾਂ ਹੋਰ ਡਾਇਲੈਕਟਸ ਦੇ ਲਫ਼ਜ਼ ਨੇ, ਤੇ ਇਹ ਵੀ ਇੱਕ ਬਿਊਟੀ ਹੈ ਕਿ ਗੱਲ ਤੁਸੀਂ ਜਦੋਂ ਮੈਸੇਜ ਕਨਵੇ ਕਰਨਾ ਹੈ ਉਦੋਂ ਜੇ ਤੁਸੀਂ ਕੁਛ ਅਡਾਪਟ ਵੀ ਕਰਦੇ ਹੋ। ਹਾਲਾਂਕਿ ਸਾਡੀ ਮਾਂ ਬੋਲੀ ਪੰਜਾਬੀ ਇੰਨੀ ਰਿਚ ਹੈ, ਪਰ ਕੁਝ ਚੀਜ਼ਾਂ ਜਿਹੜੀਆਂ ਵਕਤ ਦੇ ਨਾਲ ਨਵੀਆਂ ਕਾਢਾਂ ਨਿਕਲਦੀਆਂ ਨੇ। ਹੁਣ ਸੰਸਕ੍ਰਿਤ ਔਰ ਹਿੰਦੀ, ਜਦੋਂ ਸੰਸਕ੍ਰਿਟਾਈਜ਼ਡ ਹਿੰਦੀ ਦੀ ਗੱਲ ਹੁੰਦੀ ਹੈ ਤੇ ਮੈਂ ਫਿਰ ਉਹੀ ਕਹਿੰਦਾ ਕਿ ਭਾਈ ਜੇ ਹੁਣ ਸਿਗਨਲ ਲਫ਼ਜ਼ ਹੈ ਤੇ ਹੁਣ ਉਹਨੂੰ ਤੁਸੀਂ ਕਹੋ ਜੀ ਇਹਦਾ ਨਾਂ ਅਸੀਂ ਹਿੰਦੀ 'ਚ ਲੋਹ ਪਤ ਗਾਮਨੀ ਪਥ ਪ੍ਰਦਰਸ਼ਕ ਯੰਤਰ ਕਹਿਣਾ। ਪਲੇਟਫਾਰਮ ਹੈ ਇੱਕ ਲਫ਼ਜ਼, ਉਹਨੂੰ ਤੁਸੀਂ ਪਲੇਟਫਾਰਮ ਕਹਿ ਸਕਦੇ ਹੋ। ਤੁਸੀਂ ਕਹੋ ਜੀ ਲੋਹ ਪਤ ਗਾਮਨੀ ਵਿਸ਼ਰਾਮ ਗ੍ਰਿਹ। ਟੈਲੀਫੋਨ ਹੈ, ਹੁਣ ਟੈਲੀਫੋਨ ਇੱਕ ਨੂੰ ਮੈਂ ਕਿਹਾ ਜੀ ਤੁਸੀਂ ਕਦੇ ਮਿਲਦੇ ਨਹੀਂ ਹੋ, ਕਦੇ ਦੂਰ ਪਾਸ਼ ਦਰਸ਼ਨ ਹੀ ਦੇ ਦਿਆ ਕਰੋ। ਤੇ ਉਹ ਕਹਿੰਦਾ ਜੀ ਮੈਂ ਆਇਆ ਨਹੀਂ ਕਦੇ ਦੂਰ ਪਾਸ਼। ਮੈਂ ਕਿਹਾ ਨਹੀਂ ਜੀ ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਰਹਿ ਨਹੀਂ ਹੋਣੇ। ਮੈਂ ਕਿਹਾ ਉੱਥੇ ਜਿਹੜੇ ਆਰੀਆ ਸਮਾਜੀਆਂ ਦੇ ਕਾਲਜਾਂ 'ਚ ਟੈਲੀਫੋਨ ਸੀ ਉਹਦੇ 'ਤੇ ਲਿਖਿਆ ਹੁੰਦਾ ਸੀ ਦੂਰਭਾਸ਼ ਨੰਬਰ। ਉਹ ਕਹਿੰਦਾ ਜੀ ਇਹਦਾ ਇਹ ਬਣਦੇ। ਹਾਂ ਮੈਂ ਕਿਹਾ ਹੁਣ ਮੋਦੀ ਨੂੰ ਕੋਈ ਪੁੱਛੋ ਵੀ ਉਹ ਕਿੰਨਾ ਕੁ ਦੂਰਭਾਸ਼ ਹੁੰਦਾ, ਕਹਿੰਦਾ ਆਪਕੀ ਟੈਲੀਫੋਨ ਆਈ ਨਹੀਂ। ਮੈਂ ਕਿਹਾ ਉਹਨੂੰ ਤਾਂ ਇਹ ਨਹੀਂ ਪਤਾ ਵੀ ਮੇਲ ਹੈ ਕਿ ਫੀਮੇਲ ਹੈ, ਟੈਲੀਫੋਨ ਦੂਰਭਾਸ਼ ਕਿੱਥੋਂ ਵਰਤਣਾ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਜਿਹੜੇ ਲਿੰਗੁਇਸਟਿਕਸ ਨਾਲ ਸੰਬੰਧਿਤ ਹੁੰਦੇ ਨੇ
ਉਹ ਲੈਂਗੁਏਜ ਦੀ ਪਿਓਰਿਟੀ ਵੱਲ ਬਹੁਤ ਧਿਆਨ ਦਿੰਦੇ ਨੇ, ਦੇਣਾ ਵੀ ਚਾਹੀਦਾ। ਪਰ ਇਸ ਮੁੱਦੇ ਦੇ ਉੱਤੇ ਸਾਡੀ ਜਿਹੜੀ ਪਹੁੰਚ ਹੈ, ਗੱਲ ਇਸ ਵੇਲੇ ਇਹ ਨਹੀਂ ਹੈ ਕਿ ਭਾਈ ਮਾਂ ਬੋਲੀ ਤਾਂ ਮਾਂ ਬੋਲੀ ਹੈ, ਉਹਦੀ ਕਿੰਨੀ ਅਮੀਰੀ। ਅੰਗਰੇਜ਼ੀ ਲੈਂਗੁਏਜ ਤੁਸੀਂ ਹਰ ਸਾਲ ਆਕਸਫੋਰਡ ਡਿਕਸ਼ਨਰੀ 'ਚ ਦੇਖਦੇ ਹੋ ਕਿੰਨੇ ਨਵੇਂ ਲਫ਼ਜ਼ ਉਹਨਾਂ ਦੀ ਲਿਸਟ ਆਉਂਦੀ ਹੈ ਕਿ ਇੰਨੇ ਨਵੇਂ ਲਫ਼ਜ਼ ਉਹਨਾਂ ਨੇ ਅਡਾਪਟ ਕੀਤੇ। ਹੁਣ ਉਹਨਾਂ ਨੇ ਸਮੋਸੇ ਜਾਂ ਪਰੌਂਠੇ ਦੀ ਅੰਗਰੇਜ਼ੀ ਨਹੀਂ ਬਣਾਈ, ਉਹਨਾਂ ਨੇ ਉਵੇਂ ਹੀ ਰੱਖ ਲਿਆ, ਸਮੋਸਾਜ਼, ਪਰੌਂਠਾਜ਼। ਸੋ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਡਾਕਟਰ ਜ਼ੁਲਫਮਾਨ ਨੇ ਪ੍ਰੈਜੈਂਟੇਸ਼ਨ ਦਿੱਤੀ, ਉਹਨਾਂ ਨੇ ਕਿਹਾ ਵੀ ਵਾਂਟ ਟੂ ਡਰਾ ਦ ਸਿਮਿਲੈਰਿਟੀਜ਼ ਬਿਟਵੀਨ ਕਸ਼ਮੀਰੀ ਐਂਡ ਪੰਜਾਬੀ ਲੈਂਗੁਏਜ, both developed in their early stages around the 10th to 14th century mark. The various Punjabi dialects are still spoken by various districts of Kashmir. Both of our cultures extend immense hospitality to our guests irrespective of their background, and we share that through our inheritance and deep understanding and connection to our mother language. डॉक्टर जुल्फमान बिल्कुल उन्होंने ठीक किया कि पंजाबी और कश्मीरी जिथे मेहमान नवाजी वो उसका कोई मैच नहीं है। ਜ਼ਬਾਨਾਂ ਦੇ ਸ਼ਬਦ ਵੀ, ਔਰ ਜਦੋਂ ਜੰਮੂ ਕਸ਼ਮੀਰ ਕਿਹਾ ਜਾਂਦਾ ਹੈ ਉਸ ਦੇ ਵਿੱਚ ਜਿਹੜਾ ਪੁੰਛੀ ਡਾਇਲੈਕਟ ਵੀ ਹੈ, ਉਸ ਦੇ ਵਿੱਚ ਮੁਜ਼ੱਫਰਾਬਾਦੀ ਡਾਇਲੈਕਟ ਵੀ ਹੈ, ਉਹਦੇ ਵਿੱਚ ਬਾਗ ਤਹਿਸੀਲ ਹੈ ਆਜ਼ਾਦ ਉਹਨਾਂ ਡਾਇਲੈਕਟ ਵੀ ਹੈ, ਉਹਦੇ ਵਿੱਚ ਡੋਗਰੀ ਡਾਇਲੈਕਟ ਵੀ ਹੈ। ਔਰ ਜੇ ਤੁਸੀਂ ਬਹੁਤ ਵਾਰ ਇਹ ਜਿਹੜੀ ਬੱਕਰਵਾਲ ਔਰ ਦੂਸਰੇ ਕਬੀਲੇ ਨੇ ਉਹਨਾਂ ਦੀ ਵੀ ਲੈਂਗੁਏਜ ਦੇਖੋ ਤਾਂ ਇਹ ਵੀ ਜਿਹੜੀ ਆ ਉਸ ਚੋਂ ਹੈ। ਔਰ ਲੇਕਿਨ ਇਹ ਤਾਂ ਉਹਨਾਂ ਦੀ ਕਿਉਂਕਿ ਐਜ਼ ਏ ਲਿੰਗੁਇਸਟ ਉਹਨਾਂ ਦੀ ਸਟੇਟਮੈਂਟ ਹੈ। ਅਸੀਂ ਤਾਂ ਇਸ ਤੋਂ ਇੱਕ ਸਟੈਪ ਅੱਗੇ ਜਾਂਦੇ ਹਾਂ ਕਿ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਤਹਿਜ਼ੀਬੀ ਸਾਂਝਾਂ ਤਾਂ ਨੇ, ਮਹਿਮਾਨ ਨਵਾਜ਼ੀ ਦੂਸਰੇ ਗੁਣ ਵੀ ਨੇ, ਡਾਇਲੈਕਟਸ ਵੀ। ਹਾਲਾਂ ਜਿਹੜੀ ਕਸ਼ਮੀਰੀ ਪਿਓਰ ਕਸ਼ਮੀਰੀ ਹੈ ਉਹ ਉਹਦੀ ਆਪਣੀ ਇੰਡੀਪੈਂਡੈਂਟ ਹੋਂਦ ਹੈ, ਉਸ ਨੂੰ ਉਸ ਚੋਂ ਤੁਸੀਂ ਦੇਵਨਾਗਰੀ ਸੰਸਕ੍ਰਿਤ ਜਾਂ ਹਿੰਦੀ ਵੀ ਨਹੀਂ ਕੱਢ ਸਕਦੇ, ਉਸ ਚੋਂ ਤੁਸੀਂ ਪੰਜਾਬੀ ਵੀ ਨਹੀਂ ਕੱਢ ਸਕਦੇ। ਉਹਨਾਂ ਦਾ ਇੱਕ ਆਪਣੀ ਪਿਓਰ, ਜਿਵੇਂ ਤਾਮਿਲ ਹੈ ਇਵੇਂ ਕਸ਼ਮੀਰੀਆਂ ਦੀ ਆਪਣੀ, ਔਰ ਕਿਸੇ ਜ਼ਮਾਨੇ 'ਚ ਉਹਨਾਂ ਦੀ ਸਕ੍ਰਿਪਟ ਵੀ ਜਿਹੜੀ ਵੱਖਰੀ ਸੀ, ਸ਼ਾਰਦਾ ਸਕ੍ਰਿਪਟ ਸੀ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਅੱਜ ਇਹ ਉਦਮ ਸਾਡੇ ਵੀਰਾਂ ਭੈਣਾਂ ਵੱਲੋਂ ਦੁਨੀਆ ਭਰ 'ਚ ਕੀਤਾ ਜਾ ਰਿਹਾ, ਭਾਵੇਂ ਜ਼ਬਾਨਾਂ ਦੇ ਹਵਾਲੇ ਨਾਲ ਇੱਕ ਕਲੋਜ਼ਨੈਸ ਦੀ ਗੱਲ ਹੈ, ਇਹ ਕਮਿਊਨਿਟੀਜ਼ ਨੂੰ ਵੀ ਨੇੜੇ ਲਿਆਉਂਦਾ ਹੈ। ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਵੀ ਸਾਡੀਆਂ ਇੰਨੀਆਂ ਖੂਬਸੂਰਤ ਜ਼ਬਾਨਾਂ ਨੇ, ਮਦਰ ਟੰਗਸ, ਔਰ ਉਹਨਾਂ ਦੇ ਉੱਤੇ ਲਿਆ ਕੇ ਉਹ ਗੰਗਾ ਜਮਨਾ ਵਾਲੀ ਮਾਈ ਜਿਹਦੀ ਆਪਣੀ ਜ਼ਿੰਦਗੀ ਜਿਹੜੀ ਉਹ 150 ਸਾਲ ਤੋਂ ਜ਼ਿਆਦਾ ਦੀ ਨਹੀਂ ਹੈ, 19th ਸੈਂਚੁਰੀ ਦੇ ਦੂਸਰੇ ਹਿੱਸੇ 'ਚ ਹਿੰਦੀ ਖੜੀ ਕੀਤੀ ਲਿਆ ਕੇ। ਅਦਰਵਾਈਜ਼ ਉਹਨਾਂ ਦੇ ਵੀ ਆਪਣੇ ਡਾਇਲੈਕਟ ਸੀ। ਅਵਧ ਜਿਹੜਾ ਲਖਨਊ ਹੈ ਉਹਨਾਂ ਦਾ ਅਵਧੀ ਸੀ, ਉਹਨਾਂ ਦੀ ਜਿਹੜੀ ਆ ਉਹ ਭੋਜਪੁਰੀ ਸੀ, ਉਹਨਾਂ ਦੀ ਬ੍ਰਜ ਭਾਸ਼ਾ ਸੀ। ਇਹਨਾਂ ਸਾਰਿਆਂ ਨੂੰ ਸੋ ਮੈਂ ਮੁਬਾਰਕਬਾਦ ਵੀ ਦਿੰਦਾ ਸਾਰੇ ਆਰਗੇਨਾਈਜ਼ਰਸ ਨੂੰ। ਔਰ ਇਸ ਨੂੰ ਉਹਨਾਂ ਨੇ ਕਿਹਾ ਵੀ ਦਾ ਇਵੈਂਟ ਵਾਜ਼ co-hosted ਬਾਈ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ, ਯੂਨਾਈਟਿਡ ਸਿੱਖਸ, ਪਾਕਿਸਤਾਨ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਐਂਡ ਸਟੈਂਡ ਵਿਦ ਕਸ਼ਮੀਰ ਆਸਟ੍ਰੇਲੀਆ। ਸੋ ਬਹੁਤ ਬਹੁਤ ਮੁਬਾਰਕਬਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਭਾਰਤੀ ਏਜੰਸੀਆਂ ਮੀਡੀਆ ਅਤੇ ਗੁਲਾਮ ਬਿਰਤੀ ਸਿੱਖ ਅਜਨਾਲਾ ਘਟਨਾ ਨੂੰ ਲੈ ਕੇ ਕਾਵਾਂ ਰੋਲੀ ਪਾ ਰਹੇ ਨੇ। ਅਸਲ ਵਿੱਚ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਪੁਲਿਸ ਨੇ ਗੋਲੀਆਂ ਚਲਾ ਕੇ ਦਰਜਨਾਂ ਸਿੱਖਾਂ ਦੀਆਂ ਲਾਸ਼ਾਂ ਕਿਉਂ ਨਹੀਂ ਵਿਛਾਈਆਂ। ਸੋ ਪੁਲਿਸ ਵੱਲੋਂ ਬੜੇ ਸਬਰ ਅਤੇ ਧੰਮਲ ਨਾਲ ਇਸ ਸਥਿਤੀ ਨੂੰ ਸੰਭਾਲਿਆ, ਸੋ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਅਸੀਂ ਪਿਛਲੇ ਹਫਤੇ ਕਹੀ ਸੀ ਕਿ ਪੰਜਾਬ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਦੀ ਗੇਮ ਆਲਰੇਡੀ ਅਨਲੀਸ਼ ਹੋ ਚੁੱਕੀ ਹੈ, ਜਿਸ ਚੋਂ ਅਸੀਂ ਦੇਖਿਆ ਸੀ ਕਿ CBI ਨੇ 50 ਥਾਵਾਂ ਦੇ ਉੱਤੇ ਪੰਜਾਬ 'ਚ FCI ਕਰਪਸ਼ਨ ਦੇ ਨਾਂ ਥੱਲੇ ਛਾਪੇ ਮਾਰੇ ਔਰ ਉਹਨਾਂ ਦੀ NIA ਨੇ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ 8 ਸੂਬਿਆਂ ਦੇ ਵਿੱਚ ਜਿਹੜਾ 70 ਤੋਂ 80 ਥਾਵਾਂ ਦੇ ਉੱਤੇ ਛਾਪਾਮਾਰੀ ਕੀਤੀ। ਫਿਰ ਉਸ ਤੋਂ ਅਗਲੇ ਦਿਨ ਅਸੀਂ ਦੇਖਿਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ 3 ਸਿੱਖ ਨੌਜਵਾਨ ਮਾਰੇ ਗਏ, ਇੱਕ ਗੈਂਗਸਟਰ ਬਣਾਇਆ ਗਿਆ ਤੇ ਦੂਸਰਿਆਂ 2 ਨੂੰ ਸਾਥੀ ਬਣਾਇਆ ਗਿਆ। ਹੁਣ ਇੱਕ ਪਾਸੇ ਅਜਨਾਲਾ ਘਟਨਾ ਨੂੰ ਲੈ ਕੇ ਜਿਵੇਂ ਕਾਵਾਂ ਰੌਲੀ ਸਾਰੇ ਨੈਸ਼ਨਲ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਤੇ ਔਰ ਆਪਣੇ ਗੁਲਾਮ ਬਿਰਤੀ ਸਿੱਖਾਂ ਵੱਲੋਂ ਵੀ ਔਰ ਕਾਂਦਰੂ ਲੋਕ, ਰੈਂਟਾ ਸਿੱਖ ਜਿਹੜੇ ਨੇ ਔਰ ਪੂਰਾ ਜਿਹੜੇ ਹਿੰਦੂ ਤਵੀ ਸ਼ੇਖਰ ਗੁਪਤੇ ਵਰਗੇ ਸਾਰੇ ਜਿਹੜੇ ਨੇ ਉਹ ਬਾਹਰ ਨਿਕਲ, ਡਾਕਟਰ ਗਰਗ ਤੇ ਫਲਾਣਾ ਤੇ ਢਿਮਕਾ। ਪਰ ਨਾਲ ਦੀ ਨਾਲ ਇੱਕ ਖਬਰ, ਕਿਉਂਕਿ ਇਹਨਾਂ ਨੇ ਜਿਹੜਾ ਮੁੰਡੇ ਮਾਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਇਹਦੇ ਸਭ ਦੇ ਥੱਲੇ ਜਦੋਂ ਇਹ ਚੱਲ ਰਿਹਾ ਸੀ, ਇੱਕ ਖਬਰ ਜਿਹੜੀ ਬਿਲਕੁਲ ਦੱਬ ਦਿੱਤੀ ਗਈ ਕਿ 2 ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਕਿਹਾ ਕਿ ਗੋਇੰਦਵਾਲ ਜੇਲ੍ਹ ਚੋਂ ਜਿਹੜਾ ਜੇਲ੍ਹ ਚੋਂ ਕੱਢ ਕੇ ਉਹਨਾਂ ਨੂੰ ਝੂਠਾ ਮੁਕਾਬਲਾ ਬਣਾਇਆ ਔਰ ਇਹ ਉਹ 2 ਨੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਮੇਨ ਨਾਮਜ਼ਦ ਕੀਤਾ ਹੋਇਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਤੇ ਬਿਸ਼ਨੋਈ ਗੈਂਗ ਤੇ ਇਹਦਾ ਹੁਣ ਦੋਨੋਂ ਮਾਰ। ਔਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਜੇ ਧਿਆਨ ਨਾਲ ਦੇਖੋ ਤੇ ਆਲਰੇਡੀ ਉਹ ਜਿਹੜੀ ਗੇਮ ਹੈ ਉਹ ਅਨਲੀਸ਼ ਹੋ ਚੁੱਕੀ ਹੈ। 2 ਗੈਂਗਸਟਰ ਅਕਿਊਜ਼ਡ ਇਨ ਸਿੱਧੂ ਮੂਸੇਵਾਲਾ ਕੇਸ ਕਿਲਡ ਇਨ ਗੋਇੰਦਵਾਲ ਜੇਲ੍ਹ ਕਲੈਸ਼ ਇਨ ਤਰਨਤਾਰਨ। ਉਹਦੀ ਕੋਈ ਡਿਟੇਲ ਨਹੀਂ ਹੈ। ਉਹਨਾਂ ਨੇ ਕਿਹਾ ਜੀ ਜੇਲ੍ਹ 'ਚ ਆਪਸ 'ਚ ਲੜ ਪਏ ਉਹਨਾਂ ਨੂੰ। ਮਤਲਬ ਇਹ ਹੈ ਕਿ ਇਹ ਟੋਟਲ ਜਿਹੜੀ ਹੈ ਐਲੀਮੀਨੇਸ਼ਨ ਦੀ ਲਾਈਨ ਸ਼ੁਰੂ ਹੈ। ਹੁਣ ਜਿਹੜੀ ਘਟਨਾ ਅਜਨਾਲੇ ਦੇ ਵਿੱਚ ਖਾਸ ਤੌਰ ਤੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਉਹ ਪੁਲਿਸ ਦੇ ਨਾਲ ਇੱਕ ਐਗਰੀਮੈਂਟ ਹੁੰਦਾ ਹੈ ਔਰ ਜਿਸ ਨੂੰ ਫੜਿਆ ਹੋਇਆ ਸੀ ਨੌਜਵਾਨ ਨੂੰ, ਉਹਨੂੰ ਅਦਾਲਤੀ ਜਿਹੜੀ ਹੈ ਪ੍ਰੋਸੈਸ ਰਾਹੀਂ ਉਹ ਅੰਮ੍ਰਿਤਸਰ ਜੇਲ੍ਹ ਚੋਂ ਰਿਹਾ ਕੀਤਾ ਜਾਂਦਾ ਔਰ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਆ ਜਾਂਦੇ ਨੇ ਅੰਮ੍ਰਿਤਪਾਲ ਸਿੰਘ। ਹੁਣ ਇਹਨਾਂ 3-4 ਦਿਨਾਂ ਦੇ ਵਿੱਚ ਜਿੰਨਾ ਤੂਫਾਨ ਖੜਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਤਾਂ ਨੈਸ਼ਨਲ ਮੀਡੀਆ ਜਾਂ ਦੂਜਾ ਤਾਂ ਇਹ ਸੀ ਕਿ अजनाला के थाना पे कब्जा जो मिलिटेंसी के दौर में भी नहीं हुआ, जो भिंडरावाला नहीं कर सका वो कर दिखाया। कहाँ है भगवंत मान की सरकार? केजरीवाला मिला हुआ खालिस्तानियों के साथ और ये सारियां हेडलाइन चल रही, दिखाते हैं क्या हो रहा है, फिर कर रहे ने, आ रहे ने, पंजाब पुलिस भाग गई, क्या हो गया, खालिस्तान बन गया, अजनाला पाकिस्तान बॉर्डर से इतनी दूर है और इसका मतलब पाकिस्तान यहाँ आके बैठ गया है ना। ਹੁਣ ਇਹ ਸਾਰਿਆਂ ਦੇ ਚੱਲਦੇ ਆ ਹੁਣ ਜਿਹੜੇ ਕੋਈ 1-2 ਬੈਲੈਂਸਡ ਮਾਈਂਡਡ ਸਿੱਖ ਸਕਾਲਰਸ ਨੇ ਕਿਹਾ ਕਿ ਵੀ ਇਹ ਐਸਾ ਹੈ ਕਿ ਇਹਨਾਂ ਨੂੰ ਏਡੀ, ਔਰ ਕੱਲਾ ਇਹ ਨਹੀਂ ਹੈ, ਇਹ ਜੇ ਵੀਕਐਂਡ ਤੇ ਅਸੀਂ ਦੇਖੀਏ ਇਸ ਤੋਂ ਪਹਿਲਾਂ ਕਿ ਮੈਂ ਕਮੈਂਟ ਕਰਾਂ ਔਰ ਉਹਦੇ 'ਚ ਭਗਵੰਤ ਮਾਨ ਉਹਨੇ ਪਹਿਲਾਂ ਤਾਂ ਕੌਸ਼ੀਅਸ ਅਪਰੋਚ ਹੀ ਰਹੀ ਔਰ ਅਸੀਂ ਇਸ ਗੱਲ ਦੀ ਤਾਰੀਫ ਵੀ ਕੀਤੀ ਕਿ ਭਾਈ ਪੁਲਿਸ ਨੇ ਸੰਜਮ ਤੋਂ ਕੰਮ ਲਿਆ। ਹਾਲਾਂ ਉਸ ਦੇ ਵਿੱਚ ਕੁਝ ਹੋਰ ਵੀ ਜਿਹੜਾ ਮੈਂ ਸਮਝਦਾ ਕਿ ਕੁਦਰਤ ਵੱਲੋਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ। ਹੁਣ ਜਿਹੜੇ ਹਰਪਾਲ ਸਿੰਘ ਰੰਧਾਵਾ ਉੱਥੇ ਸੁਪਰਡੈਂਟ ਪੁਲਿਸ ਸੀ SP, ਉਹ ਜਿਹੜੇ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਸ਼ਹਾਦਤ ਪਾਈ, ਜਿਨ੍ਹਾਂ ਨੂੰ ਜਿਉਂਦੇ ਜੰਡ ਨਾਲ ਬੰਨ ਕੇ ਸਾੜਿਆ ਗਿਆ ਸੀ, ਉਹਨਾਂ ਦਾ ਪੁੱਤ ਹੈ ਔਰ ਅੰਮ੍ਰਿਤਧਾਰੀ ਹੈ, SP ਹੈ। ਸੋ ਮਤਲਬ ਮੈਂ ਸਮਝਦਾ ਵੀ ਇਹ ਕਿਉਂਕਿ ਉਹਦੇ ਸਾਹਮਣੇ ਤਾਂ ਜਦੋਂ ਉਹਨੇ ਦੇਖਿਆ ਵੀ ਸਿੱਖ ਸੰਗਤ ਆਈ ਹੈ ਮਹਾਰਾਜ ਦੀ ਜਿਹੜਾ ਸਰੂਪ ਨਾਲ, ਉਹਨੂੰ ਤਾਂ ਲੱਗਾ ਕਿ ਵੀ ਮੇਰੇ ਤਾਂ ਦਾਦੇ ਨੇ ਆਪਣਾ ਆਪਾ ਕੁਰਬਾਨ ਕੀਤਾ ਹੋਇਆ ਔਰ ਉੱਥੇ ਜੋ ਕਰਤੂਤ ਮਾਤਨ ਰੈਣੂ ਨੇ ਕੀਤੀ ਸੀ, ਖੂਚ ਜਾਂਦੀ ਨੌਕਰੀ, ਜੇ ਨੌਕਰੀ ਚੋਂ ਹੀ ਕੱਢ ਦੇਣਗੇ ਨਾ, ਇਹ ਨਹੀਂ ਕਰਨਾ। ਔਰ ਇਹ ਮੈਂ ਸਮਝਦਾ ਵੀ ਮੌਕੇ ਇਸੇ ਤਰ੍ਹਾਂ SSP ਅੰਮ੍ਰਿਤਸਰ ਦਾ ਬੇਸ਼ੱਕ ਉਹ ਸਿੱਖੀ ਸਰੂਪ 'ਚ ਨਹੀਂ ਹੈ, ਲੇਕਿਨ ਉਹਨੇ ਵੀ ਇੱਕ ਸਬਰ ਦਿਖਾਇਆ ਔਰ ਜ਼ਾਹਰ ਹੈ ਵੀ ਹੋ ਸਕਦਾ ਅਪਰ ਲੈਵਲ ਦੇ ਉੱਤੇ ਗਵਰਨਮੈਂਟ ਨੇ ਉਹਨਾਂ ਨੇ ਕਿਹਾ ਹੋਣਾ ਵੀ ਅਸੀਂ ਤਾਂ ਪਾਵਰ 'ਚ ਇਸ ਲਈ ਆਏ ਹਾਂ। ਔਰ ਆਮ ਆਦਮੀ ਪਾਰਟੀ ਨੂੰ ਵੋਟਾਂ ਕਿਹਨੇ ਪਾਈਆਂ ਕਿ ਭਾਈ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਬਿਲਕੁਲ ਬਾਈਬਲ ਕਲਾਂ 'ਚ ਗੋਲੀ ਕਾਂਡ ਕੀਤਾ, ਉਹ ਲੋਕਾਂ 'ਚ ਗੁੱਸਾ ਸੀ ਕਿ ਭਾਈ ਇਨਸਾਫ ਉਹਨਾਂ ਨੇ ਕਰਤੂਤ ਕੀਤੀ। ਬਾਦਲ ਕਿਆਂ ਨੇ, ਅਮਰਿੰਦਰ ਨੇ ਜਿਹੜਾ ਹੈ ਉਹ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਨਹੀਂ ਦਿੱਤਾ, ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਤਾਂ 1 ਸਾਲ ਜੀ, ਸਾਡੀ ਅਜੇ ਤਾਂ ਸਾਲ ਪੂਰਾ ਹੋਇਆ। ਉਹੀ ਡੇਟਾਂ ਸੀ ਜਦੋਂ ਫਰਵਰੀ ਦੀਆਂ, ਉਹੀ ਪੀਰੀਅਡ ਸੀ ਸਾਕਾ ਨਨਕਾਣਾ ਸਾਹਿਬ ਦਾ ਵੀ ਚੱਲ ਰਿਹਾ। ਸੋ ਮੈਂ ਸਮਝਦਾ ਵੀ ਇਸ ਦੇ ਲਈ ਅਸੀਂ ਸ਼ਲਾਘਾ ਕਰਦੇ ਹਾਂ ਰਾਦਰ ਜਿਹਨੇ ਵੀ ਇਹ ਡਿਸੀਜਨ ਲਿਆ। ਮੌਕੇ ਤੇ ਐਸਐਸਪੀ ਐਸਪੀ ਨੇ ਲਿਆ, ਉਹਨਾਂ ਨੇ ਬੜੀ ਇੰਟੈਲੀਜੈਂਟਲੀ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ, ਕਿਉਂਕਿ ਝੂਠੇ ਸੀ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਕੇਸ ਝੂਠਾ ਹੈ, ਔਰ ਉਹਨਾਂ ਨੇ ਜਾ ਕੇ ਜਿਹੜਾ ਉਹ ਸਬੂਤ ਦਿੱਤੇ ਗਏ ਨੇ। ਲੇਕਿਨ ਹੁਣ ਇਹ ਹੈ ਕਿ ਵੀ ਔਰ ਥਾਣੇ पे ਕਬਜ਼ਾ ਕਰ ਲਿਆ, ਕਬਜ਼ਾ ਤਾਂ ਕਿਸੇ ਨੇ ਨਹੀਂ ਕੀਤਾ। ਉਹ ਤਾਂ ਜੇ ਵੈਸੇ ਵੀ ਪ੍ਰੋਟੈਸਟਰ ਕਈ ਵਾਰ ਹੁੰਦੇ ਨੇ, ਯੂਪੀ ਬਿਹਾਰ ਦੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ, ਉਹਦੇ ਤਾਂ ਥਾਣੇ ਦੇ ਅੰਦਰ ਉਹ ਪੁਲਿਸਿਆਂ ਨੂੰ ਯੂਪੀ ਦੇ ਵਿੱਚ ਪੁਲਿਸ ਅਫਸਰ ਨੂੰ ਕੁੱਟ-ਕੁੱਟ ਕੇ ਮਾਰਿਆ ਥਾਣੇ ਦੇ ਅੰਦਰ ਉਹਨਾਂ ਨੇ। ਇੱਥੇ ਕਿਸੇ ਨੇ ਕਿਸੇ ਦੇ ਉੱਤੇ ਕੋਈ ਉਂਗਲ ਨਹੀਂ ਚੁੱਕੀ। ਉਹਨਾਂ ਨੇ ਸਤਿਕਾਰ ਨਾਲ ਜਾ ਕੇ ਪ੍ਰਕਾਸ਼ ਜ਼ਰੂਰ ਕੀਤਾ, ਰਹਿਰਾਸ ਵੀ ਕੀਤਾ ਸ਼ਾਮ ਨੂੰ, ਔਰ ਜਦੋਂ ਗੱਲਬਾਤ ਹੋਈ ਪੀਸਫੁਲੀ ਕਿਸੇ ਦੇ ਚ, ਹਾਂ ਰਸਤੇ ਦੇ ਵਿੱਚ ਬੈਰੀਕੇਡ ਜ਼ਰੂਰ ਉਹਨਾਂ ਨੇ ਹਟਾਏ। ਉਹ ਬੈਰੀਕੇਡ ਜਦੋਂ ਕਿਸਾਨ ਮੋਰਚਾ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਜੀ ਇਹ ਵਾਇਲੈਂਟ ਹੋ ਰਿਹਾ ਹੈ, ਤਾਂ ਕਿਸਾਨ ਮੋਰਚੇ ਵਾਂਗ ਪੀਸਫੁਲ ਹੋਣਾ ਚਾਹੀਦਾ ਸੀ। ਕਿਸਾਨ ਮੋਰਚਾ ਭੁੱਲ ਗਿਆ ਲੋਕਾਂ ਨੂੰ ਕਿ ਭਾਈ ਉਹ ਸ਼ੰਭੂ ਤੋਂ ਸਿੰਘੂ ਤੱਕ ਕਿਵੇਂ ਗਏ ਸੀ, ਕਿਵੇਂ ਉਹਨਾਂ ਨੇ ਰੁਕਾਵਟਾਂ ਦੂਰ ਕੀਤੀਆਂ, ਕਿਵੇਂ ਵਾਟਰ ਕੈਨਨਸ ਲਾਠੀ ਚਾਰਜ ਦੇ ਬਾਵਜੂਦ ਜੇ ਉੱਥੇ ਉਹਨਾਂ ਨੇ ਵਾਟਰ ਕੈਨਨ ਛੱਡਤੀਆਂ ਸੀ ਜਾਂ ਲਾਠੀ ਚਾਰਜ, ਤੇ ਉਹਨਾਂ ਨੂੰ ਰੋਕ ਸਕੇ ਸੀ ਜਾਣ ਤੋਂ। ਉਹਨਾਂ ਨੂੰ ਕਹੀ ਜਾ ਜੀ ਉਹ ਸ਼ਾਂਤਮਈ। ਹੁਣ ਉੱਥੇ ਵੀ ਉਹਨਾਂ ਨੇ ਉਹ ਤੁਹਾਨੂੰ ਜਦੋਂ ਤੁਸੀਂ ਪ੍ਰੋਟੈਸਟ ਦੇ ਉੱਤੇ ਹੁੰਦੇ ਹੋ ਫਿਰ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਜਾਣਾ ਹੁੰਦਾ। ਲੇਕਿਨ ਇਸ ਸਾਰੇ ਦੇ ਬਾਵਜੂਦ ਜੇ ਇੰਨਾ ਚੀਕ ਚਿਹਾੜ ਹੈ, ਜ਼ਾਹਰ ਹੈ ਇੱਕ ਤਾਂ ਉਹ ਬਹਾਨਾ ਤਲਾਸ਼ ਹੀ ਰਹੇ ਸੀ, ਉਹਨਾਂ ਨੂੰ ਮਿਲ ਗਿਆ। ਦੂਸਰਾ ਅੰਮ੍ਰਿਤਪਾਲ ਸਿੰਘ ਨੂੰ ਵਿਲੀਫਾਈ ਕਰਨ ਦਾ ਵੀ ਮੌਕਾ ਮਿਲ ਗਿਆ। ਪਰ ਇਸ ਤੋਂ ਵੀ ਅਬਵ ਜੋ ਕਿ ਸੈਂਟਰ ਏਜੰਸੀਆਂ ਚਾਹੁੰਦੀਆਂ ਨੇ ਕਿ ਜੋ ਕੰਮ ਪੰਜਾਬ ਪੁਲਿਸ ਤੋਂ ਇਹਨਾਂ ਨੇ ਬੁੱਚੜ ਬੇਅੰਤੇ ਔਰ ਕੇਪੀ ਗਿੱਲ ਦੇ ਵੇਲੇ ਲਿਆ, ਉਹ ਹੁਣ ਉੱਥੇ ਮੌਕੇ ਦੇ ਐਸਐਸਪੀ ਜਾਂ ਐਸਪੀ ਨੇ ਜਾਂ ਜੇ ਉੱਤੋਂ ਉਹਨਾਂ ਨੇ ਆਰਡਰ ਲਏ, ਉਹਨਾਂ ਨੇ ਕਿਉਂ ਨਹੀਂ ਕੀਤਾ। ਹਾਲਾਂਕਿ ਕੱਲ ਇੱਕ ਸਿੰਘ ਕਹਿਣ ਲੱਗਿਆ, ਕਹਿੰਦਾ ਜੀ ਰਵਨੀਤ ਬਿੱਟੂ ਉਹਦਾ ਬੁੱਚੜ ਬੇਅੰਤੇ ਦਾ ਉਹ ਬਹੁਤ ਕਰ ਰਿਹਾ। ਮੈਂ ਕਿਹਾ ਜੀ ਹੁਣ ਹੋ ਸਕਦਾ ਉਹਦਾ ਆਪਣੇ ਦਾਦੇ ਨੂੰ ਮਿਲਣ ਨੂੰ ਜੀ ਕਰਦਾ, ਮੈਨੂੰ ਜਦੋਂ ਬੰਦਾ ਇਸ ਰਸਤੇ ਤੇ ਪੈਂਦਾ, ਹੋਰ ਤਾਂ ਕੀ ਕਹਾਂ। ਮੈਂ ਕਿਹਾ ਜੀ ਅਸੀਂ ਕਿਸੇ ਹਿੰਸਾ ਦੇ ਹੱਕ 'ਚ ਨਹੀਂ ਹੈ, ਪਰ ਜੇ ਕਿਸੇ ਨੂੰ ਕੋਈ ਹੋਣੀ ਆਵਾਜ਼ਾਂ ਮਾਰਦੀ ਹੋਏ ਤੇ ਉਹ ਕਹੇ ਜਿਵੇਂ ਮੈਂ ਦਾਦੇ ਨੂੰ ਮਿਲਣਾ, ਤੇ ਫਿਰ ਤੁਸੀਂ ਕਰ ਕੀ ਸਕਦੇ ਹੋ। ਤੁਸੀਂ ਉਸ ਪਾਸੇ ਜਦੋਂ ਪੁਸ਼ ਕਰ ਰਹੇ ਹੋ। ਔਰ ਇਹ ਗੱਲ ਜਿਹੜੀ ਮੈਂ ਕਹੀ ਹੈ ਕਿ ਭਾਈ ਇਹ ਉਹਨਾਂ ਨੂੰ ਲੱਗਦਾ ਹੈ ਵੀ ਖੂਨ ਖਰਾਬਾ ਕਿਉਂ ਨਹੀਂ ਹੋਇਆ। ਔਰ ਇਸ ਸਾਰੇ ਦੇ ਉੱਤੇ ਈਵਨ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਡੀਟੇਲ ਸਟੇਟਮੈਂਟ ਵੀ ਹੈ, ਔਰ ਉਹਨਾਂ ਨੇ ਕਿਹਾ ਕਿ ਅਜਨਾਲਾ ਐਪੀਸੋਡ ਵਿੱਚ ਕਿਸੇ ਤਰ੍ਹਾਂ ਦੀ ਗੋਲੀ ਖੂਨ ਖਰਾਬਾ ਨਾ ਹੋਣ ਕਰਕੇ ਬੀਜੇਪੀ, ਆਰਐਸਐਸ, ਕਾਂਗਰਸ, ਬਾਦਲ ਦਲ ਗੈਰ ਦਲੀਲ ਢੰਗ ਨਾਲ ਮੁੱਖ ਮੰਤਰੀ ਤੇ ਡੀਜੀਪੀ ਤੋਂ ਅਸਤੀਫਾ ਮੰਗ ਰਹੇ ਹੁਣ। ਉਹ ਕਹਿ ਰਹੇ ਨੇ ਕਿ ਜੀ ਦੇਖੋ ਕਾਰਵਾਈ ਨਹੀਂ ਕੀਤੀ, ਚੀਫ ਮਿਨਿਸਟਰ ਅਸਤੀਫਾ ਦੇ ਔਰ ਡੀਜੀਪੀ ਦੇ। ਔਰ ਮੈਂ ਸਮਝਦਾ ਵੀ ਇਹ ਚੰਗੀ ਗੱਲ ਹੈ ਕਿ ਜਿਹੜਾ ਕਿਸੇ ਦਾ ਠੀਕ ਕੰਮ ਹੁੰਦਾ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਮਾਨ ਸਾਹਿਬ ਨੇ ਬਿਲਕੁਲ ਉਹਨਾਂ ਨੇ ਕਿਹਾ ਕਿ ਜੇਕਰ ਬਾਦਲ ਦੀ ਸਰਕਾਰ ਹੁੰਦੀ ਤਾਂ ਗੋਲੀ ਵੀ ਚੱਲਣੀ ਸੀ ਤੇ ਖੂਨ ਖਰਾਬਾ ਵੀ ਹੋਣਾ ਸੀ। ਜੇ ਕਾਂਗਰਸ ਦੀ ਵੀ ਹੁੰਦੀ, ਉਹ ਜਿਹੜਾ ਥਰਡ ਰੇਟ ਕਪਤਾਨ ਝੋਟਾ ਉਹ ਬਿਆਨਬਾਜ਼ੀਆਂ ਕਰ ਰਿਹਾ ਹੈ, ਮੈਨੂੰ ਦਿਓ 10 ਮਿੰਟ 'ਚ ਅਸੀਂ ਬੰਦੇ ਬਣਾ ਦਿਓ। ਮਜੀਠਾ ਕਹਿੰਦਾ ਜੇ ਇਹਨਾਂ ਤੋਂ ਨਹੀਂ ਹੁੰਦਾ ਤੁਸੀਂ ਤਾਂ ਲੱਭਣਾ ਨਹੀਂ ਹੈ ਕਿਤੇ ਵੀ। ਇਹ ਤਾਂ ਉਹ ਜਿਹੜਾ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ, ਔਰ ਮਾਨ ਸਾਹਿਬ ਨੇ ਠੀਕ ਕਿਹਾ ਕਿ ਭਾਈ ਇਹ ਜਿਹੜੇ ਉਹਨਾਂ ਨੇ ਕਿਹਾ ਵੀ ਜੋ ਤਣਾਅ ਬਣਿਆ ਪੁਲਿਸ ਦੇ ਨਾਲ, ਔਰ ਜੇ ਉਹਦੇ 'ਚ ਕੋਈ ਨਹੀਂ ਖੂਨ ਖਰਾਬਾ ਹੋਇਆ ਤਾਂ ਉਹਦੇ 'ਚ ਪੁਲਿਸ ਨੇ ਬੜੀ ਜ਼ਿੰਮੇਵਾਰੀ ਔਰ ਸੰਜਮ ਵਰਤਿਆ। ਲੇਕਿਨ ਜੇ ਅੱਜ ਇਸ ਕਿਸਮ ਦਾ ਜਿਹੜਾ ਕਾਵਾਂ ਰੌਲੀ ਪਾਈ ਜਾ ਰਹੀ ਹੈ ਇਹਨਾਂ ਸਾਰਿਆਂ ਵੱਲੋਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਖੂਨ ਖਰਾਬਾ ਕਰਵਾਉਣ ਤੇ ਸਿੱਖਾਂ ਉੱਤੇ ਗੋਲੀ ਚਲਾਉਣ 'ਚ ਖੁਸ਼ੀ ਮਹਿਸੂਸ ਕਰਦੀਆਂ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਸੰਭਵ ਨਹੀਂ ਹੋਇਆ, ਪਰ ਹਟੇ ਨਹੀਂ ਹੈ। ਇਸ ਤੋਂ ਬਾਅਦ ਹੁਣ ACG ਆਫਟਰ ਅਜਨਾਲਾ ਕਲੈਸ਼ ਪੁਲਿਸ ਲਰਨ ਗੱਤਕਾ, ਇਹ ਮੁਕਤਸਰ ਦੀ ਖਬਰ ਹੈ। ਇੱਕ ਨਿਹੰਗ ਨੌਜਵਾਨ ਤੋਂ ਪੁਲਸੀਏ 4-6 ਖੜੇ ਨੇ, ਹੁਣ ਗੱਤਕਾ ਸਿੱਖ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਲੜਾਈ ਮੈਦਾਨ 'ਚ ਹੋਣੀ ਹੈ, ਔਰ ਇਹ ਜਿਹੜਾ ਗੱਤਕਾ ਸਿੱਖਣ ਦੀ ਖਬਰ ਹੈ। ਔਰ ਨਾਲ ਦੀ ਨਾਲ ਇਹ ਹੋਇਆ ਜੀ ਅਜਨਾਲਾ ਕਾਂਡ ਨੂੰ ਲੈ ਕੇ ਕੇਂਦਰ ਵੱਲੋਂ ਪੰਜਾਬ ਪੁਲਿਸ ਤੇ IB ਤੋਂ ਰਿਪੋਰਟ ਤਲਬ। ਉਸੇ ਦਿਨ ਹੀ ਨੈਕਸਟ ਡੇ ਉਹਨਾਂ ਨੇ ਸੈਂਟਰ ਹੋਮ ਮਿਨਿਸਟਰੀ ਨੇ ਕਿਹਾ ਪੰਜਾਬ ਦੇ ਇੰਟੈਲੀਜੈਂਸ ਬਿਊਰੋ ਔਰ ਪੁਲਿਸ ਨੂੰ
ਕਿ ਭਾਈ ਇਹ ਜਿਹੜੀ ਹੈ ਇਸ ਦੀ ਫੌਰਨ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਏ। ਉਹਨਾਂ ਨੇ ਕਿਹਾ ਜੀ ਇਹ ਕਿਵੇਂ ਹੋ ਗਿਆ ਕਿ ਹਥਿਆਰਾਂ ਨਾਲ ਲੈਸ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਹਮਲਾ ਕੀਤਾ ਗਿਆ ਔਰ ਇਹ ਉਹਨਾਂ ਨੇ ਕਿਹਾ ਕਿ ਇਹ ਦੱਸਿਆ ਜਾਏ ਕਿ ਹਿੰਸਕ ਘਟਨਾ ਦੇ ਕੀ ਕਾਰਨ ਸਨ। ਅੰਮ੍ਰਿਤਪਾਲ ਸਿੰਘ ਦੇ ਐਲਾਨ ਤੇ ਕਿੰਨੇ ਅਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਸਮਰਥਕ ਪਹੁੰਚ, ਹੁਣੇ ਲਿਸਟਾਂ ਬਣੀਆਂ ਹੋਈਆਂ ਔਰ ਜਿਹੜਾ ਅਨਲੀਸ਼ ਇਹਨਾਂ ਨੇ ਆਲਰੇਡੀ ਕਰ ਦਿੱਤਾ ਹੋਇਆ ਹੈ ਆਪਰੇਸ਼ਨ ਜੈਨੋਸਾਈਡ 2, ਇਹ ਉਹਦੇ ਥੱਲੇ ਆ, ਲਿਸਟਾਂ ਆਲਰੇਡੀ ਬਣ ਰਹੀਆਂ ਨੇ। ਔਰ ਉਹਨਾਂ ਨੇ ਕਿਹਾ ਜੀ ਇਹ ਦੱਸਿਆ ਜਾਏ ਵੀ ਕਿਹੜੇ-ਕਿਹੜੇ ਲੋਕ ਕਿੱਥੋਂ ਪਹੁੰਚੇ ਔਰ ਕਿਹਨਾਂ ਦੀ ਅਗਵਾਈ 'ਚ ਘਟਨਾ ਵਾਪਰੀ, ਕਿਸ ਜ਼ਿਲ੍ਹੇ ਤੋਂ ਗਰਮ ਖਿਆਲੀ ਪਹੁੰਚੇ ਹੋਏ ਸਨ, ਕੀ ਵਿਦੇਸ਼ੀ ਗਰਮ ਖਿਆਲੀਆਂ ਦਾ ਪ੍ਰਦਰਸ਼ਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਗੁੱਟ ਨੂੰ ਸਮਰਥਨ ਮਿਲਿਆ ਤੇ ਜੇਕਰ ਹਾਂ ਤੇ ਉਹ ਕਿਹੜੀਆਂ ਬਾਹਰਲੀਆਂ ਨੂੰ ਵੀ ਜਿਹੜਾ ਉਹ ਦਹਿਸ਼ਤਗਰਦ ਬਣਾਉਣਾ ਚਾਹੁੰਦੇ ਨੇ ਕਿ ਭਾਈ ਉਹਦੇ ਫੋਨ ਟੈਪ ਕਰਨਗੇ ਕਿ ਕਿਹਨਾਂ ਨੂੰ ਕੀ ਕੀਤਾ ਹੈ। ਔਰ ਉਹਨਾਂ ਨੇ ਕਿਹਾ ਜੀ ਪੰਜਾਬ ਪੁਲਿਸ ਦੀ ਕੀ ਯੋਜਨਾ ਸੀ ਔਰ ਇਸੇ ਤਰ੍ਹਾਂ ਇਹੀ ਨੇ ਉਹਨਾਂ ਇਸ ਤੋਂ ਇਲਾਵਾ ਕੇਂਦਰ ਨੇ ਬੰਦੀ ਸਿੱਖਾਂ ਦੇ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦਾ ਮੋਹਾਲੀ ਜੋ ਧਰਨਾ ਲੱਗਾ ਹੈ ਉਸ ਬਾਰੇ ਵੀ ਰਿਪੋਰਟ ਮੰਗੀ ਹੈ, ਜਿਸ ਪੁੱਛਿਆ ਗਿਆ ਕਿ ਹੁਣ ਇਸ ਦੀ ਹਾਲਤ ਕੀ ਹੈ, ਹਾਲਾਤ ਹਿੰਸਕ ਹੋਣ ਤੇ ਪੰਜਾਬ ਪੁਲਿਸ ਵੱਲੋਂ ਕੀ ਪ੍ਰਬੰਧ। ਸੋ ਉਹਨਾਂ ਨੇ ਦੇਖੋ ਇਹ ਜਿਹੜਾ ਏਜੰਸੀਆਂ ਦੀ ਖੇਡ ਹੁੰਦੀ ਹੈ, ਇੱਕ ਪਾਸੇ ਤਾਂ ਜਿਸ ਢੰਗ ਨਾਲ ਨੈਸ਼ਨਲ ਮੀਡੀਆ ਔਰ ਸੋਸ਼ਲ ਮੀਡੀਆ ਤੇ ਉਹਨਾਂ ਨੇ ਬਦਨਾਮੀ ਕੀਤੀ ਹੈ ਸਮੁੱਚੀ ਸਿੱਖ ਕੌਮ ਦੀ ਔਰ ਬਹੁਤ ਸਾਰੇ ਸਿੱਖ ਵੀ ਕਨਫਿਊਜ਼ਡ ਹਾਲਤ 'ਚ ਨਜ਼ਰ ਆਏ ਚੰਗੇ ਭਲੇ। ਉਹਦੇ ਦੂਸਰਾ ਪੰਜਾਬ ਦੇ ਵਿੱਚ ਆਲਰੇਡੀ ਗਵਰਨਰ ਨੇ ਬਜਟ ਸੈਸ਼ਨ ਸੱਦਣ ਤੋਂ ਨਾ ਕਰ ਦਿੱਤੀ, ਹੁਣ ਕੇਜਰੀਵਾਲ ਪਾਰਟੀ ਸੁਪਰੀਮ ਕੋਰਟ 'ਚ ਗਈ ਹੈ ਕਿ ਜੀ ਇਸ ਦੇ ਉੱਤੇ ਹੀਅਰਿੰਗ ਹੋਏ, ਪਰ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ ਆਲਰੇਡੀ ਇੰਨਾ ਰੌਲਾ ਪਵਾ ਕੇ ਵੀ ਕਿ ਦੇਖੋ ਜੀ ਇਹਨਾਂ ਤੋਂ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੰਭਾਲੀ ਜਾ ਰਹੀ, ਇਸ ਲਈ ਅਸੀਂ ਗਵਰਨਰ ਰੂਲ ਲਾ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਵੀ ਕੋਈ ਨਾ ਕੋਈ ਇੰਟਰਵਿਊ ਭੇਜਿਆ ਹੁੰਦਾ ਹੈ, ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਆਪਣੇ ਆਪ ਨੂੰ ਇੰਡੀਅਨ ਸਮਝਦੇ ਹੋ। ਉਹਨੇ ਇੰਟਰਵਿਊ ਤਾਂ ਬੜਾ ਬ੍ਰਿਲੀਅੰਟ ਸੀ ਲੇਕਿਨ ਉਹਨਾਂ ਨੇ ਆਪਣੀ ਗੱਲ ਕਹਿਣੀ ਹੁੰਦੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਮੈਂ ਇੰਡੀਅਨ ਪਾਸਪੋਰਟ ਨੂੰ ਤਾਂ ਇੱਕ ਡਾਕੂਮੈਂਟ ਸਮਝਦਾ ਟਰੈਵਲ ਕਰਨ ਲਈ, ਪਰ ਮੇਰੀ ਜਿਹੜੀ ਫਸਟ ਲਾਇਲਟੀ ਮੇਰੀ ਐਥਨੀਸਿਟੀ ਪੰਜਾਬੀ ਹੈ, ਕੌਮ ਮੇਰੀ ਸਿੱਖ ਹੈ। ਹੁਣ ਇਹਨੂੰ ਆਧਾਰ ਬਣਾ ਕੇ ਕਿ ਬੀਜੇਪੀ ਔਰ ਦੂਜੀ ਕਹਿ ਰਹੀ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਇਜ਼ ਨਾਟ ਐਨ ਇੰਡੀਅਨ ਤੇ ਫਿਰ ਉਹ ਛੱਡ ਜਾਏ ਭਾਰਤ ਨੂੰ, ਹੈ ਨਾ। ਉਹ ਪ੍ਰਨੀਤ ਕੌਰ ਦੇ ਨਾਂ ਤੇ ਵੀ ਲਾਇਆ ਹੋਇਆ ਜੀ, ਉਹਨੇ ਕਿਹਾ ਕਿ ਵੀ ਜੇ ਇਹ ਨਹੀਂ ਹੈ ਇੰਡੀਅਨ ਤਾਂ ਫਿਰ ਇੰਡੀਆ 'ਚ ਇੱਥੇ ਕੀ ਕੰਮ ਹੈ, ਫਿਰ ਜਾਏ ਜਿੱਥੇ ਜਾਣਾ ਹੈ। ਔਰ ਭਗਵੰਤ ਮਾਨ ਉਹ ਆਪਣੀਆਂ ਜਬਲੀਆਂ ਮਾਰ ਰਿਹਾ, ਖਾਲਿਸਤਾਨੀਆਂ ਨੂੰ ਪਾਕਿਸਤਾਨੀਆਂ ਤੋਂ ਆਉਂਦੀ ਹੈ ਫੰਡਿੰਗ। ਇਹਦਾ ਜਵਾਬ ਦਿੱਤਾ ਅੰਮ੍ਰਿਤਪਾਲ ਨੇ, ਠੀਕ ਦਿੱਤਾ। ਉਹਨਾਂ ਨੇ ਕਿਹਾ ਜੀ ਚਲੋ ਤੁਸੀਂ ਕਹਿੰਦੇ ਆਉਂਦੇ, ਉਹਦਾ ਕੋਈ ਸਬੂਤ ਵੀ ਹੋਣਾ ਚਾਹੀਦਾ। ਤੇ ਜੇ ਮੈਂ ਇਹ ਕਹਿ ਦਿਆਂ ਕਿ ਚੀਫ ਮਿਨਿਸਟਰ ਇਹਨੂੰ ਭਗਵੰਤ ਮਾਨ ਨੂੰ ਨਾਗਪੁਰ RSS ਤੋਂ ਫੰਡਿੰਗ ਆਉਂਦੀ ਆ, ਫਿਰ ਕੀ ਹੋਊਗਾ? ਹਾਂ, ਜਾਂ ਤੁਸੀਂ ਸਬੂਤ ਦਿਓ ਤਾਂ ਮੈਂ ਕਹਿੰਦਾ ਵੀ ਤੂੰ ਜੋ ਬੋਲ ਰਿਹਾ ਹੈ ਉਹ RSS ਦੇ ਕਹਿਣ ਤੇ ਬੋਲ ਰਹੇ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਰੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਬਹੁਤ ਸੰਭਲਣ ਦੀ ਲੋੜ ਹੈ। ਅਸੀਂ ਡਿਸਕਸ ਵੀ ਕਰਾਂਗੇ ਕਿ ਸਾਨੂੰ ਆਪਣੇ ਐਂਡ ਤੋਂ ਵੀ ਜਿਹੜਾ ਉਹ ਵਿਉਂਤਬੰਦੀ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ, ਕਿਉਂਕਿ ਏਜੰਸੀਆਂ ਦਾ ਘੇਰਾ ਟਾਈਟ ਹੁੰਦਾ ਜਾ ਰਿਹਾ ਹੈ। ਸਾਰੇ ਫਰੰਟ ਉਹਨਾਂ ਦੇ ਉੱਤੇ ਉਹਨਾਂ ਦਾ ਕੰਮ ਚੱਲ ਰਿਹਾ ਹੈ ਔਰ ਇਹ ਕੋਈ ਵੀ ਰੁਖ ਜਿਹੜਾ ਉਹ ਅਖਤਿਆਰ ਕਰ ਸਕਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦਾ ਜਿਹੜੇ ਲਾਈਵ ਚੈਟ ਤੇ ਆਏ ਨੇ, ਅੱਜ ਤੇ ਪੂਰੀ ਝੜੀ ਲੱਗੀ ਹੋਈ ਹੈ ਮੀਂਹ ਵਾਂਗ ਜਿਹੜੇ ਮੈਸੇਜ ਦੀ ਫਰਾਟੇ ਲੱਗੇ ਹੋਏ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੋ ਲਾਈਵ ਚੈਟ ਕਰ ਰਹੇ ਨੇ ਸਾਡੇ ਲਾਈਵ ਪ੍ਰੋਗਰਾਮ ਤੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਰਡਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਹੜੇ ਘੇਰਨ ਲਈ ਭਾਰਤੀ ਏਜੰਸੀਆਂ ਤੇ ਵਿਕਾਊ ਮਾਲ ਸਿੱਖ ਲੀਡਰਸ਼ਿਪ ਪੂਰਾ ਤਾਣ ਲਾ ਰਹੀਆਂ ਹਨ। ਇਹਨਾਂ ਹਾਲਾਤਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ। ਬੇਲੋੜੇ ਵਿਵਾਦਾਂ ਵਿੱਚ ਫਸਣਾ ਉਹਨਾਂ ਦੇ ਕੱਦ ਨੂੰ ਛੋਟਾ ਕਰ ਦਿੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੁਝ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਔਰ ਅੱਜ ਵੱਡੀ ਗਿਣਤੀ 'ਚ ਸਾਡੇ ਵਿਊਅਰ ਜੁੜੇ ਹੋਏ ਨੇ। ਜ਼ੁਬੇਰ ਯਾਕੂਬ ਸਾਹਿਬ ਨੇ ਇੱਕੋ ਲਾਈਨ 'ਚ ਗੱਲ ਮੁਕਾ ਦਿੱਤੀ। ਉਹਨਾਂ ਨੇ ਕਿਹਾ ਪਾਕਿਸਤਾਨ ਕਿਆ ਫੰਡਿੰਗ ਕਰੇਗਾ, वो तो खुद भी भूखा मर रहा है, बेचारा भूखा मर रहा है। और वैसे भी इन्हां दा कोई सिर मूंह है नहीं, सिखां नूं पैसे दी नहीं लोड़ है किसी तो भी। गुरु ने अपनी कौम नूं अमीर बनाया होया है, वड्डा दिल भी दिता होया है देण वाला। जे कोई मुल्क मदद करे तो डिप्लोमैटिक एंड पोलिटिकल वो असी उहदी तवक्को करदे। और इसे तरह अवतार सिंह खालिस्तान जिंदाबाद दे नाल वेलकम करदे ने भैन जी रविंदर कौर वाहिगुरू और मठारू साहब अमृतपाल सिंह हाजिर जवाब है, वधिया गल है। कुमान साहब ने लिखा कि उन्हां दी सोच अमृतपाल सिंह होरां दी बड़ी सकारात्मक है, गल च दम हुंदा है और वाहिगुरू उन्हां नूं ते जथेबंदी नूं चढ़दी कला बख्शण। इसे तरह सतिंदर सिंह जिहड़ा उन्होंने बिट्टे दे इंटरव्यू की गल की है कि जी उन्हें डेली पोस्ट नूं दिता है, जिहदे च उन्हें कहा जी मैं तां जिहड़ा 84 च ट्रेन दे अंदर लुकिया होया सी। वैसे ये हिस्टरी शीटर है क्राइम दे विच। और अज भी अमृतसर का रिकॉर्ड कर लो, साइकिल चोर दे थल्ले जदों किते साइकिल चोरी हुंदी सी इनू बिठा लैंदे सी सदके। इन्ना कि रिकॉर्ड है, इनू कोई चैलेंज नहीं कर सकदा। और इसे तरह साडे वीर जस जी ने अपने लिखा, डॉक्टर अमरजीत यू इम्पार्ट विजडम नॉलेज मोस्ट पैशनेटली एंड एलोक्वेंटली। मैडम नीलम कौर ऑलवेज रीगल, कीप अप द गुड वर्क। बहुत बहुत शुक्रिया। ਤੁਹਾਡਾ ਵੀ ਅੰਦਾਜ਼ ਉਹਨਾਂ ਨੇ ਕਿਹਾ ਸ਼ਾਨ ਹੈ। ਅਸੀਂ ਤੁਹਾਡੇ ਵਰਗੇ ਵੀਰਾਂ ਤੋਂ ਹੀ ਸਿੱਖ ਕੇ ਕੋਈ ਗੱਲਾਂ ਕਰਨ ਦੇ ਸਮਰੱਥ ਹੁੰਦੇ। ਔਰ ਇਸੇ ਤਰ੍ਹਾਂ ਜਿਹੜੇ ਨੇ ਹੋਰ ਵੀ ਮੈਸੇजेस ਨੇ। ਕੁਮਾਨ ਸਾਹਿਬ ਨੇ ਕਿਹਾ ਕੈਨ ਆਈ ਆਸਕ ਅ ਕੁਐਸਚਨ ਲਾਈਕ ਹਾਊ ਮੈਨੀ ਕੰਟਰੀਜ਼ ਵੀ ਨੀਡ ਟੂ ਹੈਵ ਰੈਫਰੈਂਡਮ ਇਨ ਆਰਡਰ ਟੂ ਰੀਚ ਐਟ ਦ ਫਾਈਨਲ डिसीजन। मेरा ख्याल है क्योंकि सिक्स फॉर जस्टिस ही ये सारे मास्टरमाइंड और उन्होंने स्ट्रैटजी है। मेरा ख्याल है भी आलमोस्ट दुनिया के सारे कॉन्टीनेंट्स दे विच ही होएगा। कोई ये नंबर नहीं है कि भी इन्ने तो बाद रेफरेंडम जरूरी हुंदा है। लेकिन जे तुसी यूनाइटेड नेशंस अपना केस लैके जाना है तो भावें वो किसी मुल्क राही होएगा किसी स्टेज ते, अदरवाइज तुसी प्रैशर बिल्ड करना है। बिल्कुल। सो जिन्ना यूनीवर्सल जिहड़ा ग्लोबल सपोर्ट होएगी उन्ना तुहाडा केस जिहड़ा वो स्ट्रॉन्ग होएगा। और अल्टीमेटली पंजाब भी उस पासे वाल जा रहा ऑलरेडी। उत्थे जिवें नौजवानी दे विच जोश है, एक स्टेज आएगी कि पंजाब च इस गल लई भी मोर्चा लगेगा कि सानू रेफरेंडम दा हक चाहीदा। हुण गल जिहड़ी मैं करन लगा ये शायद कई हालतां च जदों तुसीं एक सैल्फ एनालिसिस है उस एंगल तो मैं करन दी कोशिश कर रहा। और इहदे च कोई शक नहीं है कि भी असीं पहले दिन तो जदों भी किसी इशू नूं देखिया पंथक ਜ਼ਾਵੀਏ ਦੇ ਵਿੱਚ ਰਹਿੰਦੇ ਆ और पंथ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਆ। ਇਸ ਲਈ बेशक तुसी तुरदे हो जदों असीं 1991 च अपना सफर शुरू कीता है, तुसी जिस भी एक धिर नाल हुंदे हो, धिर तां हुंदी है तुहाडी, लेकिन उस धिर च हुंदियां भी तुसी धिर नालों अप हो के देखदे हो, पंथक एजेंडे दे तौर दे उत्ते देखदे हो और उहदे ते बेस्ड तुसी हमायत जां जो तुहानूं कुछ लगदा है भी कमज़ोर गल है ते उस दा जिक्र करदे हो। और यही पार्ट ईवन जदों दीप सिद्धू एक स्टेज से कि जो बहुत बिगिनर सी ते बहुतियां नूं जिहड़ा उस दे विच नुक्स नज़र आंदे सी। असीं उदों भी साडी जिन्नी भी गुरु ने समर्था दित्ती है असीं देख लिया सी कि भाई ये पोटेंशियल है, ईमानदारी है। और ईवन 26 जनवरी 2021 तो बाद जदों कि दीप सिद्धू नूं अपणियां धिरां भी पंथक धिरां दा एक वड्डा हिस्सा जिहड़ा है वो किनाराकशी कर गया सी। जे तुसीं उस पीरियड दे प्रोग्राम देखो
ਅਸੀਂ ਖੁੱਲ੍ਹ ਕੇ ਹਮਾਇਤ, ਕਿਉਂਕਿ ਸਾਨੂੰ ਸੀ ਕਿ ਦੀਪ ਸਿੱਧੂ ਨੇ ਜਾਂ ਭਾਈ ਜਗਰਾਜ ਸਿੰਘ ਵਾਂ ਦੇ ਨਾਲ ਮਿਲ ਕੇ ਜਿਹੜਾ ਲਾਲ ਕਿਲੇ ਤੇ ਝੰਡਾ ਚਲਾ ਦਿੱਤਾ ਹੈ, ਔਰ ਇਹ ਉਹਦਾ ਇੱਕ ਇਹ ਵਾਕਿਆ ਜਾਂ ਇੱਕ ਸੈਂਟੈਂਸ ਜਾਂ ਇੱਕ ਫਿਕਰਾ ਕਿ ਅਸੀਂ ਜੂਨ 84 ਦੀ ਭਾਜੀ ਮੋੜੀ ਹੈ ਕਿ 6 ਜੂਨ ਨੂੰ ਤਿਰੰਗਾ ਉੱਥੇ ਦਰਸ਼ਨੀ ਡੋੜੀ ਤੇ ਲਾ ਕੇ ਆਏ ਸੀ, ਅਸੀਂ ਵਾਪਸ ਕੀਤਾ ਹੈ। ਔਰ ਵਕਤ ਨੇ ਦੇਖਿਆ ਕਿ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਕਿਵੇਂ ਉਸ ਦਾ ਕੱਦ ਇਸ 1 ਸਾਲ ਦੇ ਵਿੱਚ ਵੱਡਾ ਹੋਇਆ, ਕਿਵੇਂ ਗੁਰਦੁਆਰਿਆਂ ਦੇ ਵਿੱਚ ਉਸ ਦੀ ਫੋਟੋ ਸਥਾਪਿਤ ਕੀਤੀ ਗਈ ਜਿਸ ਦੇ ਗਲ 'ਚ ਗੱਦਾਰੀ ਦਾ ਟੈਗ ਪਾਇਆ ਹੋਇਆ ਸੀ। ਬਿਲਕੁਲ। ਭਾਈ ਅੰਮ੍ਰਿਤਪਾਲ ਸਿੰਘ ਇਹ ਜਦੋਂ ਦੁਬਈ ਤੋਂ ਪੰਜਾਬ ਪਹੁੰਚੇ, ਉਸ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ ਇੱਕ ਪਾਸੇ ਤਾਂ ਏਜੰਸੀਆਂ ਤਾਂ ਆਪਣਾ ਕੰਮ ਕਰਦੀਆਂ ਹੁੰਦੀਆਂ ਨੇ, ਆਪਣੀਆਂ ਧਿਰਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਈਰਖਾਵਸ ਕਹਿ ਲਓ, ਕਈ ਵਾਰ ਹਰ ਚੀਜ਼ ਜਦੋਂ ਤੁਸੀਂ ਲੰਬੀ ਇੱਕ ਸਟਰਗਲ ਲੜੀ ਹੁੰਦੀ ਹੈ ਤੇ ਤੁਹਾਨੂੰ ਹਰ ਚੀਜ਼ 'ਚੋਂ ਤੁਸੀਂ ਇੰਨਿਆਂ ਤੋਂ ਧੋਖਾ ਖਾਦਾ ਹੁੰਦਾ ਕਿ ਤੁਸੀਂ ਸ਼ੱਕ ਦੇ ਦਾਇਰੇ ਤੋਂ ਸ਼ੁਰੂ ਕਰਦੇ ਹੋ ਔਰ ਵਿਸ਼ਵਾਸ ਤੱਕ ਆਉਂਦੇ। ਕਈ ਵਾਰੀ ਇਹ ਹੁੰਦਾ ਵੀ ਅਸੀਂ ਜਦੋਂ ਤੱਕ ਅਜੇ ਸ਼ੱਕ ਦੇ ਦਾਇਰੇ ਚੋਂ ਨਿਕਲੇ ਨਹੀਂ ਹੁੰਦੇ ਬੰਦਾ ਤੁਰ ਜਾਂਦਾ, ਜਿਵੇਂ ਦੀਪ ਸਿੱਧੂ ਦੇ ਮਾਮਲੇ 'ਚ ਹੋਇਆ। ਸੋ ਬਹੁਤਿਆਂ ਨੂੰ ਲੱਗਾ ਕਿ ਜੀ ਇਹ ਤਾਂ ਬਹੁਤ ਟ੍ਰੇਨਡ ਕਰਕੇ ਲਿਆਂਦਾ ਹੈ, 6 ਮਹੀਨੇ ਪਹਿਲਾਂ ਤੱਕ ਤੇ ਇਹਦੇ ਆਪਣੇ ਕੇਸ ਨਹੀਂ ਸੀ, ਇਹ ਜਿਵੇਂ ਦੀਆਂ ਗੱਲਾਂ ਕਰਦਾ ਹੈ ਇਹ ਦੂਸਰਾ ਕਰਦਾ। ਕੁਛ ਨੂੰ ਇਹ ਲੱਗਾ ਜੀ ਇਹ ਤਾਂ ਸਾਡੀ ਜਥੇਬੰਦੀ ਦੇ ਪ੍ਰਭਾਵ ਨੂੰ ਘਟਾਉਣ ਲਈ ਇਹਨੂੰ ਲੈ ਆਂਦਾ ਹੈ। ਔਰ ਇਹੀ ਗੱਲ ਅਕਾਲੀਆਂ ਔਰ ਅਮਰਿੰਦਰ ਜਾਂ ਦੂਜੀ ਸਾਰੀ ਕਲਾਸ ਉਹ ਤਾਂ ਆਪਣੀ ਖੇਡ ਤੇ ਸੀ। ਕਈਆਂ ਨੂੰ ਲੱਗਾ ਕਿ ਭਾਈ ਇਹ ਤਾਂ ਅਨਸਟੇਬਲ ਕਰਨ ਲਈ ਆਮ ਆਦਮੀ ਪਾਰਟੀ ਆ, ਉਹਨਾਂ ਨੂੰ ਲੱਗਾ ਜੀ ਇਹ ਫਲਾਣੇ ਨੇ ਕੀਤਾ। ਹੁਣ ਇਸ ਸਾਰੇ ਪੀਰੀਅਡ 'ਚ ਮੈਂ ਸਮਝਦਾ ਕਿ ਉਹ ਜਿਹੜਾ ਸਾਰਾ ਜਿਹੜੀਆਂ ਜਦੋਂ ਤੁਸੀਂ ਇੱਕ ਆਬਸਟੈਕਲ ਰੇਸ ਦੌੜਦੇ ਹੋ ਤੇ ਕੁਛ ਚੀਜ਼ਾਂ ਤਾਂ ਵਕਤ ਉਹਦਾ ਆਨਸਰ ਹੁੰਦਾ ਹੈ, ਕੁਛ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਉਹ ਜਿਵੇਂ ਪੰਜਾਬ ਦੇ ਵਿੱਚ ਖਾਲਸਾ ਵਹੀਰ ਉਹ ਲਫ਼ਜ਼ ਸੁਰਜੀਤ ਕੀਤੇ ਜਿਹੜੇ ਸਾਡੀ ਸਾਈਕੀ 'ਚ ਪਏ ਹੋਏ ਸੀ, ਅੰਮ੍ਰਿਤ ਸੰਚਾਰ ਦੀ ਲਹਿਰ ਔਰ ਜਿਹੜੀ ਮੋਸਟ ਜਿਹੜੀ ਲੋਕਾਂ ਦੀ ਜਿਸ ਤਕਲੀਫ 'ਚੋਂ ਲੋਕ ਗੁਜ਼ਰ ਰਹੇ ਨੇ ਉਹਨਾਂ 'ਚ ਕੋਈ ਹਿੰਦੂ ਪਰਿਵਾਰ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਬੱਚੇ ਬੱਚੀਆਂ ਦਾ ਨਸ਼ਿਆਂ ਵੱਲ ਜਾਣਾ। ਸੋ ਉਹਨਾਂ ਨੂੰ ਜਦੋਂ ਤੁਸੀਂ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਹੋ ਫਿਰ ਤੁਸੀਂ ਨਾਲ ਦੀ ਨਾਲ ਨਸ਼ਾ ਛਡਾਓ ਆਪਣੀ ਜ਼ਮੀਨ ਦੇ ਉੱਤੇ ਉਹਨਾਂ ਨੇ ਕੇਂਦਰ ਸਥਾਪਿਤ ਕਰਕੇ ਜਿਸ ਕਿਸਮ ਦਾ ਕੰਮ। ਔਰ 1-2 NGOs ਜਿਨ੍ਹਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਤਾਂ ਤੁਸੀਂ ਜਿਹੜਾ ਉਹ ਇਹ ਡਰੱਗ ਡੀ ਐਡਿਕਟ ਕਰਨ ਵਾਲੇ ਸੈਂਟਰ ਬਣਾਉਣ 'ਚ ਸਾਡੀ ਮਦਦ ਕਰੋ, ਆਪਣੇ ਐਕਸਪਰਟੀਜ਼ ਦਿਓ। ਸੋ ਉਹ ਬੜਾ ਕਲੀਅਰਲੀ ਸੀ ਉਹਨਾਂ ਨੂੰ ਕਿ ਬਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਆਈਡੀਓਲੋਜੀਕਲ ਕਲੈਰਿਟੀ ਭਾਈ ਅੰਮ੍ਰਿਤਪਾਲ ਸਿੰਘ 'ਚ ਹੈ ਔਰ ਉਹਦਾ ਉਹਨਾਂ ਨੇ ਇਜ਼ਹਾਰ ਵੀ ਕੀਤਾ। ਕੁਛ ਜਿਹੜੇ ਉੱਥੇ ਬੈਠੇ ਹੋਰ ਨੇ ਉਹਨਾਂ 'ਚ ਜੇ ਹੋਏਗੀ ਵੀ ਉਹ ਸਿਸਟਮ ਤੋਂ ਡਰਦਿਆਂ ਨਹੀਂ ਬੋਲਦੇ, ਤੇ ਇੱਕ ਵੱਡਾ ਤਬਕਾ ਹੈ ਜਿਹੜਾ ਆਨੰਦਪੁਰ ਦਾ ਮਤਾ ਵੱਧ ਅਧਿਕਾਰ ਜਾਂ ਜਿਨ੍ਹਾਂ ਦੇ ਮੂੰਹ 'ਚੋਂ ਖਾਲਿਸਤਾਨ ਨਿਕਲਦਾ ਨਹੀਂ ਹੈ ਉੱਥੇ ਗਾ ਕੇ ਖਲੋ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇੱਕ ਚੰਗਾ ਕੰਬੀਨੇਸ਼ਨ, ਕਿਉਂਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਧਿਰ ਖਾਲਿਸਤਾਨ ਦੀ ਵਜ਼ਾਹਤ ਕਰਦੀ ਹੈ, ਉਸ ਮੁੱਦੇ ਤੇ ਚੋਣ ਲੜਦੇ ਨੇ। ਸੋ ਕਿਉਂਕਿ ਇਸ ਗੱਲ ਨੂੰ ਦੀਪ ਸਿੱਧੂ ਨੇ ਆਪਣੀ ਹਮਾਇਤ ਥਰੋ ਕੀਤੀ ਸੀ ਅਮਰਗੜ੍ਹ ਚੋਣ ਵੇਲੇ, ਔਰ ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਜਿਹੜਾ ਉਹ ਬਿਲਕੁਲ ਇੱਕ ਚੰਗੀ ਧਿਰ ਵੀ ਆਪਸ 'ਚ ਬਣੀ ਹੈ ਔਰ ਇੱਕ ਦੂਸਰੇ ਦੇ ਨਾਲ ਖਲੋਂਦੇ ਨੇ। ਹਾਲਾਂ ਇਹ ਸ਼ਿਕਾਇਤ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਦੀ ਸੁਣਦਾ ਘੱਟ ਹੈ। ਆਪਣੀ ਇਹ ਗੱਲ ਸਟਰੈਂਥ ਵੀ ਹੁੰਦੀ ਹੈ। ਦੇਖੋ ਦੋਵੇਂ ਤਰ੍ਹਾਂ ਜਦੋਂ ਤੁਸੀਂ ਕਿਸੇ ਦੀ ਡਿਟਰਮੀਨੇਸ਼ਨ ਦੀ ਗੱਲ ਕਰਦੇ ਹੋ ਜਾਂ ਉਸ ਦੀ ਬੇਪਰਵਾਹੀ ਦੀ ਗੱਲ ਕਰਦੇ ਹੋ, ਉਹਦਾ ਗੁਣ ਵੀ ਹੁੰਦਾ, ਉਹਦਾ ਔਗਣ ਵੀ ਬਣ ਜਾਂਦਾ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਦ੍ਰਿੜਤਾ ਦੇ ਨਾਲ ਪੰਜਾਬ ਦੀ ਧਰਤੀ ਤੇ ਆਪਣਾ ਆਪ ਕੁਰਬਾਨ ਕਰ ਦੇਣ ਦਾ ਪੰਥ ਤੋਂ, ਗੁਰੂ ਤੋਂ, ਕੌਮ ਦੇ ਪਾਤਸ਼ਾਹੀ ਦਾਅਵੇ ਤੋਂ, ਖਾਲਿਸਤਾਨ ਤੋਂ ਦ੍ਰਿੜ ਇਰਾਦਾ ਕਰਕੇ ਆਇਆ। ਪਰ ਸਾਡਾ ਨਿਸ਼ਾਨਾ ਸਿਰਫ ਕੁਰਬਾਨ ਹੋਣਾ ਤਾਂ ਨਹੀਂ ਹੋਣਾ ਚਾਹੀਦਾ। ਕੁਰਬਾਨੀ ਸ਼ਹੀਦੀ ਜਿਹਨੂੰ ਸਤਿਗੁਰੂ ਦੇਣ ਬਹੁਤ ਵੱਡੀ ਗੱਲ ਹੈ, ਪਰ ਅਤ ਹੀ ਰਣ ਮੇ ਤਬ ਜੂਝ ਮਰੋ ਤਾਂ ਫਾਈਨਲ ਸਟੇਜ ਹੈ। ਪਹਿਲਾਂ ਤਾਂ ਨਿਸ਼ਚੈ ਕਰ ਆਪਣੀ ਜੀਤ ਕਰੋ, ਤੁਹਾਡੀ ਸਟ੍ਰੈਟਜੀ ਤੁਸੀਂ ਸਟ੍ਰੈਟੇਜਾਈਜ਼ ਕਰ ਦੋ ਤੁਸੀਂ ਜਿੱਤਣਾ ਕਿਵੇਂ। ਔਰ ਜਦੋਂ ਚੈਲੰਜਸ ਇੰਨੇ ਨੇ ਸਾਰੇ ਪਾਸਿਓਂ ਔਰ ਏਜੰਸੀਆਂ ਕਿਸੇ ਨਾ ਕਿਸੇ ਅੰਦਾਜ਼ ਦੇ ਵਿੱਚ ਔਰ ਆਪਣੇ ਵੀ ਜਿਹੜੇ ਬਗਾਨਿਆਂ ਤੋਂ ਵੀ ਬਦਤਰ ਤਰੀਕੇ ਨਾਲ ਡੀਲ ਕਰਦੇ ਨੇ। ਅਜਨਾਲਾ ਘਟਨਾ ਨੇ ਦੱਸ ਦਿੱਤਾ ਵੀ ਕਿੰਨੇ ਕੌਣ ਕਿੰਨੇ ਪਾਣੀ, ਚਾਹੇ ਪਰਖ ਵੀ ਹੁੰਦੀ ਹੈ। ਸੋ ਉਹਦੇ 'ਚ ਅਸੀਂ ਸਮਝਦੇ ਹਾਂ ਵੀ ਕੁਛ ਚੀਜ਼ਾਂ ਨੇ ਜਿਨ੍ਹਾਂ ਨੂੰ, ਔਰ ਭਾਈ ਅੰਮ੍ਰਿਤਪਾਲ ਸਿੰਘ ਜ਼ਾਹਰ ਹੈ ਹਾਜ਼ਰ ਜਵਾਬੀ ਆ ਉਹਨਾਂ 'ਚ, ਉਹ ਹਿੰਦੀ ਜ਼ਬਾਨ 'ਚ ਵੀ ਇੰਟਰਵਿਊ ਦੇਣ ਵੇਲੇ ਹਿੰਦੀ ਬੋਲਦੇ ਨੇ, ਇੰਗਲਿਸ਼ ਵੇਲੇ ਅੰਗਰੇਜ਼ੀ ਬੋਲਦੇ ਨੇ, ਪੰਜਾਬੀ ਤਾਂ ਪੰਜਾਬੀ ਹੈ ਹੀ ਹੈ ਔਰ ਬਿਲਕੁਲ
ਉਹ ਆਪਣਾ ਦਿਲ ਖੋਲ ਕੇ ਰੱਖ ਦਿੰਦੇ ਨੇ, ਜਿਵੇਂ ਵੀ ਹੈ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਜੇ 1 ਘੰਟੇ ਦੇ ਇੰਟਰਵਿਊ 'ਚੋਂ ਜੇ ਉਹ ਇੰਡੀਆ ਟੁਡੇ ਕਿ ਕਿਹੜੇ ਵਾਲਾ ਆਇਆ, ਉਹਨੇ ਸਿਰਫ ਇੱਕ ਲਾਈਨ ਕੱਢ ਲਈ ਉਹਦੇ 'ਚੋਂ ਕਿ ਜੀ ਹੀ ਡੋਂਟ ਬਿਲੀਵਸ ਇਨ ਇੰਡੀਅਨ ਪਾਸਪੋਰਟ, ਉਹਨਾਂ ਨੂੰ ਹੈ ਕਿ ਜੀ ਇਹ ਤਾਂ ਇੱਕ ਡਾਕੂਮੈਂਟ ਹੈ। ਸਵਾਲ ਸਾਰੇ ਸ਼ੁਰੂ ਕਿਆ ਉਹ ਇੰਡੀਅਨ ਹੈ ਨਹੀਂ ਹੈ ਇਹ ਉਹ। ਹੁਣ ਮਤਲਬ ਇਹ ਹੈ ਵੀ ਮੈਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਸੀ, ਕਿਸੇ ਸਿਆਣੇ ਬੰਦੇ ਨੇ ਇੱਕ ਵਾਰ ਕਿਹਾ ਸੀ ਕਿ ਵੀ ਇਹਨਾਂ ਦੇ ਹੱਥ ਜਿਹੜੇ ਨੇ ਇਹ ਸ਼ੈਤਾਨੀ ਵਾਲੇ ਹੁੰਦੇ ਨੇ, ਇਹਨਾਂ ਨੂੰ ਤੁਸੀਂ ਲਿਖਤੀ ਸਵਾਲ ਲਓ, ਜਵਾਬ ਵੀ ਤੁਸੀਂ ਸੀਮਤ ਦਿਓ। ਇੰਟਰਵਿਊ ਔਰ ਯੂਟਿਊਬਰਸ ਤਾਂ ਬਿਲਕੁਲ ਹੀ ਉਹਨਾਂ ਨੇ ਆਪਣਾ ਪਾਰਟ। ਸੋ ਇਹਨਾਂ ਸਾਰਿਆਂ ਦੇ ਇਸ ਕਿਸਮ ਦੇ ਵਿੱਚ ਭਾਵੇਂ ਪਬਲਿਸਿਟੀ ਵੀ ਨਿਕਲਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੈਗੇਟਿਵ ਪ੍ਰੋਪੇਗੈਂਡੇ ਵਾਲਿਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਸ ਹੱਦ ਤੱਕ ਪਪੂਲਰ ਕਰ ਦਿੱਤਾ ਹੈ। ਹਾਲਾਂਕਿ ਇਸ ਸਾਰੇ ਦੇ ਬਾਵਜੂਦ ਮੈਂ ਸਮਝਦਾ ਵੀ ਇੱਕ ਪਾਸੇ ਆਪਣੇ ਅਸੀਂ ਗੁਲਾਮ ਬਿਰਤੀ ਦੇ ਲੋਕ ਦੇਖੀਏ ਔਰ ਦੂਸਰੇ ਪਾਸੇ ਜਿਹੜੀ ਸਰਕਾਰੀ ਏਜੰਡਾ। ਹੁਣ ਅੱਜ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਰਿਹਾ, ਜਿਹਨੇ ਉਹਨੂੰ ਕਿਹਾ ਸੀ ਕਿ ਇੰਦਰਾ ਗਾਂਧੀ ਦੇ ਮਾਮਲੇ 'ਚ ਕਿ ਭਾਈ ਉਹਨੇ ਮੈਂ ਮੋਦੀ ਨੂੰ ਸਲਾਹ ਦਿੱਤੀ ਕਿ ਭਾਈ ਇਹ ਤੂੰ ਆਪਣਾ ਦੇਖ, ਜਿਹੜਾ ਜੇ ਤੂੰ ਨਾ ਲਿਆ ਤੇ ਇੰਦਰਾ ਗਾਂਧੀ ਨੇ ਮਰਤੁੰਜਯ ਯੱਗਿਆ ਵੀ ਕਰਾਇਆ ਸੀ, ਉਹਨੂੰ ਛੱਡਿਆ ਨਹੀਂ ਸੀ ਸਿੱਖਾਂ ਨੇ। ਹੁਣ ਉਹਨੂੰ ਇਸ ਇਸ਼ੂ ਤੇ ਅੱਜ ਇੰਟਰਵਿਊ ਕੀਤਾ ਸਤਪਾਲ ਮਲਿਕ ਨੂੰ, ਔਰ ਮੈਂ ਸਮਝਦਾ ਵੀ ਇਹ ਸਿਆਣਪ ਹੁੰਦੀ ਆ। ਉਹਨੇ ਬਿਲਕੁਲ ਉਹਦੇ ਚਿਹਰੇ ਤੇ ਕੋਈ ਬਿਦਾਂ ਦਿੱਤੇ। ਉਹਨੇ ਕਿਹਾ ਕਿ ਜੀ ਮੈਂ ਉਹਨੂੰ ਉਹ ਪੁੱਛਦਾ ਕਿ ਤੁਸੀਂ ਉਹਨਾਂ ਦਾ ਦੇਖਿਆ ਜੋ ਅਜਨਾੜੇ 'ਚ ਹੋਇਆ ਜਾਂ ਤੁਸੀਂ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਹਾਂ ਦੇਖਿਆ। ਉਹਨੇ ਕਿਹਾ ਵੀ ਉਹਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਦੇਖੋ 47 ਦੀ ਵੰਡ 'ਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। ਉਹਨਾਂ ਦੀਆਂ ਬਹੁਤ ਫਰਟਿਲ ਜ਼ਮੀਨਾਂ ਉੱਧਰ ਰਹਿ ਗਈਆਂ, ਨਨਕਾਣਾ ਸਾਹਿਬ ਦੂਸਰਾ ਰਹਿ ਗਿਆ, ਪਰ ਉਦੋਂ ਤੋਂ ਲੈ ਕੇ ਅਸੀਂ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕੀਤਾ। ਉਹਨੇ ਕਿਹਾ ਪਹਿਲੇ 2-3 ਚੀਫ ਮਿਨਿਸਟਰ ਵੀ ਹਿੰਦੂ ਬਣਾਏ, ਜਦੋਂ ਤੱਕ ਕੈਰੋਂ ਬਣਾਇਆ ਇਟ ਵਾਸ ਟੂ ਲੇਟ। ਫਿਰ ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ, ਉਹਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਨੂੰ ਦੇਖਿਆ, ਉਹਦੇ ਚਿਹਰੇ ਤੇ ਗੁੱਸਾ ਹੈ, ਨਾਰਾਜ਼ਗੀ ਹੈ, ਔਰ ਉਹ ਜਿਹੜਾ ਉਹਨੇ ਕਿਹਾ ਜੀ ਉਹ ਐਂਟੀ ਨੈਸ਼ਨਲ। ਉਹ ਕਹਿੰਦਾ ਐਂਟੀ ਨੈਸ਼ਨਲ ਛੋੜੋ, ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਸਿੱਖਾਂ ਦੀਆਂ ਗ੍ਰੀਵੈਂਸਿਸ ਦੂਰ ਨਹੀਂ ਕਰਦੇ ਉਦੋਂ ਤੱਕ ਜਿਹੜਾ। ਹਾਂ ਉਹਨੇ ਕਿਹਾ ਜੀ, ਉਹਨੂੰ ਫਿਰ ਪੁੱਛਿਆ ਕਿ ਜੀ ਅਮਿਤ शाह ने कहा जी हम खालिस्तान को पनपने नहीं देंगे। वो कहता बिल्कुल गलत कहा, सिखों को जोर से नहीं दबा सकते, जे तुसी करने ते सिखां नूं। हाँ पहला उन्हें शुरू ही इथों कीता कि पंजाब भारत दा सिर है और खेतीबाड़ी आमदन सिख उन्हें कहा ये भारत जिहड़ा वो पंजाब तो बिना नहीं सर्वाइव कर सकता। फिर उन्होंने कहा भी तुसी दबा के जाओ और ये नफरत फैला के। उन्हें कहा भी जे अमृतपाल ने खालिस्तान कहा तो तुसी हिंदू राष्ट्र कहना बकवास बंद करो। इन्हें लफ्ज ये कि ये बकवास बंद करो। कहना भी जे सिखां नूं कहोगे भी तुसी हिंदू राष्ट्र च रहना है, वो क्यों नहीं खालिस्तान कहण। सो मैं ये देख रहा सी, मैं क्या कि एक हालां वो पक्का बीजेपी दा बंदा, वो इंडियन नेशनहुड वाला, ਉਹਦੇ ਚ ਇਹ ਨਹੀਂ ਹੈ ਵੀ ਉਹਨੇ ਸਾਨੂੰ ਕੋਈ ਖਾਲਿਸਤਾਨ ਦੇ ਦੇਣਾ। ਪਰ ਜੇ ਉਹਦੇ ਕੋਲ ਇੱਕ ਨੈਰੇਟਿਵ ਹੈ ਔਰ ਉਹ ਇੱਕ ਉਸ ਹਿੰਦੂਤਵਾਦੀ ਗਰਾਊਂਡ ਤੇ ਖਲੋ ਕੇ ਗੱਲ ਕਰਦਾ ਹੈ ਤੇ ਆਪਣਿਆਂ ਨੂੰ ਜਿਹੜਾ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ। ਲੇਕਿਨ ਮੈਂ ਕਿਉਂਕਿ ਵਕਤ ਵੀ ਜਾ ਰਿਹਾ, ਜੇ ਮੈਂ ਇਹ ਕਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਕੁਝ ਚੀਜ਼ਾਂ ਦੇ ਬਾਰੇ ਸੰਜਮ ਵਰਤਣਾ ਚਾਹੀਦਾ। ਹਾਲਾਂਕਿ ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਜਿਹੜੀ ਹੁਣ ਧਾਰਮਿਕ ਸ਼ਖਸੀਅਤਾਂ ਜਾਂ ਦੂਜੀਆਂ ਨੇ ਜਾਂ ਉਹਨੇ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਉਹਨਾਂ ਨੇ ਅਗਲੀ ਐਕਟਿੰਗ ਕੀਤੀ, ਇੱਕ ਕਮੇਟੀ ਬਣਾ ਦਿੱਤੀ ਹੈ ਕਿ ਜੀ ਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ। 2 ਹਫ਼ਤੇ ਦੇ ਵਿੱਚ ਰਿਪੋਰਟਿੰਗ। ਪਹਿਲਾਂ ਵੀ ਇਹਨਾਂ ਨੇ ਇਸ ਕਿਸਮ ਦਾ ਮੈਰਿਜ ਪੈਲੇਸਿਸ ਦੇ ਹਵਾਲੇ ਨਾਲ ਹੁਕਮਨਾਮਾ ਕੱਢਿਆ ਸੀ ਵੀ ਮੈਰਿਜ ਪੈਲੇਸਿਸ 'ਚ ਨਹੀਂ ਜਾ ਸਕਦਾ। ਅੱਜ ਤੁਸੀਂ ਉਸ ਹੁਕਮਨਾਮੇ ਦਾ ਹਾਲ ਦੇਖੋ ਕੀ ਹੈ। ਠੀਕ ਹੈ ਮੈਜੋਰਿਟੀ ਸਿੱਖ ਗੁਰਦੁਆਰਿਆਂ 'ਚ ਆਨੰਦ ਕਾਰਜ ਕਰਦੇ ਨੇ, ਬਾਹਰ ਤਾਂ ਠੀਕ ਹੈ। ਤੁਸੀਂ ਕਦੇ ਪੰਜਾਬ 'ਚ ਦੇਖੋ ਉਹ ਜਿਹੜੇ ਵਿਆਹ ਵਾਲੇ ਨੇ ਉਹ ਸਿੱਧਾ ਐਡਰੈਸ ਮੈਰਿਜ ਪੈਲੇਸ ਦਾ ਦਿੰਦੇ ਨੇ ਜਿੱਥੇ ਸਭ ਉਹ ਨੱਚਣ ਗਾਣ ਔਰ ਉਹ ਖੇਡ ਚੱਲ ਰਹੀ ਹੁੰਦੀ ਹੈ ਸ਼ੈਤਾਨ ਦੀ। ਔਰ ਸਿਰਫ ਮੁੰਡਾ ਤੇ ਕੁੜੀ ਦੇ ਮਾਪਿਓ ਜਾਂ ਭਰਾ 4 ਜੀ ਜਾ ਕੇ ਗੁਰਦੁਆਰੇ 'ਚ ਆਨੰਦ ਕਾਰਜ ਕਰ ਆਉਂਦੇ ਨੇ, ਬਾਕੀ ਸਾਰੇ ਉੱਥੇ ਬੈਠੇ ਹੁੰਦੇ ਨੇ। ਫਿਰ ਤੁਸੀਂ ਜਿਹੜਾ ਇੱਥੇ ਜਾਂ ਉੱਥੇ ਅਮੀਰ ਸਿੱਖ ਨੇ ਉਹਨਾਂ ਨੇ ਡੈਸਟੀਨੇਸ਼ਨ ਵੈਡਿੰਗ ਦੀ ਥਾਂ ਲੱਭ ਲਈ, ਉਹ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਔਰ ਬਾਹਰ ਹੁੰਦਾ ਜੀ ਸਮੁੰਦਰ ਦੇ ਕੰਢੇ ਫਲਾਣਾ। ਫਿਰ ਇੱਕ 3rd ਕੈਟਾਗਰੀ ਮੈਨੂੰ ਅਮਰੀਕਾ 'ਚ ਵੀ ਪਤਾ ਹੈ, ਹੁਣ ਗੁਰਦੁਆਰਿਆਂ ਦੇ ਗ੍ਰੰਥੀ ਰਾਗੀ ਤਾਂ ਹੋਟਲਾਂ ਜਾਂ ਮੈਰਿਜ ਪੈਲੇਸ 'ਚ ਨਹੀਂ ਜਾਣਗੇ। ਇੱਕ ਐਸੇ ਗਰੁੱਪ ਖੜੇ ਹੋ ਗਏ ਨੇ ਰਾਗੀਆਂ ਦੇ ਜਾਂ ਦੂਜਿਆਂ ਦੇ ਜਿਹੜੇ 10 ਗੁਣਾ ਜ਼ਿਆਦਾ ਪੈਸੇ ਲੈਂਦੇ ਨੇ। ਕਹਿੰਦੇ ਕੋਈ ਨਹੀਂ ਜੀ ਅਸੀਂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ,
ਉਹ ਜਾ ਕੇ ਉਹਨਾਂ ਦੇ ਹੁਣ ਕਿਹਨਾਂ ਨੂੰ ਕੌਣ ਟੈਗ ਕਰੇਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਇਸ਼ੂ ਹੈ ਇਹ ਸੈਂਸਿਟਿਵ ਹੈ ਬਹੁਤ ਜ਼ਿਆਦਾ, ਔਰ ਇਸ ਦੇ ਉੱਤੇ ਬੜੀ ਜਿਹੜੀ ਹੈ ਸੰਜਮ ਦੇ ਨਾਲ ਔਰ ਬੜੇ ਧੀਰਜ ਦੇ ਨਾਲ ਡਿਬੇਟ ਕਰਨ ਦੀ ਲੋੜ ਹੈ। ਪਰ ਇਸ ਮੁੱਦੇ ਦੇ ਉੱਤੇ ਈਵਨ ਜਿਹੜੇ ਸਪੋਰਟਿਵ ਕੈਟਾਗਰੀ ਦੇ ਸਿੱਖ ਵੀ ਨੇ ਉਹ ਵੀ ਥੋੜੇ ਬਹੁਤ ਇਸ ਦੇ ਉੱਤੇ ਉਹਨਾਂ ਦੀ ਡਿਫਰੈਂਟ ਰਾਏ ਹੈ ਕਿ ਮਹਾਰਾਜ ਦਾ ਸਰੂਪ ਦੇ ਥੱਲੇ ਇਸ ਕਿਸਮ ਦਾ ਵੀ ਉਹਨਾਂ ਦੀ ਬੇਅਦਬੀ ਜਾਂ ਉਹਦੇ ਤੇ ਅੱਡ ਡਿਬੇਟਸ ਨੇ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਜਸਟੀਫਾਈ ਕਰਨ ਦੇ ਲਈ ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਦਾ ਹਵਾਲਾ ਦਿੱਤਾ ਹੈ ਕਿ ਉਹਨਾਂ ਨੇ 37 ਜਲੂਸ ਕੱਢੇ ਐਮਰਜੈਂਸੀ ਦੇ ਦੌਰਾਨ। ਫਿਰ ਇਸੇ ਤਰ੍ਹਾਂ ਵਰਲਡ ਵਾਰਸ ਦੇ ਵੇਲੇ ਜੰਗ ਦੇ ਮੈਦਾਨ 'ਚ ਜਾਣ ਦਾ, ਜਾਂ ਈਵਨ ਬਹਿਬਲ ਕਲਾਂ ਜਿੱਥੇ ਕਿ ਪੀਸਫੁਲੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਖਿਲਾਫ ਜਿਹੜਾ ਸਿੱਖਾਂ ਦੇ ਉੱਤੇ ਬਾਅਦ ਫਾਇਰਿੰਗ ਹੋਈ, ਜਾਂ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਵਾਹਿਗੁਰੂ ਜਾਪ ਕਰ ਰਹੇ ਸੀ ਮਹਾਰਾਜ ਦਾ ਸਰੂਪ ਸੀ। ਕਿਸਾਨ ਮੋਰਚੇ ਵੇਲੇ ਵੀ ਉੱਥੇ ਮਹਾਰਾਜ ਦਾ ਸਰੂਪ ਸੀ ਸਿੰਘੂ ਬਾਰਡਰ ਤੇ। ਹੁਣ ਵੀ ਜਿਹੜਾ ਕੌਮੀ ਇਨਸਾਫ ਮੋਰਚਾ ਉੱਥੇ ਮਹਾਰਾਜ ਦਾ ਸਰੂਪ ਹੈ, ਪਰ ਸਰਕਮਸਟੈਂਸਿਸ ਥੋੜੇ ਬਹੁਤ ਹਰ ਥਾਂ ਦੇ ਵੱਖਰੇ ਨੇ। ਸੋ ਇਸ ਤੋਂ ਇਲਾਵਾ ਵੀ ਇੱਕ ਅੱਧਾ ਐਸਾ ਨੁਕਤਾ ਹੈ ਜਿਵੇਂ ਲਾਹੌਰ ਜਾਂ ਪਾਕਿਸਤਾਨ ਦੇ ਮੁੱਦੇ ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੁੱਛਿਆ ਜਾਂਦਾ ਹੈ ਉਹਨਾਂ ਦੀ ਪਹੁੰਚ ਜਜ਼ਬਾਤੀ ਹੁੰਦੀ ਹੈ। ਅਸੀਂ ਸਮਝਦੇ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਲੋਲੀ ਬਿਲਟ ਕਰਦੇ ਹੋ ਓਵਰ ਏ ਪੀਰੀਅਡ ਆਫ ਟਾਈਮ। ਸਾਨੂੰ ਇਹ ਠੀਕ ਹੈ, ਸਾਡਾ ਜੋਸ਼, ਸਾਡਾ ਜਜ਼ਬਾ, ਅਸੀਂ ਬੀਤੇ ਦੇ ਇਤਿਹਾਸ 'ਚ ਬਹੁਤ ਵਾਰ ਜਿਉਂਦੇ ਹਾਂ, ਜਿਉਣਾ ਵੀ ਚਾਹੀਦਾ। ਜਿਵੇਂ ਅੱਜ ਸਾਡੇ ਵੀਰ ਮਲਕ ਸਾਹਿਬ ਮੈਨੂੰ ਕਹਿਣ ਲੱਗੇ ਕਿ ਜੀ ਤੁਸੀਂ ਇਹ ਜ਼ਰੂਰ ਡਿਸਕਸ ਕਰੋ ਕਿ ਭਾਈ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀਆਂ ਕੀ ਖੂਬੀਆਂ ਸੀ, ਤਾਂ ਕਿ ਲੋਕਾਂ ਨੂੰ ਲੱਗੇ ਕਿ ਜੀ ਖਾਲਿਸਤਾਨ ਜਿਹੜਾ ਹੈ ਇਹ ਕੋਈ ਥੀਓਕ੍ਰੈਟਿਕ ਸਟੇਟ ਜਾਂ ਕੋਈ ਇੱਕ ਮਜ਼ਹਬੀ ਜੋ ਜਿਹਾ ਹਿੰਦੂ ਰਾਸ਼ਟਰ ਇਹਨਾਂ ਨੇ ਬਣਾਇਆ ਹੋਇਆ ਉਵੇਂ ਦੀ ਨਹੀਂ ਹੋਏਗੀ, ਕਿਵੇਂ ਖੁਸ਼ਹਾਲੀ ਸੀ ਹਰ ਇੱਕ ਦੇ ਲਈ ਸੀ। ਸੋ ਜ਼ਾਹਿਰ ਹੈ ਕਿ ਪਾਸਟ ਤੁਹਾਡੇ ਲਈ ਅਹਿਮੀਅਤ ਰੱਖਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, ਉਸ ਵੇਲੇ ਦਾ ਸਿੱਖ ਰਾਜ ਸਾਡੇ ਲਈ ਇੱਕ ਮਾਡਲ ਹੈ। ਹਾਲਾਂ ਉਹਦੇ 'ਚ ਆਪਣੀਆਂ ਜਿਹੜੀਆਂ ਨੇ ਕਿਸੇ ਇਨਸਾਨ 'ਚ ਨਿੱਜੀ ਖਾਮੀਆਂ ਵੀ ਹੋ ਸਕਦੀਆਂ ਨੇ, ਮਾਡਲ 'ਚ ਵੀ ਖਾਮੀਆਂ ਹੋ ਸਕਦੀਆਂ ਨੇ। ਮੋਨਾਰਕੀ ਸਿਸਟਮ ਕੋਈ ਸਿੱਖੀ ਦਾ ਸਿਸਟਮ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਕੋ ਬਾਦਸ਼ਾਹ ਨਹੀਂ ਸੀ ਬਣਿਆ, ਲੇਕਿਨ ਉਸ ਵੇਲੇ ਦੇ ਸਰਕਮਸਟੈਂਸਿਸ 'ਚ ਉਹਨਾਂ ਦੀਆਂ ਕੀ ਮਜਬੂਰੀਆਂ ਸੀ। ਸੋ ਅਸੀਂ ਪਾਸਟ 'ਚ ਵੀ ਦੇਖਣਾ ਹੈ, ਸਿੱਖਣਾ ਹੈ, ਪਰ ਅੱਜ ਦੇ ਹਾਲਾਤ ਦੇ ਵਿੱਚ ਜੇ ਅਸੀਂ, ਔਰ ਬਿਲਕੁਲ ਅੰਮ੍ਰਿਤਪਾਲ ਸਿੰਘ ਠੀਕ ਵਜ਼ਾਹਤ ਕਰਦੇ ਨੇ ਖਾਲਿਸਤਾਨ ਦੀ, ਖਾਲਿਸਤਾਨ ਲਫ਼ਜ਼ ਤੋਂ ਉਹਨਾਂ ਨੂੰ ਕੋਈ ਜਿਹੜੀ ਹੈ ਉਹ ਕਹਿਣ 'ਚ ਕੋਈ ਰੁਕਾਵਟ ਨਹੀਂ ਹੁੰਦੀ, ਰਾਦਰ ਉਹ ਫੋਰਸਫੁਲੀ ਕਹਿੰਦੇ ਨੇ। ਲੇਕਿਨ ਜੇ ਤੁਸੀਂ ਗਰਾਊਂਡ ਦੇ ਉੱਤੇ ਜਿਓਗ੍ਰਾਫੀਕਲ, ਡੈਮੋਗ੍ਰਾਫੀਕਲ, ਪ੍ਰੈਕਟੀਕਲ ਗੱਲ ਕਰਨੀ ਹੈ, ਫਿਰ ਤੁਹਾਨੂੰ ਅੱਜ ਦਾ ਮੌਜੂਦਾ ਪੰਜਾਬ ਜਿਹਦੇ 'ਚ ਸਾਡੀ 50,300 ਸਕੁਅਰ ਕਿਲੋਮੀਟਰ ਟੈਰੀਟੋਰੀ ਹੈ, ਉਹਦੇ ਨਾਲ ਲੱਗਦੇ ਜਿੱਥੇ ਸਾਡੇ ਹਨੂਮਾਨਗੜ੍ਹ, ਗੰਗਾ ਨਗਰ, ਅੰਬਾਲੇ ਤੱਕ ਦਾ ਪਲੇਸ, ਔਰ ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ ਜਿਹੜੀਆਂ ਨੈਚੁਰਲ ਹਿਲਸ ਜਿਹੜੀਆਂ ਤੁਹਾਨੂੰ ਚੀਨ ਦੇ ਨਾਲ ਤੁਹਾਡਾ ਬਾਰਡਰ ਲਾਉਂਦੀਆਂ ਨੇ, ਉਹ ਤੁਹਾਡਾ ਜੈਨੂਇਨ ਕਲੇਮ ਹੈ। ਹੁਣ ਤੁਸੀਂ ਬਿਲਕੁਲ 18th ਸੈਂਚੁਰੀ ਸਪਿਰਿਟ ਦੇ ਵਿੱਚ ਕਿਸੇ ਚੀਜ਼ ਦੀ ਗੱਲ ਕਰੋਗੇ, ਉਹ ਤਾਂ ਹੁਣ ਜੇ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ, ਜਿਹੜੀ ਕਿ ਇੱਕ ਇੰਡੀਪੈਂਡੈਂਟ ਮੁਲਕ ਹੈ, ਉਸ ਦੀ ਟੈਰੀਟਰੀ ਉਹਨਾਂ ਨੇ ਇੱਕ ਸਟੇਜ ਤੇ ਪਹਿਲੇ 6 ਮਹੀਨੇ ਦੇ ਅੰਦਰ 22% ਟੈਰੀਟਰੀ ਲੈ ਲਈ ਸੀ। ਉਹਨਾਂ ਨੇ, ਯੂਕਰੇਨ ਨੇ ਵਾਪਸ ਜਿਹੜੀ ਹੈ ਉਹ 7-8% ਲਈ ਹੈ, ਅੱਜ 17% ਦੇ ਕਰੀਬ ਉਹਨਾਂ ਨੇ ਆਕੂਪਾਈ ਕੀਤੀ ਹੋਈ ਹੈ, ਪਰ ਦੁਨੀਆ ਨੇ ਐਕਸੈਪਟ ਨਹੀਂ ਕੀਤਾ ਹੈ। ਹੁਣ ਜਨਰਲ ਅਸੈਂਬਲੀ ਦੇ ਵਿੱਚ ਜਦੋਂ ਮਤਾ ਹੋਇਆ 1 ਸਾਲ ਪੂਰਾ ਹੋਣ ਤੇ 140 ਦੇਸ਼ਾਂ ਨੇ ਰੂਸ ਦੇ ਖਿਲਾਫ ਵੋਟ ਪਾਈ ਹੈ, 32 ਕੇ ਕਿੰਨਿਆਂ ਨੇ ਐਬਸਟੇਨ ਕੀਤਾ ਹੈ, ਸਿਰਫ 5 ਜਾਂ 4 ਵੋਟਾਂ ਉਹਨਾਂ ਦੇ ਹੱਕ 'ਚ ਪਈਆਂ। ਸੋ ਅਸੀਂ ਹਰ ਗੱਲ ਦੀ ਰੂਹਾਨੀਅਤ ਦਾ ਇੱਕ ਆਪਣਾ ਮੁਕਾਮ ਹੈ, ਪਾਸਟ ਗਲੋਰੀ 'ਚ ਰਹਿਣ ਦਾ ਇੱਕ ਆਪਣਾ ਜਿਹੜਾ ਪ੍ਰਾਈਡ ਹੈ, ਲੇਕਿਨ ਜਦੋਂ ਅਸੀਂ ਗਰਾਊਂਡ ਦੇ ਉੱਤੇ ਗੱਲ ਕਰਦੇ ਹਾਂ, ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਕਿਤੇ ਅਸੀਂ ਸਿਰਫ ਜਵਾਬ ਦੇਣ ਦੀ ਉਸ ਸ਼ੈਲੀ ਦੇ ਵਿੱਚ ਕੁਝ ਐਸਾ ਨਾ ਕਹੀਏ ਜਿਹਦੇ ਥੱਲੇ ਅਸੀਂ ਆਪਣੀ ਜਿਹੜੇ ਆਰਗੂਮੈਂਟ ਹੈ ਉਹ ਦੁਸ਼ਮਣ ਉਹਨੂੰ ਇਸਤੇਮਾਲ ਕਰਕੇ ਜਿਨ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਉਹਨਾਂ ਦੇ ਵਿੱਚ ਵੀ ਪਾਟਕ ਪਾਉਣ, ਔਰ ਇੱਕ ਤਬਕਾ ਵਿਦਨ ਵੀ ਉਹਨਾਂ ਨੂੰ ਲੱਗੇ ਕਿ ਜੀ ਇਹ ਤਾਂ ਹਵਾਈ ਕਿਲੇ ਬਣਾਉਂਦੇ ਨੇ, ਹਵਾ 'ਚ ਰਹਿਣਾ। ਅੱਜ ਖਾਲਿਸਤਾਨ ਉਸ ਲੈਵਲ ਤੱਕ ਸਾਡੀ ਤਹਿਰੀਕ ਆ ਗਈ ਹੈ ਕਿ ਸਾਡੇ ਕੋਲ ਗਰਾਊਂਡ ਹੈ। 47 ਦੇ ਵਿੱਚ ਪੰਜਾਬ ਦੇ 29-30 ਜ਼ਿਲ੍ਹਿਆਂ 'ਚੋਂ ਕੋਈ ਜ਼ਿਲ੍ਹਾ ਵੀ ਐਸਾ ਨਹੀਂ ਸੀ ਜਿਹਦੇ 'ਚ ਸਿੱਖਾਂ ਦੀ ਮੈਜੋਰਿਟੀ ਹੁੰਦੀ। ਹੋਰ ਵੀ ਆਰਗੂਮੈਂਟ ਸੀ, ਹਾਲਾਂ ਅਸੀਂ ਸਮਝਦੇ ਹਾਂ ਕਿ ਉਸ ਵੇਲੇ ਦੀ ਲੀਡਰਸ਼ਿਪ
ਪੋਜ਼ਿਟਿਵਿਟੀ ਦੇ ਵਿੱਚ ਵੀ ਉਹਨਾਂ ਆਰਗੂਮੈਂਟਸ ਨੂੰ ਲਿਆ ਸਕਦੀ ਸੀ। ਅੱਜ ਸਾਡੇ ਕੋਲ ਟੈਰੀਟਰੀ ਵੀ ਹੈ, ਸਾਡੇ ਕੋਲ ਪਰਸੀਕਿਊਸ਼ਨ ਦੀ ਹਿਸਟਰੀ ਵੀ ਹੈ, ਜਿਸ ਪਰਸੀਕਿਊਸ਼ਨ ਚੋਂ ਮੁਲਕ ਨਿਕਲਦਾ ਹੈ। ਸਾਡੀ ਵਾਈਬ੍ਰੈਂਟ, ਡਾਇਨਾਮਿਕ, ਖੁਸ਼ਹਾਲ 5 ਮਿਲੀਅਨ ਸਿੱਖ ਡਾਇਸਪੋਰਾ ਵੀ ਹੈ। ਔਰ ਆਲਰੇਡੀ ਜਿਵੇਂ ਇਹਨਾਂ ਨੇ ਜੈਨੋਸਾਈਡ ਆਫਟਰ ਜੈਨੋਸਾਈਡ ਕੀਤਾ ਹੈ, ਸਾਡਾ ਰੈਜ਼ਨ ਡੈਟਰ ਇਹ ਵੀ ਹੈ ਜਿਹੜਾ ਇੰਟਰਨੈਸ਼ਨਲ ਡੈਫੀਨੇਸ਼ਨ 'ਚ ਸਾਨੂੰ ਮੁਲਕ ਦਾ ਹੱਕਦਾਰ ਬਣਾਉਂਦਾ ਹੈ। ਸੋ ਇੰਨਾ ਕੁ ਪਾਰਟ ਇਹ ਆਵਾਜ਼ ਉਹਨਾਂ ਤੱਕ ਕਿੰਨੀ ਕੁ ਪਹੁੰਚਦੀ ਹੈ ਨਹੀਂ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਕਿਉਂਕਿ ਸਾਡੇ ਸਾਰੇ ਹੀ ਵਰਗਾਂ ਦੇ ਜਿਹੜੇ ਸਾਡੇ ਨੂੰ ਪਿਆਰ ਕਰਨ ਵਾਲੇ ਨੇ, ਕੌਜ਼ ਨਾਲ ਜੁੜੇ ਹੋਏ ਨੇ, ਉਹ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਨੇ। ਤੇ ਜਿਹੜੇ ਲੱਭਣਾ ਚਾਹੁੰਦੇ ਹੁੰਦੇ ਨੇ ਵੀ ਕੀ ਕਹਿਤਾ ਡਾਕਟਰ ਨੇ ਜਿਹਨੂੰ ਹੁਣ ਫਿਰ ਕਿਸੇ ਹੋਰ ਤੱਕ ਪਹੁੰਚਾਉਣਾ ਹੈ, ਉਹ ਵੀ ਜ਼ਰੂਰ ਦੇਖਦੇ ਨੇ। ਔਰ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਭਾਈ ਇਹਨੂੰ ਠੀਕ ਸਪਿਰਿਟ ਦੇ ਵਿੱਚ ਇਸ ਨੂੰ ਦੇਖਿਆ ਜਾਏ ਕਿ ਭਾਈ ਕਿਉਂਕਿ ਅਨਨੈਸੈਸਰੀ ਕੰਟਰੋਵਰਸੀ ਤੁਹਾਡੇ ਕੱਦ ਨੂੰ ਛੋਟਾ ਕਰਦੀ ਹੈ, ਦੁਸ਼ਮਣ ਨੂੰ ਮੌਕਾ ਦਿੰਦੀ ਹੈ। ਔਰ ਇਸ ਵੇਲੇ ਜੇ ਤੁਹਾਡੇ ਔਰ ਜਿਵੇਂ ਬਿਲਕੁਲ ਠੀਕ ਅਪਰੋਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਲਈ ਜਦੋਂ ਉਹਨਾਂ ਨੇ ਬੁੱਧ ਸਿੰਘ ਵਾੜਾ 'ਚ ਬਾਈ ਦੀਪ ਸਿੱਧੂ ਦੀ ਯਾਦ ਸਮਾਗਮ 'ਚ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ, ਕਿਉਂਕਿ ਪਹਿਲਾਂ ਮਤਭੇਦ ਸੀ, ਉਹਨਾਂ ਨੇ ਕਿਹਾ ਜੀ ਮੈਂ ਪਹਿਲਾਂ ਜੋ ਵੀ ਹੋਇਆ ਕਿਹਾ, ਅੱਜ ਮੈਂ ਇੱਥੇ ਕਹਿੰਦਾ ਜਿਹੜੇ ਸ਼ਹੀਦਾਂ ਦੇ ਦੂਜੇ ਮੈਂ ਕਿਸੇ ਬਾਰੇ ਕੁਝ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਇਹ ਜਿਹੜੀ ਖਿਮਾ ਭਾਵਨਾ ਚਾਹਣਾ, ਕਿਸੇ ਨੂੰ ਮਾਫ ਕਰ ਸਕਣਾ ਜਾਂ ਕਿਸੇ ਦੀ ਗੱਲ ਨੂੰ ਮੰਨ ਲੈਣਾ, ਇਹ ਛੋਟਾ ਨਹੀਂ ਹੁੰਦਾ। ਔਰ ਕਈ ਵਾਰ ਕਿਸੇ ਚੀਜ਼ ਤੇ ਤੁਸੀਂ ਸਟੈਂਡ ਵੀ ਲੈ ਲਿਆ ਹੋਏ, ਜਿਹੜੇ ਲੋਕ ਅਮਰੀਕਾ 'ਚ ਪ੍ਰੈਜ਼ੀਡੈਂਟ ਲੈਵਲ ਦੇ ਜਾਂ ਦੂਜੇ ਕਿਉਂ ਆਪਣੇ ਤੋਂ ਜ਼ਿਆਦਾ ਸਿਆਣੇ ਸਲਾਹਕਾਰ ਰੱਖਦੇ ਨੇ, ਜ਼ਰੂਰੀ ਨਹੀਂ ਹਰ ਸਲਾਹ ਨੂੰ ਮੰਨਣ। ਇਸ ਲਈ ਹੁੰਦਾ ਵੀ ਬਹੁਤ ਵਾਰ, ਔਰ ਗੁਰੂ ਨੇ ਵੀ ਜਦੋਂ ਸਾਨੂੰ ਕਲੈਕਟਿਵ ਵਿਜ਼ਡਮ ਦਿੱਤੀ ਹੈ, ਇਹ ਮਾਈਂਡ ਇਜ਼ ਬੈਟਰ ਦੈਨ ਟੂ। ਐਂਡ ਸਰਟਨਲੀ ਜੇ ਅਸੀਂ ਇਹ ਮੰਨ ਕੇ ਤੋਂ ਪੰਜਾਂ ਦਾ ਕਨਸੈਪਟ ਕੀ ਹੈ, ਇਹੀ ਹੈ ਕਿ ਜਿਹਦੇ 'ਚ ਕਿ ਕਲੈਕਟਿਵ ਲੀਡਰਸ਼ਿਪ। ਸੋ ਭਾਈ ਅੰਮ੍ਰਿਤਪਾਲ ਸਿੰਘ ਰਾਈਜ਼ਿੰਗ ਸਟਾਰ ਨੇ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ, ਔਰ ਸਾਡੀਆਂ ਬਹੁਤ ਸਾਰੀਆਂ ਹੋਪਸ ਉਹਨਾਂ ਦੇ ਉੱਤੇ ਪਿੰਡ ਨੇ। ਔਰ ਜਿਹੜੇ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਾਡਾ ਦਿਲ ਉਹਨਾਂ ਦੇ ਨਾਲ ਧੜਕਦਾ ਜਿਸ ਕਿਸਮ ਦਾ। ਔਰ ਜਦੋਂ ਵੀ ਥੋੜਾ ਬਹੁਤ ਕੋਈ ਔਖਾ ਵਕਤ ਆਇਆ ਜਾਂ ਦੂਜਾ, ਮੇਰੇ ਲਈ ਸੌਂ ਸਕਣਾ ਔਖਾ ਹੁੰਦਾ। ਮੈਨੂੰ ਇਹ ਹੁੰਦਾ ਵੀ ਮੈਂ ਕਿਵੇਂ ਜਿਹੜਾ ਹੈ ਉਹ ਸਾਰੇ ਨੂੰ ਉਸ ਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਕੰਟਰੀਬਿਊਟ ਕਰ ਸਕਾਂ। ਸੋ ਮੇਰਾ ਖਿਆਲ ਹੈ ਵੀ ਅੱਜ ਅਸੀਂ ਇੱਥੇ ਬਸ ਕਰਦੇ ਚੌਥੇ ਤੇ ਹੀ ਭੋਗ ਪਾ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।